ਹੋਸਟ ਅਨਿਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਕੱਲ ਸਾਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम जी डॉक्टर साहब जी एनु प्रोग्राम सच्चो सच विच बहुत शुक्रिया जी। डॉक्टर साहब आज 27 मई 2022 12 जेठ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬਲਫਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਅੱਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਪਰ ਲੇਟ ਸ਼ੁਰੂ ਕੀਤਾ ਹੈ ਕਿਉਂਕਿ ਟੈਕਨੀਕਲ ਜਿਹੜੀ ਪ੍ਰੋਬਲਮ ਸੀ ਉਸ ਕਰਕੇ ਆਪਾਂ ਜਿਹੜਾ ਪ੍ਰੋਗਰਾਮ ਹੈ ਉਹ ਲੇਟ ਸ਼ੁਰੂ ਕਰ ਰਹੇ ਹਾਂ ਔਰ ਤੁਸੀਂ ਪ੍ਰੋਗਰਾਮ ਦੇ ਜਦੋਂ ਚੱਲੇਗਾ ਉਸ ਦੇ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਪ੍ਰੋਬਲਮ ਹੋਏਗੀ ਪਰ ਤੁਸੀਂ ਦੇਖ ਲੈਣਾ। ਸੋ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਨਿਊਯਾਰਕ ਤੋਂ ਭੈਣ ਗੁਲਜੀਤ ਸਿੰਘ ਬੈਂਸ ਅਤੇ ਮਾਤਾ ਕੁਲਵੰਤ ਕੌਰ ਬੈਂਸ ਜੀ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਇਹਨਾਂ TV84 ਦੀ ਸਮੁੱਚੀ ਟੀਮ ਅਤੇ ਡਾਕਟਰ ਮਨਜੀਤ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਅਤੇ ਸਮੂਹ ਦਰਸ਼ਕਾਂ ਨੂੰ ਬੇਨਤੀ ਕੀਤੀ ਹੈ ਕਿ ਕੌਮੀ ਆਵਾਜ਼ ਬੁਲੰਦ ਕਰਨ ਵਾਲੇ ਅਦਾਰੇ TV84 ਦੀ ਵੱਧ ਤੋਂ ਵੱਧ ਮਦਦ ਕਰਨ ਔਰ ਕੀਤੀ ਜਾਵੇ ਔਰ ਵਾਹਿਗੁਰੂ ਕਿਰਪਾ ਕਰਨ ਕੌਮ ਨੂੰ ਆਪਣਾ ਘਰ ਖਾਲਸਾ ਬਖਸ਼ਿਸ਼ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਗੁਲਜੀਤ ਕੌਰ ਜੀ ਅਤੇ ਮਾਤਾ ਕੁਲਵੰਤ ਕੌਰ ਜੀ ਅਤੇ ਸਮੂਹ ਬੈਂਸ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜਾ ਮਈ ਦਾ ਮਹੀਨਾ ਚੱਲ ਰਿਹਾ ਹੈ ਬੜਾ ਹੀ ਅਹਿਮੀਅਤ ਵਾਲਾ ਹੈ ਕਿਉਂਕਿ 24 ਸਾਲ ਪਹਿਲਾਂ 28 ਮਈ 1998 ਨੂੰ ਪਾਕਿਸਤਾਨ ਨੇ 6 ਨਿਊਕਲੀਅਰ ਧਮਾਕੇ ਕਰਕੇ ਦੁਨੀਆ ਦੇ ਨਿਊਕਲੀਅਰ ਕਲੱਬ ਵਿੱਚ ਸ਼ਮੂਲੀਅਤ ਕੀਤੀ ਸੀ। ਇਸ ਤੋਂ ਪਹਿਲਾਂ 11 ਤੇ 13 ਮਈ ਨੂੰ ਭਾਰਤ ਨੇ 5 ਨਿਊਕਲੀਅਰ ਧਮਾਕੇ ਕੀਤੇ ਸਨ ਔਰ ਪਾਕਿਸਤਾਨ ਦੇ ਨਿਊਕਲੀਅਰ ਪਾਵਰ ਬਣਨ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਕੀ ਜੰਗੀ ਤਬਦੀਲੀ ਹੋਈ ਅਤੇ ਇਸ ਦਾ ਸਿੱਖ ਕੌਮ ਤੇ ਕੀ ਅਸਰ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਕਿਉਂਕਿ ਸਾਡੀ ਟੈਕਨੀਕਲ ਟੀਮ ਦੇ ਮੁਖੀ ਜਿਹੜੇ ਨੇ ਉਹ ਅੱਜ ਕੱਲ ਫਲੂ ਵਾਇਰਸ ਦੇ ਨਾਲ ਲੜ ਰਹੇ ਨੇ ਤੇ ਇਹੀ ਕਾਰਨ ਹੈ ਕਿ ਸਾਡੇ ਜੂਨੀਅਰ ਮੈਂਬਰਸ ਉਹਨਾਂ ਦੀ ਹੈਂਡਲ ਕਰਨਾ ਵੀ ਔਖਾ ਹੈ ਔਰ ਪਿਛਲੇ 2 ਦਿਨ ਤਾਂ ਠੀਕ ਰਿਹਾ, ਅੱਜ ਥੋੜਾ ਜਿਹੜਾ ਅਸੀਂ ਡਿਲੇ ਕਰ ਰਹੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਜਿਸ ਪਰਿਵਾਰ ਨੇ ਕੀਤਾ ਹੈ ਉਹ ਸਾਡਾ ਨਾ ਸਿਰਫ ਖੈਰ ਖੁਆਹ ਹੈ, ਉਹਨਾਂ ਦੇ ਲਈ ਜਿੰਨੇ ਵੀ ਲਫ਼ਜ਼ ਮੈਂ ਕਹਿ ਸਕਾਂ ਥੋੜੇ ਨੇ। ਮਾਤਾ ਜੀ ਮਾਤਾ ਕੁਲਵੰਤ ਕੌਰ ਬੈਂਸ ਜਿਹੜੇ ਆਪ ਇੱਕ ਜਿੱਥੇ ਬਹੁਤ ਪੰਥ ਦਰਦੀ ਨੇ ਉੱਥੇ ਬਹੁਤ ਟੈਲੈਂਟਡ ਆਰਟਿਸਟ, ਉਹਨਾਂ ਦੇ ਹੱਥ ਦੀਆਂ ਬਣੀਆਂ ਪੇਂਟਿੰਗਸ ਜਿਹੜੀਆਂ ਨੇ ਉਹ ਜਿਹੜੀਆਂ ਨੇ ਮਿਊਜ਼ੀਅਮਸ ਦੇ ਵਿੱਚ ਲੱਗਣ ਵਾਲੀਆਂ ਹੁੰਦੀਆਂ ਨੇ ਉਹਨਾਂ ਨੇ ਸਾਨੂੰ ਵੀ ਭੇਟ ਕੀਤੀਆਂ ਹੋਈਆਂ ਔਰ ਜਿਸ ਪਿਆਰ ਔਰ ਮੁਹੱਬਤ ਨਾਲ ਉਹ TV84 ਦੇ ਨਾਲ ਜੁੜੇ ਹੋਏ ਨੇ ਮੈਂ ਸਮਝਦਾ ਵੀ ਸਾਡਾ ਉਹ ਬਹੁਤ ਕੀਮਤੀ ਸਰਮਾਇਆ ਨੇ ਔਰ ਜਦੋਂ ਤੱਕ ਮਾਵਾਂ ਦਾ ਸਾਡੇ ਸਿਰ ਤੇ ਹੱਥ ਹੈ ਉਹਨਾਂ ਦੀਆਂ ਅਰਦਾਸਾਂ ਔਰ ਮੈਨੂੰ ਇੱਕ ਰੂਹਾਨੀ ਆਗੂ ਦੇ ਲਫ਼ਜ਼ ਯਾਦ ਨੇ ਜਦੋਂ ਉਸ ਦੀ ਮਾਤਾ ਚੜ੍ਹਾਈ ਕਰ ਜਾਂਦੇ ਨੇ ਤੇ ਉਹ ਬਹੁਤ ਰੋਂਦੇ ਨੇ ਕਿ ਭਾਈ ਹੁਣ ਮੇਰੇ ਗੁਨਾਹ ਦੇ ਲਈ ਕੌਣ ਰੱਬ ਤੋਂ ਮਾਫੀ ਮੰਗੇਗਾ ਕਿ ਮੈਂ ਜੋ ਕੁਝ ਵੀ ਕਰਦਾ ਸੀ ਮੇਰੀ ਮਾਂ ਜਿਹੜੀ ਹੈ ਮੇਰੇ ਗੁਨਾਹ ਬਖਸ਼ਾ ਲੈਂਦੀ ਸੀ। ਸੋ ਮੈਂ ਸਮਝਦਾ ਬੇਸ਼ੱਕ ਸਾਡਾ ਹਰ ਜਿਹੜਾ ਵਿਊਅਰ ਹੈ ਸਾਡੇ ਲਈ ਕੀਮਤੀ ਹੈ, ਸਾਡਾ ਹਰ ਐਡਮਾਇਰਰ ਅਸੀਂ ਉਸ ਦੇ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ ਪਰ ਜਦੋਂ ਸਾਡੀਆਂ ਮਾਤਾਵਾਂ ਜਿਨ੍ਹਾਂ ਨੇ ਪਿਛਲਾ ਪੀਰੀਅਡ ਵੀ ਦੇਖਿਆ ਆਪਣੀ ਸਟਰਗਲ ਚੋਂ ਗੁਜ਼ਰੀਆਂ, ਸਿੱਖੀ ਸਦਕ ਵਿਸ਼ਵਾਸ ਹੈ
ਉਸ ਦੇ ਉੱਤੇ ਜਿਹੜੀਆਂ ਜਿਨ੍ਹਾਂ ਦੀ ਸਾਰੀ ਸ਼ਖਸੀਅਤ ਹੈ ਉਹਨਾਂ ਨੂੰ ਲੱਗਦਾ ਹੈ ਕਿ ਟੀਵੀ 84 ਪੰਥ ਲਈ ਕੁਝ ਕਰ ਰਿਹਾ ਔਰ ਸਾਡੇ ਲਈ ਅਸੀਸ ਦਿੰਦੀਆਂ ਨੇ ਸਾਨੂੰ, ਤੇ ਸਾਨੂੰ ਲੱਗਦਾ ਵੀ ਸਾਡਾ ਸਭ ਤੋਂ ਕੀਮਤੀ ਸਰਮਾਇਆ ਇਹੀ ਹੈ। ਔਰ ਇਹ ਸਮੁੱਚਾ ਬੈਂਸ ਪਰਿਵਾਰ ਜਿਹੜੀ ਕਿ ਇੱਕ ਪੂਰਾ ਵਕੀਲ ਪਰਿਵਾਰ ਹੈ, ਇਹਨਾਂ ਦੀ ਬੇਟੀ ਗੁਲਜੀਤ ਕੌਰ ਔਰ ਟੀਜੇ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਕਹਿੰਦੇ ਹਾਂ, ਇਹਨਾਂ ਦੇ ਬੇਟੇ ਇਹ ਔਰ ਇਹਨਾਂ ਦੇ ਹਸਬੈਂਡ ਵੀ ਖੁਦ ਵਕੀਲ ਸਨ। ਔਰ ਅੱਗੋਂ ਜਦੋਂ ਅਸੀਂ ਤੇਜ ਕਿਰਨ ਕੌਰ ਬੱਚੀ ਜਿਸ ਨੇ ਨਾ ਸਿਰਫ ਦਸਤਾਰਧਾਰੀ ਹੋ ਕੇ ਆਪਣੀ ਥਾਂ ਬਣਾਈ ਹੈ, ਇਸ ਵੇਲੇ ਕਾਂਗਰਸਮੈਨ ਜਿਹੜੇ ਸਵਾਤੀ ਦੇ ਆਫਿਸ 'ਚ ਉਹ ਜਿਹੜੇ ਨੇ ਲੈਜਿਸਲੇਚਰ ਉਹਨਾਂ ਦਾ ਇੱਕ ਵਿੰਗ ਹੁੰਦਾ ਹੈ, ਉਸ ਦੇ ਐਡਵਾਈਜ਼ਰ ਨੇ, ਯੂਨਾਈਟਿਡ ਸਿੱਖਸ ਦੇ ਨਾਲ ਵੀ ਕੰਮ ਕਰਦੇ ਨੇ। ਔਰ ਜਿੰਨਾ ਫੇਥ ਔਰ ਉਹਨਾਂ ਨੇ ਖੁਦ ਵੀ ਅੱਗੋਂ ਜਿਹੜਾ ਸਪਿਰਿਚੁਅਲ ਥਾਟ ਤੇ ਬੇਸਡ ਕਿਤਾਬ ਵੀ ਲਿਖੀ ਹੈ। ਔਰ ਮੈਂ ਜਦੋਂ ਵੀ ਇਸ ਬੱਚੀ ਨੂੰ ਮਿਲਦਾ ਮੈਂ ਸਮਝਦਾ ਵੀ ਜਿਨ੍ਹਾਂ ਪਰਿਵਾਰਾਂ 'ਚ ਜਿਵੇਂ ਮਾਤਾ ਜੀ ਕੁਲਵੰਤ ਕੌਰ ਬੈਂਸ ਦੀ ਲੈਗੇਸੀ ਹੈ, ਇਹ ਅੱਗੋਂ ਉਹ ਝੰਡਾ ਬਰਦਾਰ ਨੇ ਪੰਥ ਦੀ ਚੜ੍ਹਦੀ ਕਲਾ ਦੇ ਵੀ ਔਰ ਰੂਹਾਨੀ ਫੇਥ ਵੀ। ਔਰ ਇਸੇ ਤਰ੍ਹਾਂ ਭੈਣ ਜੀ ਗੁਲਜੀਤ ਕੌਰ ਜਿਹੜੇ ਬਹੁਤ ਪਿਆਰ ਕਰਨ ਵਾਲੇ ਨੇ, ਹਰ ਇੱਕ ਦੇ ਨਾਲ ਹਮਦਰਦੀ ਕਰਦੇ ਨੇ ਔਰ ਉਹਨਾਂ ਨੇ ਅਸੀਂ ਹਮੇਸ਼ਾ ਹੀ ਬੈਂਸ ਪਰਿਵਾਰ ਦੇ ਸ਼ੁਕਰਗੁਜ਼ਾਰ ਹਾਂ ਕਿ ਹਰ ਪੱਖ ਤੋਂ ਸਾਡੇ ਈਵਨ ਪਰਿਵਾਰਕ ਜ਼ਿੰਦਗੀ 'ਚ ਵੀ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਔਰ ਕੋਵਿਡ ਦੇ ਚੱਲਦੇ ਆ ਜਿਹੜਾ ਕਿਉਂਕਿ 2 ਸਾਲ ਤੋਂ ਆਲਮੋਸਟ ਕੋਈ ਬਹੁਤੀ ਐਕਟੀਵਿਟੀ ਨਹੀਂ ਸੀ, ਪਰ ਇਹਨਾਂ ਨੇ ਇੰਨਾ ਜੈਨਰਸਲੀ ਸਾਨੂੰ ਡੋਨੇਟ ਕੀਤਾ ਕਿ ਅਸੀਂ ਜਿਹੜਾ ਉਸ ਨਾਲ ਬਾਗੋ ਬਾਗ ਹੋਏ ਆ। ਜ਼ਾਹਿਰ ਹੈ ਅਸੀਂ ਸਟਰਗਲਿੰਗ ਫੇਜ਼ ਦੇ ਵਿੱਚ ਹੈਗੇ ਆ ਇਸ ਵੇਲੇ, ਹਰ ਪੈਨੀ ਕਾਊਂਟ ਕਰਦੀ ਹੈ ਔਰ ਅਸੀਂ ਬੈਂਸ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ, ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਮਾਤਾ ਜੀ ਕੁਲਵੰਤ ਕੌਰ ਜੀ ਨੂੰ ਚੜ੍ਹਦੀ ਕਲਾ ਦੇਣ, ਦੇ ਅਰੋਗਤਾ ਦੇਣ ਔਰ ਇਵੇਂ ਹੀ ਸਿੱਖੀ ਵੈਲਿਊਜ਼ ਪਰਿਵਾਰ ਦੇ ਵਿੱਚ ਬਣੀਆਂ ਰਹਿਣ। ਮਈ ਦੇ ਦਿਨ ਬੇਸ਼ੱਕ 27 ਮਈ ਦਾ ਅੱਜ ਦਿਨ ਹੈ, ਜਵਾਹਰ ਲਾਲ ਨਹਿਰੂ 27 ਮਈ 1964 ਨੂੰ ਇਸ ਦੁਨੀਆ ਤੋਂ ਤੁਰ ਗਏ। ਉਹ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਤੋਂ ਪਹਿਲਾਂ ਉਹਨਾਂ ਦੀ ਆਪਣੀ ਲੈਗੇਸੀ, ਉਹਨਾਂ ਤੋਂ ਪਹਿਲਾਂ ਦਾ ਭਾਰਤ ਜਾਂ ਸਿੱਖ ਕੌਮ ਨਾਲ ਸੰਬੰਧਾਂ ਦਾ ਜਾਂ ਰਿਸ਼ਤਿਆਂ ਦਾ ਕੀ ਜਿਹੜਾ ਉਹ ਪਹਿਲਾ ਵਜੂਦ ਸੀ ਔਰ ਉਸ ਤੋਂ ਬਾਅਦ ਭਾਰਤ 1964 ਤੋਂ ਬਾਅਦ ਅੱਜ ਕਿੱਥੇ ਖੜਾ ਹੈ। ਪਰ ਸਾਊਥ ਏਸ਼ੀਆ ਦੇ ਖਿੱਤੇ 'ਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਜਿਸ ਗੱਲ ਦਾ ਪ੍ਰਭਾਵ ਉਦੋਂ ਵੀ ਕਬੂਲਿਆ ਗਿਆ ਔਰ ਆਉਣ ਵਾਲੇ ਪੀਰੀਅਡ 'ਚ ਵੀ ਕਬੂਲਿਆ ਜਾਂਦਾ ਰਹੇਗਾ। ਯੂਕਰੇਨ ਦੇ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਨਿਊਕਲੀਅਰ ਹਥਿਆਰਾਂ ਦੀ ਚਰਚਾ ਹੋਰ ਵੀ ਹੋਣੀ ਸ਼ੁਰੂ ਹੋਈ ਹੈ, ਇਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਅਸੀਂ ਇਹ ਦੱਸਦੇ ਹੀ ਹੈ ਕਿ ਮਈ ਦਾ ਮਹੀਨਾ ਇਸ ਲਈ ਅਹਿਮੀਅਤ ਵਾਲਾ ਹੈ ਕਿ ਬੇਸ਼ੱਕ ਭਾਰਤ ਨੇ 1974 ਦੇ ਵਿੱਚ ਪੰਜਾਬ ਦੇ ਪਛਵਾੜੇ 'ਚ ਰਾਜਸਥਾਨ ਦੇ ਪੋਖਰਾਨ ਮੁਕਾਮ ਦੇ ਉੱਤੇ ਐਟੋਮਿਕ ਧਮਾਕਾ ਕੀਤਾ ਸੀ। ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਔਰ ਭਾਰਤ ਐਟੋਮਿਕ ਪਾਵਰ ਬਣਿਆ ਸੀ, ਪਰ ਉਹ ਇੱਕ ਕਰੂਡ ਕਿਸਮ ਦਾ ਬੰਬ ਸੀ ਜਿਸ ਨੂੰ ਉਹਨਾਂ ਨੇ ਟੈਸਟ ਕੀਤਾ। ਲੇਕਿਨ ਜਦੋਂ ਅਸੀਂ ਅਜੋਕੇ ਪੀਰੀਅਡ ਦੇ ਵਿੱਚ ਦੇਖਦੇ ਹਾਂ ਤਾਂ ਫਿਰ 11 ਮਈ ਤੇ 13 ਮਈ ਇਹ ਉਹ ਦਿਨ ਨੇ ਕਿ 11 ਮਈ 1998 ਨੂੰ ਜਦੋਂ ਅਟਲ ਬਿਹਾਰੀ ਵਾਜਪਾਈ ਭਾਰਤ ਦਾ ਪ੍ਰਧਾਨ ਮੰਤਰੀ ਸੀ, LK ਅਡਵਾਨੀ ਗ੍ਰਹਿ ਮੰਤਰੀ ਸੀ, ਤੇ ਫਿਰ ਉੱਪਰੋਂ ਥੱਲੇ 4 ਧਮਾਕੇ ਭਾਰਤ ਨੇ 11 ਮਈ ਨੂੰ ਉਸੇ ਹੀ ਪੋਖਰਾਨ ਦੇ ਮੁਕਾਮ ਦੇ ਉੱਤੇ ਕਰਕੇ ਆਪਣੇ ਆਪ ਨੂੰ ਇੱਕ ਵਾਰ ਫਿਰ ਨਿਊਕਲੀਅਰ ਪਾਵਰ ਦੇ ਤੌਰ ਤੇ ਡਿਕਲੇਅਰ ਕੀਤਾ। ਔਰ ਫਿਰ 2 ਦਿਨ ਬਾਅਦ 13 ਮਈ ਨੂੰ ਉਹਨਾਂ ਨੇ ਇੱਕ ਹੋਰ ਧਮਾਕਾ ਕੀਤਾ। ਸੋ ਇਹਨੇ ਰੋਹ 5 ਧਮਾਕਿਆਂ ਦੇ ਨਾਲ ਭਾਰਤ ਜਿਹੜਾ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਿਊਕਲੀਅਰ ਕਲੱਬ ਦੇ ਵਿੱਚ ਆਇਆ। ਹਾਲਾਂਕਿ ਜਿਵੇਂ ਮੈਂ ਕਿਹਾ ਕਿ 1974 ਦੇ ਵਿੱਚ ਹੀ ਕਰੂਡ ਜਿਹੜਾ ਐਟੋਮਿਕ ਬੰਬ ਦਾ ਟੈਸਟ ਹੋਇਆ ਸੀ। ਹੁਣ ਇਹ ਪਾਕਿਸਤਾਨ ਦੇ ਲਈ ਬਹੁਤ ਵੱਡਾ ਚੈਲੰਜ ਬਣ ਗਿਆ ਔਰ ਅਸੀਂ ਇਹ ਦੱਸਦੇ ਹੀ ਹੈ ਕਿ ਬੇਸ਼ੱਕ ਜਦੋਂ ਪਹਿਲਾ ਐਟੋਮਿਕ ਧਮਾਕਾ ਭਾਰਤ ਨੇ ਕੀਤਾ ਉਸਨੇ ਵੀ ਉਸ ਪਲਾਂਟ ਨੂੰ ਯੂਜ਼ ਕੀਤਾ ਸੀ ਜਿਹੜਾ ਕੈਨੇਡਾ ਨੇ ਲਾਇਆ ਸੀ, ਹਾਰਡ ਵਾਟਰ ਜਿਹਨੂੰ ਅਸੀਂ ਕਿਹਾ ਜਾਂਦਾ ਹੈ ਕਿਸੇ ਹੋਰ ਪਰਪਸ ਲਈ, ਪਰ ਉਸ ਨੂੰ ਦੂਸਰੇ ਪਾਸੇ ਕਰਕੇ ਐਨਰਿਚਡ ਯੂਰੇਨੀਅਮ ਦੇ ਰਾਹੀਂ ਇਹ ਧਮਾਕਾ ਕੀਤਾ ਗਿਆ ਸੀ। ਔਰ ਪਾਕਿਸਤਾਨ ਉਸ ਤੋਂ ਪਹਿਲਾਂ ਕਿਉਂਕਿ 1971 ਦੀ ਭਾਰਤ ਦੀ ਜਿਹੜੀ ਸਾਜ਼ਿਸ਼ ਸੀ ਪਾਕਿਸਤਾਨ ਦੇ ਖਿਲਾਫ ਮਸ਼ਰਕੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਉਣ ਦੀ,
और पाकिस्तान का जनरल यहिया खां और वो सारी मिस हैंडलिंग का नतीजा सी कि 90,000 के करीब पाकिस्तानी मिलिटरी और सिविलियन लोग वो भारत की फौज के कब्जे में आए और जुल्फिकार अली भुट्टो जिहड़ा फिर वैस्ट पाकिस्तान नूं हैड कर रहा सी एज ए प्राइम मिनिस्टर, उसने शिमला एग्रीमेंट इंदिरा गांधी दे नाल कीता। ज़ाहिर है कि एक ह्यूमिलेशन सी कि तुहाडी इन्नी वड्डी फौजी गिणती दे विच जिहड़ी है वो प्रिजनर ऑफ वॉर बन जांदे ने, अद्धा मुल्क जिहड़ा है पाकिस्तान टुट जांदा है। और उस सारे दे बावजूद शिमला एग्रीमेंट तो बाद इंदिरा गांधी तां 7वें आसमान ते सी, उदों ही अटल बिहारी वाजपेयी जिहड़ा भारतीय जनसंघ का लीडर सी उन्हें इंदिरा गांधी नूं दुर्गा का अवतार कहा सी। हुण ज़ाहिर है कि जदों दुर्गा की कॉनोटेशन वरती जाती है तो दुर्गा ये सिर्फ शक्ति की देवी के तौर पर ही नहीं है, दुर्गा की कॉनोटेशन जिहड़ी है वो राक्षसां का नाश करना है। और राक्षस जदों उन्होंने दुर्गा की रीइनकारनेशन कहते हैं, फिर उही जिहड़ी हिंदू माइंडसैट दे विच मुसलमानां दे लई मरेच लफज और उस तो पहला जदों इन्हां आर्यंस ने द्राविड़ां दे खिलाफ जिहड़े मूल निवासी सी उस धरती दे वायलेंट तरीके अपनाए सी ते उस सारे नूं भी उन्होंने सुर असुर जंग का रूप दिता सी, देवते ते राक्षस। और इसे तरह जदों वाजपेयी दुर्गा का अवतार कहंदा है तो ये मुसलमानां दे खिलाफ यही सी कि इन्हें उवें ही जिहड़ा उन्हां दा खून बहाया जिवें कि दुर्गा ने राक्षसां दा बहाया सी। और भुट्टो जिहड़ा कि एक वो सारे तो बाद बेशक शिमला एग्रीमेंट के थले अपने सोल्जर तो वापस ले ले, कुछ बॉर्डर थोड़ा बहुत जिहड़ा एक्सीड किया कुछ एरिया, लेकिन उस तो फौरन बाद जदों इंदिरा गांधी ने 1974 च एटॉमिक धमाका किया तो ज़ाहिर है पाकिस्तान नूं ये गल नज़र आ गई कि जे असीं, क्योंकि उस तो पहला इमीडिएट 47 तो बाद वाटर इशू एक वड्डा इशू सी, कश्मीर इशू तो इलावा कश्मीर इशू 1948 खड़ा होया, लेकिन वाटर इशू जदों इंडिया ने फिरोजपुर और माधोपुर दे हैडवर्क्स सतलुज और रावी दे ये बंद कर दिते सी और उदों आलमोस्ट वॉर वाल गल वध रही सी, वर्ल्ड बैंक ने इंटरवीन किया और 1960 दे विच फिर इंडस वाटर ट्रीटी हुई। उदों पाकिस्तान की राजधानी कराची सी, नेहरू फ्लाई करके कराची गया और उस ट्रीटी ते साइन किए। लेकिन फिर 65 दी वॉर एक वखरी डिबेट है कि किने शुरुआत की पाकिस्तान का ऑपरेशन जिब्राल्टार इसलिए जिम्मेवार सी जां कोई होर सी, लेकिन इस कोई शक नहीं है कि 65 की जंग एक इक्वलाइजर जिहा सी, एयरफोर्स दे विच पाकिस्तान की बढ़त सी, ग्राउंड के उत्ते भारत की थोड़ी बहुत एडवांसमेंट सी, लेकिन जिहड़ा फाइनली ताशकंद समझौते के तहत जो टैरीटरी दोनों पासों ली गई सी वो वापस की गई। और 65 तो बाद 71 दे विच बंगलादेश का भारतीय फौज वालों इंटरवीन करके होंद च लियाना पाकिस्तान के लिए एक वड्डा सैटबैक सी। और 1974 का जिहड़ा एटॉमिक धमाका सी उसने फरदर भारत की सुपीरियोरिटी विज़ावी पाकिस्तान एस्टैबलिश कर दी। हुण ये वो पीरीयड सी कि जुल्फिकार अली भुट्टो बेशक वो एक लूजिंग ग्राउंड तो अद्धा देश जदों जा चुका सी उसने टेक ओवर किया, लेकिन एक गल एक ब्रिलियंट इंटैलेक्चुअल होने के नाते दुनिया की सारी स्थिति नूं समझण दे नाते उसने देख लिया कि जे पाकिस्तान न्यूक्लीयर पावर नहीं बनेगा तो इस खिते दे विच पाकिस्तान की होंद इवें ही होएगी जिवें कि भूटान ते नेपाल दी है कि वो जस्ट एक उन्हां दी एक सपोर्टिव स्टेट के तौर पर इंडिया दी एग्जिस्ट कर सकता है, उहदी अपनी होंद या उहदा अपना प्राइड नहीं होएगा। और यही वो पीरीयड सी जिहदे च कि पाकिस्तान ने जां भुट्टो ने यह तैया किया कि उन्होंने न्यूक्लीयर पावर बनना। एक बड़ी फेमस कोट उस पीरीयड की भुट्टो की कही जाती है कि असीं घाह खा लवांगे पर बंब जरूर बनावांगे। और एक फिर वखरी कहानी है कि क्योंकि जदों असीं बॉम्ब टैक्नीक की गल करते हैं उहदे लई जां प्लूटोनीयम है जां यूरेनीयम है, यूरेनीयम की एनरिचमेंट उसका डिजाइन उसका और एक वड्डा खर्चे का था। सो भुट्टो की सक्सैस ये सी कि उन्हें सारियां ही जिहड़ियां इस्लामिक कंट्रीज़ भावें वो एक दूजे दे नाल टकराऽ च भी सी, भावें वो सऊदी अरेबिया है जां लीबिया है जां ईरान है, उन्हें
हर एक मुल्क का दौरा किया, उन्होंने दसिया कि भाई देखो हुण असी ऑलरेडी जदों साइंस की एडवांसमेंट हुई तो इस्लामिक सिविलाइजेशन या इस्लामिक मुल्क पछड़े, यूरोप की बढ़त है, और हुण न्यूक्लीयर पावर के थले कि भाई असी 1.5 बिलियन या दुनिया के इन्ने मुल्क हैं इस्लामिक, लेकिन इस वेले वो ट्रैडिशनल वैपन्स वाली लड़ाई नहीं रही, हुण तां न्यूक्लीयर है, और इस तुसी साडी मदद करो ताकि असी न्यूक्लीयर शक्ति बन सकीए, और ये तुहाडे सब की हिफाजत भी या तुहाडे सब दे भी ये भले च ही होएगा इस्लामिक मुल्कां दे। सो जिहड़े ने टैची भर भर के नोटां दे भी आए, और फिर भुट्टो ने अपने जिहड़े साइंटिस्ट सी और इहदे च डॉक्टर अब्दुल कादर उन्हां दा खास तौर ते जिक्र है कि उन्होंने किवें यूरोप च जिथे वो काम करते सी वो किहड़े मुल्कां चों किवें उन्होंने किहड़ी टैक्नीक लिआंदी। पर कटिंग द स्टोरी शॉर्ट जिहड़ा पाकिस्तान दा न्यूक्लीयर दे उत्ते काम है इस पीरीयड दे विच ही शुरू हुंदा है, और वो फिर जदों ईवन जुल्फिकार अली भुट्टो नूं जियाउल हक जिहड़ा है वो जुडिशियल मर्डर जिसनूं कहा जांदा उहदे तहत जेल च भी डक दिंदा है ते जियाउल हक टेक ओवर करदा है, और यही उही पीरीयड है जदों कि सोवियत यूनीयन 1979 दे विच अटैक करदा है अफगानिस्तान ते, और जियाउल हक का पीरीयड उदे तो लैके आलमोस्ट 1988 तक चलता है अमरीकन दबाव के बावजूद, क्योंकि फिर एक अमरीका की भी मजबूरी बन गई क्योंकि अमेरिका सोवियत यूनीयन के खिलाफ जंग च मुजाहिदीन का कानसैप्ट दे के पाकिस्तान के नाल भागीदारी करता है। सो प्रैशर तो पाकिस्तान ते रहा कि ये काम मत करो, लेकिन एक क्रेडिट जियाउल हक नूं भी जाता है कि उसके दौर च भी उस दे उत्ते काम जारी रहा, और एक ये जिहड़ी जिसनूं हाइपोथेसिस कह लो या थीसिस कह लो ये भी है कि 1984-85 तक पहुँचते हैं जिहड़ा वो पाकिस्तान इस कैपेबल हो गया सी, ईवन किश्ता इस तो पहला भी कहंदे ने कि वो न्यूक्लीयर टेस्ट कर सकदा सी, पर हर चीज़ की टाइमिंग हुंदी है। पाकिस्तान ये भी समझदा सी कि भाई न्यूक्लीयर टेस्ट करने तो बाद सैंक्शनस लगणगियां, असीं उहनूं फेस नहीं कर पावांगे, और ये मैं समझदा है भी जदों वाजपेयी सरकार ने 1998 11 तो 13 मई नूं ये धमाके पोखरान दे विच कीते, और ये उन्हां दे लई कोई लोड़ींदे नहीं सी क्योंकि ऑलरेडी इंडिया दा एटॉमिक पावर बन ही चुका सी, लेकिन किते ना किते उन्हां नूं ये लगदा सी कि जिहड़ा पाकिस्तान दा न्यूक्लीयर प्रोग्राम है ये ब्लफ है, एंड वी शुड कॉल ऑफ दैट ब्लफ। उत्थे उन्हां दी इंटैलीजेंस फेलियर भी हुई, और दूसरे पासे ज़ाहिर है कि वाजपेयी भावें उन्होंने एक हिंदूत्ववाद दा मॉडरेट फेस के तौर पर प्रेजेंट किया जाता है, पर वो ये भी दसना चाहते सी कि जी जिहड़ा काम असीं करके और असीं हिंदूत्ववाद नूं अगे लैके जावांगे, और दूसरा क्योंकि तुसीं एकदम बाद देखते हो कि अडवाणी जिहड़ा होम मिनिस्टर है ये बम धमाके करन तो 3-4 दिन बाद वो कश्मीर की गल करदा और पाकिस्तान नूं धमकी भरे अंदाज कहंदा, जिहदा मतलब पंजाबी च कहना हो कि कश्मीर फड़ा दिओ नहीं तो तुहाडा असीं बुरा हाल करांगे, क्योंकि उन्हां नूं ये सी कि भी ये गेम ओवर है। हुण दूसरे पासे अमेरिका या अमेरिकन इंटैलीजेंस जिहड़ी समझदी सी कि पाकिस्तान कोल कैपेबिलिटी है, अमेरिका च प्रेजिडेंट बिल क्लिंटन सन, पाकिस्तान के प्राइम मिनिस्टर नवाज शरीफ सी, और उस वेले पाकिस्तान के फौजी जनरल जहांगीर करामत ये उन्होंने फौजी जनरल सी। हुण अमरीका इस गल नूं तो जिहड़ा वो काफ़ी वो समझदा सी कि भी ये ठीक नहीं होएगा जो पाकिस्तान धमाके करेगा, सो उन्होंने अपना सगों 2 मैंबर डेलीगेशन भी मिस्टर टैलबर्ट और उसकी कमांड विच भेजा। डायरैक्टली क्लिंटन ने एक बहुत जिन्हों कहो कि लुभाना फाइनैशियल पैकेज भी पाकिस्तान नूं देण दा कहा कि भाई इन्ने $1 बिलियन असी देंगे और ये वो ते तुसीं जिहड़ा है वो ना करो मांग। लेकिन पाकिस्तान मैं समझदा है कि कुछ मोमेंट्स जिहड़ियां ने वो हिस्टोरिकल हुंदियां, जे उस वेले अमरीकी दबाव के थले जां दूसरे उस माहौल के थले पाकिस्तान धमाके ना करदा तो फिर उहदा उही हशर होना सी जो अज यूक्रेन का हो रहा, क्योंकि इस गल का ध्यान रहे कि यूक्रेन के कोल न्यूक्लीयर एसैट सी, पर जदों ये सारा आपस दे विच अमरीका और मिखाइल गोर्बाचोव सोवियत यूनीयन का और यूक्रेन ये फ्रेंडली, क्योंकि 15 उहदे हिस्से
ਪੀਸਫੁਲ ਤਰੀਕੇ ਨਾਲ ਹੀ ਮਿਖਾਇਲ ਗੋਰਬਾਚੋਵ ਨੇ ਕੀਤੇ ਤੇ ਯੂਕਰੇਨ ਨੂੰ ਉਹਨਾਂ ਨੇ ਮਨਾ ਲਿਆ ਕਿ ਵੀ ਉਹ ਆਪਣਾ ਨਿਊਕਲੀਅਰ ਐਸੈਟ ਛੱਡਦਾ ਹੈਗਾ। ਅਮਰੀਕਾ ਨੇ ਵੀ ਗਰੰਟੀ ਲਈ ਕਿ ਉਹ ਉਹਨੂੰ ਦੀ ਹਿਫਾਜ਼ਤ ਕਰੇਗਾ, ਰਸ਼ੀਅਨ ਫੈਡਰੇਸ਼ਨ ਨੇ ਵੀ ਲਈ ਔਰ ਯੂਕਰੇਨ ਨੇ ਆਪਣੇ ਨਿਊਕਲੀਅਰ ਹਥਿਆਰ ਗਿਵ ਅਪ ਕਰ ਦਿੱਤੇ। ਨਤੀਜਾ ਅੱਜ ਅਸੀਂ ਦੇਖ ਰਹੇ ਹਾਂ ਕਿ ਜੇ ਯੂਕਰੇਨ ਦੇ ਕੋਲ ਨਿਊਕਲੀਅਰ ਹਥਿਆਰ ਹੁੰਦੇ ਤੇ ਰਸ਼ੀਆ ਡੇਅਰ ਨਹੀਂ ਸੀ ਕਰ ਸਕਦਾ ਕਿ ਉਹ ਉਸ ਦੇ ਉੱਤੇ ਅਟੈਕ ਕਰਦਾ। ਇਹੀ ਕਾਰਨ ਸੀ ਕਿ ਉਸ ਪੀਰੀਅਡ ਦੇ ਵਿੱਚ ਪਾਕਿਸਤਾਨ ਦੇ ਉੱਤੇ ਥਿੰਕਿੰਗ ਔਰ ਇਸੇ ਤਰ੍ਹਾਂ ਈਵਨ ਸਾਊਥ ਅਫਰੀਕਾ ਜਿਹੜਾ ਨਿਊਕਲੀਅਰ ਡਿਵੈਲਪ ਕਰਨਾ ਚਾਹੁੰਦਾ ਸੀ ਪਰ ਉਹ ਅਮਰੀਕਾ ਦੇ ਔਰ ਦੂਸਰੇ ਕਿ ਜੀ ਫਾਈਨੈਂਸ਼ੀਅਲ ਇਨਸੈਂਟਿਵ ਉਹਨੇ ਛੱਡ ਦਿੱਤਾ ਸੀ ਪ੍ਰੋਗਰਾਮ। ਔਰ ਜੇ ਪਾਕਿਸਤਾਨ ਨਿਊਕਲੀਅਰ ਕੈਪੇਬਲ ਆਪਣਾ ਹੋਣ ਦਾ ਇਹਨਾਂ ਧਮਾਕਿਆਂ ਰਾਹੀਂ ਜਿਹੜਾ ਆਲਮੋਸਟ 2 ਹਫ਼ਤੇ ਬਾਅਦ ਪਾਕਿਸਤਾਨ ਨੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 27 ਮਈ ਦਾ ਦਿਨ ਹੈ ਸਾਡੇ, ਲੇਕਿਨ ਉੱਥੇ ਆਲਮੋਸਟ 28 ਮਈ ਹੋ ਚੁੱਕੀ ਹੈ ਔਰ 28 ਮਈ 1998 ਨੂੰ 11 ਤੇ 13 ਮਈ 1998 ਨੂੰ ਭਾਰਤ ਜਿਹੜਾ ਉਹ ਆਪਣੇ 5 ਧਮਾਕੇ ਕਰਦਾ ਤੇ ਪਾਕਿਸਤਾਨ ਜਿਹੜਾ 28 ਮਈ ਨੂੰ 5 ਧਮਾਕੇ ਇੱਕੋ ਵੇਲੇ ਕਰਦਾ ਬਲੋਚਿਸਤਾਨ ਦੇ ਸ਼ਗਾਈ ਡੈਜ਼ਰਟ ਦੇ ਵਿੱਚ ਔਰ ਸ਼ਗਾਈ 1 ਉਹਦਾ ਕੋਡ ਨੇਮ ਹੈ ਔਰ 2 ਦਿਨ ਬਾਅਦ 30 ਨੂੰ ਉਹ ਇੱਕ ਧਮਾਕਾ ਫਿਰ ਉੱਥੇ ਹੋਰ ਕਰਦਾ ਸ਼ਗਾਈ 2 ਜਿਹਦਾ ਕੋਡ ਨੇਮ ਹੈ। ਸੋ ਭਾਰਤ ਦੇ ਜਵਾਬ ਦੇ ਵਿੱਚ 5 ਧਮਾਕਿਆਂ ਦੇ ਜਵਾਬ 'ਚ ਪਾਕਿਸਤਾਨ ਨੇ 6 ਧਮਾਕੇ ਕਰਕੇ ਦੁਨੀਆ ਦੇ ਵਿੱਚ ਇੱਕ ਤਹਿਲਕਾ ਵੀ ਮਚਾਇਆ। ਭਾਰਤ ਦੇ ਵਿੱਚ ਜੇ ਤੁਸੀਂ ਉਸ ਪੀਰੀਅਡ 'ਚ ਦੇਖੋ ਵੀ ਉਹਨਾਂ ਦਾ ਹਾਲ ਕੀ ਸੀ ਕਿ ਅਡਵਾਨੀ ਤੋਂ ਲੈ ਕੇ ਥੱਲੇ ਤੱਕ ਸਭ ਦੇ ਬੁੱਲਾਂ ਦੇ ਉੱਤੇ ਫਿਰ ਸਿਕਰੀ ਜੰਮੀ ਹੋਈ ਸੀ ਔਰ ਇਹ 1998 ਦੇ ਇਹਨਾਂ ਨਿਊਕਲੀਅਰ ਧਮਾਕਿਆਂ ਦੇ ਨਾਲ ਜਿਹੜੀ ਸਾਨੂੰ ਵੀ ਜਿਹੜੀ ਐਜ਼ ਏ ਐਨਾਲਿਸਟ ਜਾਂ ਐਜ਼ ਏ ਐਕਟਿਵਿਸਟ ਪਜ਼ੀਰ ਆਈ ਮਿਲੀ ਕਿਉਂਕਿ ਸਾਡਾ ਵੀਕਲੀ ਕਾਲਮ ਖਾਲਿਸਤਾਨ ਕਾਲਿੰਗ ਅੰਗਰੇਜ਼ੀ ਔਰ ਪੰਜਾਬੀ 'ਚ ਛਪਦਾ ਸੀ ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਨੇ ਮਿਸਟਰ ਰਿਆਜ਼ ਖੋਖਰ ਜੇ ਮੈਂ ਗਲਤ ਨਾ ਹੋਵਾਂ ਪਾਕਿਸਤਾਨ ਦੇ ਐਂਬੈਸਡਰ ਸਨ ਵਾਸ਼ਿੰਗਟਨ ਡੀਸੀ ਦੇ ਵਿੱਚ ਔਰ ਇਹ 11 ਮਈ ਨੂੰ ਇੰਡੀਆ ਨੇ ਧਮਾਕੇ ਕੀਤੇ। ਉਸ ਤੋਂ 3 ਦਿਨ ਪਹਿਲਾਂ ਅਸੀਂ ਆਪਣਾ ਵੀਕਲੀ ਕਾਲਮ ਖਾਲਿਸਤਾਨ ਕਾਲਿੰਗ ਦੇ ਵਿੱਚ ਲਿਖਿਆ ਕਿ ਸਾਡੇ ਜ਼ਰਾਏ ਉੱਥੇ ਦੱਸਦੇ ਨੇ ਕਿ ਭਾਰਤ ਬਹੁਤ ਜਲਦੀ ਧਮਾਕੇ ਕਰਨ ਜਾ ਰਿਹਾ। ਅਸੀਂ ਇਹ ਕਿਹਾ ਕਿ ਵੀ ਹੈਵ 20 ਮਿਲੀਅਨ ਪੇਅਰਸ ਆਫ ਆਈਜ਼ ਐਂਡ ਈਅਰਸ ਔਨ ਦਾ ਗਰਾਊਂਡ ਔਰ ਅਸੀਂ ਦੱਸ ਰਹੇ ਹਾਂ ਅਸੀਂ ਦੇਖ ਰਹੇ ਹਾਂ ਕਿ ਰਾਜਸਥਾਨ ਦੇ ਉਸ ਏਰੀਆ ਦੇ ਵਿੱਚ ਐਕਟੀਵਿਟੀ ਹੋ ਰਹੀ ਹੈ ਔਰ ਕੁਛ ਨਾ ਕੁਛ ਹੋਣ ਜਾ ਰਿਹਾ। ਇਹ ਬੇਸ਼ੱਕ ਸਾਡਾ ਤਾਂ ਖਬਰਾਂ ਦੀ ਮੋਨੀਟਰਿੰਗ ਤੇ ਜਾਂ ਥੋੜੀ ਬਹੁਤ ਗਰਾਊਂਡ ਰਿਪੋਰਟਿੰਗ ਤੋਂ ਵੀ ਸੀ ਲੇਕਿਨ ਜਦੋਂ ਇਹ ਧਮਾਕੇ ਹੋ ਗਏ ਇਹ ਇੱਕਦਮ ਬੜੀ ਵੱਡੀ ਖਬਰ ਬਣੀ ਔਰ ਮਿਸਟਰ ਰਿਆਜ਼ ਖੋਖਰ ਜਿਹੜੇ ਪਾਕਿਸਤਾਨ ਦੇ ਐਂਬੈਸਡਰ ਸੀ ਉਹਨਾਂ ਨੂੰ ਅਸਿਸਟੈਂਟ ਸੈਕਟਰੀ ਆਫ ਸਟੇਟ ਸਾਊਥ ਏਸ਼ੀਆ ਦਾ ਮਿਸਟਰ ਇੰਦਰਫੁੱਤ ਉਹਨੂੰ ਮਿਲਣ ਗਏ ਔਰ ਉਹਨਾਂ ਦੇ ਕੋਲੋਂ ਖਾਲਿਸਤਾਨ ਕਾਲਿੰਗ ਦਾ ਕਾਪੀ ਵੀ ਸੀ ਔਰ ਉਹਨਾਂ ਨੇ ਉਹਨੂੰ ਕਿਹਾ ਮਿਸਟਰ ਇੰਦਰਫੁੱਤ ਨੂੰ ਕਿ ਬਈ ਆ ਤੁਹਾਡਾ ਇਹਦੇ ਤੇ ਦੱਸੋ ਤੁਸੀਂ ਉਦੋਂ ਜੇ ਪਾਕਿਸਤਾਨ ਨੇ ਧਮਾਕੇ ਨਹੀਂ ਸੀ ਕੀਤੇ ਔਰ ਇੰਦਰਫੁੱਤ ਨੇ ਕਿਹਾ ਕਿ ਵੀ ਅਸੀਂ ਤਾਂ ਜਿਹੜਾ ਪਤਾ ਹੀ ਨਹੀਂ ਲੱਗਾ ਇੰਡੀਆ ਨੇ ਸਾਨੂੰ ਚੀਟ ਕੀਤਾ ਇਹ ਉਹ ਉਹਨੇ ਇੰਡੀਆ ਦਾ ਉਹਨੇ ਕਿਹਾ ਕਿ ਵੀ ਜੇ ਤੁਹਾਡੀ ਇੰਨੇ ਬਿਲੀਅਨ ਡਾਲਰ ਦੀ ਇਨਵੈਸਟੀਗੇਟਿਵ ਏਜੰਸੀ CIA ਉਦੋਂ 30 ਕਿ 32 ਬਿਲੀਅਨ ਡਾਲਰ ਸੀ ਉਹਨਾਂ ਦਾ ਬਜਟ ਕਿ ਵੀ ਜੇ ਉਹ ਨਹੀਂ ਕਰ ਸਕੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਆਹ ਦੇਖੋ ਇੱਕ ਸਿੱਖ ਜਿਹੜਾ ਪੀਰੀਓਡਿਕਲ ਦੇ ਵਿੱਚ ਛਪਿਆ ਹੋਇਆ ਤੁਹਾਨੂੰ ਕਿਵੇਂ ਨਹੀਂ ਪਤਾ ਲੱਗਾ ਔਰ ਜਿਵੇਂ ਇਹ ਸਟੋਰੀ ਕਿਉਂਕਿ ਸਾਨੂੰ ਵੀ ਨਾ ਪਤਾ ਲੱਗਦਾ ਵੀ ਰਿਆਜ਼ ਖੋਖਰ ਔਰ ਇੰਦਰਫੁੱਤ ਵਿੱਚ ਕਾਰ ਕੀ ਹੋਇਆ ਕਿਉਂਕਿ ਇਹ ਸਟੋਰੀ ਅਗਲੇ ਦਿਨ ਜਿਹੜੀ ਹੈ ਉਹ ਨਿਊਯਾਰਕ ਟਾਈਮਸ ਨੇ ਕੀਤੀ ਔਰ ਉਹਨਾਂ ਨੇ ਚੜ੍ਹਦੀ ਕਲਾ ਖਾਲਿਸਤਾਨ ਕਾਲਿੰਗ ਕਾਲਮ ਚੜ੍ਹਦੀ ਕਲਾ ਛਪਦਾ ਸੀ ਸਾਰੀ ਉਹਦਾ ਕ੍ਰੈਡਿਟ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਵੈਨ ਦਾ ਰਿਆਜ਼ ਖੋਖਰ ਹੀ ਪੁੱਟ ਦੈਟ ਔਰ ਉਹਨੇ ਇੰਦਰਫੁੱਤ ਜਿਹੜਾ ਹੈ ਉਹ ਹੀ ਵਾਜ਼ ਵੰਡਰ ਸਟਰਕ ਜਾਂ ਉਹਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਤਾਂ ਉਸ ਤੋਂ ਬਾਅਦ ਸਾਡੀ ਉੱਥੇ ਵਾਸ਼ਿੰਗਟਨ DC ਨੈਸ਼ਨਲ ਪ੍ਰੈਸ ਕਲੱਬ 'ਚ ਸਾਡਾ ਦਫ਼ਤਰ ਸੀ ਉਦੋਂ ਹੁਣ ਵੀ ਹੈ ਔਰ ਉਹਦੇ 'ਚ ਸਾਡਾ ਫਿਰ ਸਾਰਾ ਦਿਨ ਕਾਲਾਂ ਦਾ ਸਿਲਸਿਲਾ ਹੀ ਰਹਿੰਦਾ ਸੀ ਬਹੁਤ ਸਾਰੇ ਇੰਟਰਵਿਊਜ਼ ਟਾਕ ਸ਼ੋਜ਼ ਦੂਜੇ ਤੀਜੇ ਇਸ ਤੇ ਬੇਸਡ ਹੋਏ ਸੋ ਸਾਡਾ ਇਹਦੇ 'ਚ ਕੰਸਰਨ ਕਿਵੇਂ ਸਿੱਖ ਫੈਕਟਰ ਨੂੰ ਇਹ ਕਿਵੇਂ ਪ੍ਰਭਾਵਿਤ ਕਰਦਾ ਹੈ ਔਰ ਕਿਵੇਂ ਇਹਨਾਂ ਦੋਨਾਂ ਪਾਵਰਸ ਦਾ ਨਿਊਕਲੀਅਰ ਬਣਨਾ ਉਸ ਨੇ ਇਮੀਡੀਏਟ ਉਹਦਾ ਕੀ ਰਿਐਕਸ਼ਨ ਕੀਤਾ ਜ਼ਾਹਰ ਹੈ ਕਿ ਪਹਿਲੀਆਂ ਸੈਂਕਸ਼ਨਸ ਅਮਰੀਕਾ ਦੇ ਵਿੱਚ ਸੈਨੇਟਰ ਪ੍ਰੈਸਲਰ ਹੁੰਦੇ ਸੀ ਉਹਨਾਂ ਨੇ ਪ੍ਰੈਸਲਰ ਅਮੈਂਡਮੈਂਟ ਕੀਤੀ ਭਾਰਤ ਔਰ ਪਾਕਿਸਤਾਨ ਦੋਨਾਂ ਤੇ ਸੈਂਕਸ਼ਨਸ ਲੱਗ ਗਈਆਂ
जापान दूसरा एड देने वाला मुल्क सी, उन्हें भी ला दित्तियां। और जापान का तो फॉरेन मिनिस्टर जिहड़ा वो दौड़िया दौड़िया गया पाकिस्तान भी कि भी ये तुसी की है, इनू कैप करो अगों लई और इनू करो। हुण उस सारे पीरीयड का भी वो डायलॉग गौहर अयूब खान का लड़का है, उदों शायद फॉरेन मिनिस्टर सी, और ये जिवें कि डायलॉग बाद मीडिया च आंदा है, तो उन्हें गौहर अयूब ने जापानी फॉरेन मिनिस्टर नूं पुछया कि भी तुहाडे ते बॉम्ब डिगे सी हिरोशिमा नागासाकी, जो कहंदा बिल्कुल, इसलिए तो असीं न्यूक्लीयर ताकत के खिलाफ हैं, दैट इज़ वाई असीं इत्थे आए हैं भी तुसीं इहनूं तो कैप करो अपने प्रोग्राम नूं। हुण उन्हें नैक्सट उन्हें कहा जी अनदर क्वेश्चन कि जे तुहाडे कोल एटम बॉम्ब हुंदे ते की अमरीका तुहाडे ते बॉम्ब सुੱਟदा? एंड देयर वाज ए स्टडीड साइलेंस, चुप हो गया। सो ज़ाहिर है कि भी ये पार्ट हुण ਜਦੋਂ यूक्रेन ਦੇ ਉੱਤੇ रूस हमला करता है, ਜਿਹੜੀਆਂ चेंजिस ਹੁੰਦੀਆਂ ਨੇ रशिया जापान ਉਹਨਾਂ ਦੀ कैबिनेट ਇਹ फैसला ਲੈਂਦੀ है कि दे मे गो टुवर्ड्स द न्यूक्लीयर, क्योंकि ਉਹਨਾਂ ਨੂੰ ਨਜ਼ਰ ਆਇਆ ਹੈ, क्योंकि ਉਹਨਾਂ ਦਾ ਪਾਲਾ ਚੀਨ ਦੇ ਨਾਲ ਹੈ, ਚੀਨ ਜਾਪਾਨ ਦਾ ਹਿਸਟੋਰੀਕਲ ਕਲੈਸ਼ ਹੈ कि भी ਅਸੀਂ ਵੀ ਉਸ ਦੇ ਵਿੱਚ ਹੀ ਜਾ ਕੇ ਫਸ ਸਕਦੇ ਹਾਂ। ਅੱਛਾ, ਹੁਣ ਇਸ ਸਾਰੇ 1998 ਚ ਇਹ ਹੁੰਦਾ ਹੈ ਔਰ ਅੱਜ ਅਸੀਂ 24 ਸਾਲ ਬਾਅਦ ਇਹ ਗੱਲ ਕਰ ਰਹੇ ਹਾਂ ਕਿ ਇਸ ਸਾਰੇ ਨੇ ਉੱਥੇ ਮਿਲਟਰੀ स्ट्रैटजी ਜਾਂ ਮਿਲਟਰੀ ਅਨਇਕੁਅਲ ट्रैडिशनल ਰਵਾਇਤੀ ਹਥਿਆਰਾਂ ਨਾਲ ਤਾਂ ਪਾਕਿਸਤਾਨ ਕੋਈ ਮੈਚ ਨਹੀਂ ਸੀ ਇੰਡੀਆ ਦਾ, ਕਿਉਂਕਿ ਵੱਡਾ ਵੈਸੇ ਵੀ ਮੁਲਕ 5-6 ਗੁਣਾ, ਫੌਜ ਵੀ, 에ਅਰ ਫੋਰਸ ਵੀ, ਇਹ ਪਰ ਨਿਊਕਲੀਅਰ ਇੱਕ ਇਕੁਅਲਾਈਜ਼ਰ ਬਣ ਗਿਆ। ਔਰ ਇਸ ਦਾ ਤੁਸੀਂ ਇਹ ਪ੍ਰਭਾਵ ਦੇਖੋਗੇ ਕਿ ਪਿਛਲੇ 24 ਸਾਲਾਂ 'ਚ ਬੇਸ਼ੱਕ ਇੱਕਦਮ ਬਾਅਦ 1999 ਦੇ ਵਿੱਚ ਹੀ ਕਾਰਗਿਲ ਦੀ ਜੰਗ ਹੁੰਦੀ ਹੈ, ਇਹਦੇ ਲਈ ਕੌਣ ਦੋਸ਼ੀ ਹੈ ਕੌਣ, ਇਸ ਅਸੀਂ ਡਿਬੇਟ 'ਚ ਨਹੀਂ ਜਾਵਾਂਗੇ, ਲੇਕਿਨ 65 ਜਾਂ 71 ਦੇ ਵਿੱਚ ਕੀ ਹੁੰਦਾ ਸੀ ਕਿ ਜੇ ਜੰਗ ਛੰਭ ਜੋੜੀਆਂ 'ਚ ਹੈ ਜਾਂ ਈਵਨ ਬੰਗਲਾਦੇਸ਼ ਦੇ ਹਵਾਲੇ ਨਾਲ ਉਧਰ ਹੋ ਰਿਹਾ, ਇਧਰ ਇਹ ਵੈਸਟਰਨ ਫਰੰਟ ਖੋਲ ਦਿੰਦੇ ਸੀ ਆਪਣਾ ਈਸਟਰਨ, ਇੰਡੀਆ ਦਾ ਜਿਹੜਾ ਹੈ ਉਹ ਇੰਡੀਆ ਦਾ ਵੈਸਟਰਨ ਹੈ, ਪਾਕਿਸਤਾਨ ਦਾ ਈਸਟਰਨ ਹੈ, ਪੰਜਾਬ ਵਾਲਾ ਪਾਸਾ, ਕਸ਼ਮੀਰ ਵਾਲਾ ਪਾਸਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਲਾਹੌਰ ਸਾਡੀ ਜ਼ਦ 'ਚ ਹੈ ਔਰ इधरों उन्होंने जी है सुपीरियोरिटी है। लेकिन कारगिल की जंग किन्ना चिर चलती रही, भारत दियां बहुत ज़्यादा कैजुअलिटीज़ हुई हैं, लेकिन भारत ने वैसटर्न फ्रंट वालों अटैक नहीं किया क्योंकि उन्होंने पता सी कि भी जे हुण ये फुल स्केल वॉर बन गई तो फिर न्यूक्लीयर ऑप्शन जी पाकिस्तान ने ये कदे कमिट नहीं किया कि भी असी नो फस्ट यूज़ करांगे। उन्होंने ये कहा भी नॉन न्यूक्लीयर नाल जे साडा झगड़ा हुंदा है तो वी डोंट यूज फस्ट, बट भारत के हवाले नालों चुप है। तो इसका मतलब यह है कि पाकिस्तान के लिए जो उन्हें सर्वाइव करना है फाइनली, तो उहदे लई न्यूक्लीयर ऑप्शन तो बिना होर कोई ऑप्शन ही नहीं है। सो कारगिल वॉर हालां लैके बहुत बारी पाकिस्तानी जर्नलिस्ट भी मुशर्रफ नूं जां दूसरियां नूं भन्नदे ने, पर मैं इहनूं ऑल टूगैदर डिफरेंटली देखदा। मैं कहा भी 1998 के इन्हां धमाकिਆਂ तो बाद पहला टेस्ट यही सी 1999 की कारगिल वॉर, और भारत ने डेयर ही नहीं किया कि उस फ्रंट को खोले। सो इसका मतलब सी कि जिहड़ा पाकिस्तान का जिन्होंने कहते भी न्यूक्लीयर एज ए डेटरेंट है, ये गल साबित हुई। हालां सिख कौम के नुकता निगाह तो, क्योंकि असी कला यही नहीं भी असी कॉलम लिखा सी खालिस्तान कॉलिंग, उस तो बाद असी डिबेट भी जिहड़ी है इस दे उत्ते लॉबी भी की, US कांग्रेस च इस दे विच डिबेट कराने की कोशिश की कि उस खिते नूं, क्योंकि सानू ये सी कि हुण इंडिया और पाकिस्तान दोनों न्यूक्लीयर हो गए ने और कोई भी जिहड़ी फ्यूचर दी जंग है और रवायती हथियारां नाल नहीं होएगी, न्यूक्लीयर होएगी तो साडी सिख सिविलाइजेशन, साडे दोवें ही पंजाब इधरले भी उधर भी जिधर साडा हैरीटेज है वाघा और हुसैनी वाला दे पार, और इधर वाघा तो दिल्ली तक भी अल्टीमेटली साडी तां मुकम्मल तबाही होएगी। सो असीं हमेशा इस गल दे हामी रहे कि भारत और पाकिस्तान दोनों नूं मजबूर किया जाए कि वो नो फ्लाई जोन ऐलानन पंजाब दे उत्ते, और 2 ट्रीटीज़ जिहड़ियां इंटरनेशनल जिन्हां नूं वड्डी हमायत मिली, जिन्हां जिवें NPT न्यूक्लीयर प्रोलिफरेशन ट्रीटी, जिहदे ते दुनिया दे 190 मुल्कां ने साइन किए हुए हैं कि इंडिया और पाकिस्तान नूं कहा जाए कि वो न्यूक्लीयर प्रोलिफरेशन ट्रीटी दे उत्ते दस्तखत करन, और दूसरी जिहड़ी ट्रीटी अमेरिकन विदन है CTBT जिन्हों कहा जाता है कंप्रहेंसिव न्यूक्लीयर टेस्ट बैन ट्रीटी, कि इन्हां ते भी हुण पाकिस्तान की जिहड़ी पोजीशन है इस मुद्दे ते वो हायर मॉरल ग्राउंड वाली रही है। पाकिस्तान का हमेशा ये कहना है कि जे भारत साइन करदा है
NPT ਤੇ ਔਰ CTBT ਦਾ ਮਤਲਬ ਹੈ ਵੀ ਅੱਗੋਂ ਕੋਈ ਧਮਾਕੇ ਨਾ ਕਰਨਾ ਜਾਂ ਅੱਗੋਂ ਰਿਫਾਈਨ ਨਾ ਕਰਨਾ ਨਿਊਕਲੀਅਰ ਪ੍ਰੋਗਰਾਮ। ਉਹਨਾਂ ਕਿਹਾ ਜੇ ਭਾਰਤ ਕਰਦਾ ਹੈ ਤੇ ਅਸੀਂ ਵੀ ਉਸ ਦੇ ਉੱਤੇ ਦਸਤਖਤ ਕਰ ਦਿਆਂਗੇ, ਲੇਕਿਨ ਭਾਰਤ ਨੇ ਕਦੇ ਨਹੀਂ ਕੀਤੇ, ਇਸ ਲਈ ਪਾਕਿਸਤਾਨ ਵੀ ਜਿਹੜਾ ਉਹ ਇਨਕਾਰੀ ਹੈ। ਹੁਣ ਇਸ ਸਭ ਦਾ ਇਹੀ ਨਹੀਂ ਕਿ 1998 ਚ ਧਮਾਕੇ ਹੋਏ ਔਰ ਇਹ ਸਾਰਾ ਪਾਰਟ ਹੋ ਗਿਆ। ਪਾਕਿਸਤਾਨ ਦੇ ਲਈ ਤਾਂ ਇੱਕ ਬੂਨ ਬਣਿਆ ਕਿ ਪਾਕਿਸਤਾਨ ਦੀ ਜਿਹੜੀ ਹੈ ਸਲਾਮਤੀ ਹੈ ਇਸ ਦੇ ਨਾਲ, ਕਿਉਂਕਿ ਭਾਰਤ ਤੇ ਡੇਅਰ ਹੀ ਨਹੀਂ ਕਰ ਹਾਲਾ ਇਹਨਾਂ ਨੇ ਸੋ ਕਾਲਡ ਸਰਜੀਕਲ ਸਟ੍ਰਾਈਕਸ ਪੋਖਰਾਨ ਦੇ ਹਵਾਲੇ ਨਾਲ, ਜਾਂ ਹੁਣ ਜੇ ਭਾਰਤ ਬੈਕ ਬੈਂਡ ਕਰਕੇ ਮਾਫੀਆਂ ਮੰਗ ਰਿਹਾ ਸੀ ਕੁਝ ਮਹੀਨੇ ਪਹਿਲਾਂ, ਜਿਵੇਂ ਇਹਨਾਂ ਦੀ ਇੱਕ ਬ੍ਰਹਮੋ ਮਿਸਲ ਜਿਹਦਾ ਐਕਸੀਡੈਂਟਲ ਫਾਇਰ ਹੋਈ ਔਰ ਪਾਕਿਸਤਾਨ ਦੇ ਅੰਦਰ ਜਾ ਕੇ 140 ਕਿਲੋਮੀਟਰ ਡਿੱਗੀ, ਹਾਲਾਂ ਉਹਦਾ ਕੋਈ ਨੁਕਸਾਨ ਨਹੀਂ ਹੋਇਆ। ਹੁਣ ਜੇ ਪਾਕਿਸਤਾਨ ਜਿਹੜਾ ਅਲਰਟ ਸੀ ਉਹਨਾਂ ਨੇ ਡਿਟੈਕਟ ਵੀ ਕੀਤੀ, ਜੇ ਪਾਕਿਸਤਾਨ ਜਵਾਬੀ ਫਾਇਰ ਕਰਦਾ ਤੇ ਨਿਊਕਲੀਅਰ ਜੰਗ ਦੀ ਸ਼ੁਰੂਆਤ ਹੋ ਜਾਂਦੀ, ਕਿਉਂਕਿ ਗੱਲ ਕੱਲੀ ਹੁਣ ਉਹ ਜ਼ਮਾਨਾ ਨਹੀਂ ਹੈ ਕਿ ਵੀ ਤੁਸੀਂ ਕੋਈ ਐਟਮ ਬੰਬ ਵਾਂਗ ਬੰਬ ਲੱਦੇ ਨੇ ਜਹਾਜ਼ਾਂ ਤੇ, ਜਿਵੇਂ ਅਮਰੀਕਨ ਪਾਇਲਟ ਲੈ ਕੇ ਗਏ ਉਹਨਾਂ ਨੇ ਹੀਰੋਸ਼ੀਮਾ ਡ੍ਰੌਪ ਕੀਤਾ, ਹੀਰੋਸ਼ੀਮਾ ਜਾਂ ਨਾਗਾਸਾਕੀ। ਹੁਣ ਇਹ ਰਿਫਾਈਨਡ ਮਿਸਲ ਡਿਲੀਵਰੀ ਸਿਸਟਮ ਹੈ ਔਰ ਇਸ ਸਭ ਦਾ ਅਸੀਂ ਨਤੀਜਾ ਇਹ ਦੇਖ ਰਹੇ ਕਿ ਜਿਹੜਾ ਭਾਰਤ ਦੇ ਵਿੱਚ ਵੀ ਨਿਊਕਲੀਅਰ ਹਥਿਆਰਾਂ ਦੀ ਡਿਵੈਲਪਮੈਂਟ ਕਾਫੀ ਹੋ ਰਹੀ ਹੈ, ਲੇਕਿਨ ਪਾਕਿਸਤਾਨ ਇਸ ਵੇਲੇ ਤੇਜ਼ੀ ਨਾਲ ਉਹਨੇ ਬਹੁਤ ਸਾਰੇ ਨਿਊਕਲੀਅਰ ਜਿਹੜੇ ਨੇ ਸਟ੍ਰੈਟੇਜਿਕਲੀ ਫਾਈਨ ਜਿਹੜੇ ਨਿਊਕਲੀਅਰ ਹਥਿਆਰ ਡਿਵੈਲਪ ਕੀਤੇ ਨੇ। ਔਰ ਇਹਦੇ ਲਈ ਅਸੀਂ ਜੇ 2-3 ਸੰਸਥਾਵਾਂ ਦੁਨੀਆ ਦੀਆਂ ਜਿਹੜੀਆਂ ਮੋਨੀਟਰ ਕਰਦੀਆਂ ਨੇ ਕਿ ਕਿਹਦੇ ਕੋਲ ਕਿੰਨੇ ਨਿਊਕਲੀਅਰ ਹਥਿਆਰ ਨੇ, ਉਹਨਾਂ 'ਚ ਇੱਕ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਹੈ, ਇੱਕ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਹੈ, ਔਰ ਉਹਦੇ 'ਚ ਇਹ ਉਹਨਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਕੋਲ ਜਿਹੜਾ ਹੈ ਉਹ ਜ਼ਿਆਦਾ ਨੇ। ਪਾਕਿਸਤਾਨ ਹੋਲਡਸ, ਇਹ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਰਿਪੋਰਟ ਹੈ ਕਿ ਪਾਕਿਸਤਾਨ ਕੋਲ 100 ਤੋਂ 120 ਨਿਊਕਲੀਅਰ ਵੈਪਨ ਨੇ ਜਿਹੜੇ ਡਿਲੀਵਰ ਹੋ ਸਕਦੇ ਨੇ 에ਅਰਕ੍ਰਾਫਟ ਨਾਲ, ਲੈਂਡ ਬੇਸਡ ਮਿਸਲਸ ਨਾਲ, ਜਦੋਂ ਕਿ ਇੰਡੀਆ ਦੇ ਕੋਲ 90 ਤੋਂ 110 ਨਿਊਕਲੀਅਰ ਵੈਪਨਸ ਨੇ। ਇਹਦਾ ਮਤਲਬ ਹੈ ਕਿ ਪਾਕਿਸਤਾਨ ਕੋਲ ਜਿਹੜੇ ਨਿਊਕਲੀਅਰ ਵੈਪਨ ਨੇ, ਜਿਹੜੇ ਮਿਸਲ ਸਿਸਟਮ ਔਰ 에ਅਰਕ੍ਰਾਫਟ ਨਾਲ ਡਿਲੀਵਰ, ਉਹ ਭਾਰਤ ਨਾਲੋਂ ਜ਼ਿਆਦਾ ਨੇ। ਇਸੇ ਤਰ੍ਹਾਂ ਜਿਹੜਾ ਪਾਕਿਸਤਾਨ ਇਸ ਵੇਲੇ ਸਭ ਤੋਂ ਫਾਸਟ ਜਿਹੜਾ ਇਹ ਉਸੇ ਦੀ ਰਿਪੋਰਟ ਹੈ ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ ਦੀ ਕਿ ਪਾਕਿਸਤਾਨ ਇਜ਼ ਅਮੰਗ ਦਾ ਹੈਂਡਫੁਲ ਦੈਟ ਹੈਵ ਬੀਨ ਇਨਕਰੀਜ਼ਿੰਗ देयर ਨਿਊਕਲੀਅਰ ਵਾਰਹੈਡ ਸਟਾਕ ਪਾਇਲਸ, ਜਿਹੜਾ ਵੈਰੀ ਫਾਸਟਲੀ ਇਹ ਸਾਰਾ। ਫਿਰ ਇਸੇ ਤਰ੍ਹਾਂ ਡਿਲੀਵਰੀ ਸਿਸਟਮ ਦਾ ਹੈ ਕਿ ਪਾਕਿਸਤਾਨ ਦੇ ਕੋਲ 4 ਸ਼ਾਰਟ ਰੇਂਜ ਤੇ 2 ਮੀਡੀਅਮ ਰੇਂਜ ਬੈਲਿਸਟਿਕ ਮਿਸਲਸ ਨੇ। ਇਹ US ਬੇਸਡ ਆਰਮਸ ਕੰਟਰੋਲ ਐਸੋਸੀਏਸ਼ਨ ਦਾ ਕਹਿਣਾ ਹੈ। ਔਰ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮਿਸਾਈਲਸ ਨੇ ਪਾਕਿਸਤਾਨ ਕੋਲ, ਜਿਨ੍ਹਾਂ 'ਚ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਸਲ ਵੀ ਹੈ ਜਿਹਦੀ ਰੇਂਜ ਜਿਹੜੀ ਹੈ 7000 ਕਿਲੋਮੀਟਰ ਹੈ, ਜੇ ਇਸ ਨੂੰ ਉਹ ਫਰਦਰ ਵੀ ਡਿਵੈਲਪ ਕਰ ਰਹੇ ਨੇ। ਇਸੇ ਤਰ੍ਹਾਂ ਇੰਡੀਆ ਦੇ ਕੋਲ ਵੀ 2 ਇੰਟਰਕੰਟੀਨੈਂਟਲ ਬੈਲਿਸਟਿਕ ਮਿਸਲਸ ਨੇ ਇੰਟਰਨੈਸ਼ਨਲ ਇੰਟਰਮੀਡੀਏਟ ਰੇਂਜ ਦੇ, ਔਰ ਇੱਕ ਸਿੰਗਲ ਜਿਹੜਾ ਇਹ ਜਿਹੜੀਆਂ ਇੰਟਰਕੌਂਟੀਨੈਂਟਲ ਉਹਨਾਂ ਦੀਆਂ ਬੈਲਿਸਟਿਕ ਮਿਸਲਸ ਨੇ, ਇਹ ਸਿੰਗਲ ਵਾਰਹੈਡ ਨੂੰ 3000 ਕਿਲੋਮੀਟਰ ਤੱਕ ਜਿਹੜਾ ਉਹ ਡਿਲੀਵਰ ਕਰ ਸਕਦਾ ਹੈ। ਇੰਡੀਆ ਕੋਲ ਇੱਕ ਐਡਵਾਂਟੇਜ ਜਿਹੜੀ ਉਹਨਾਂ ਨੇ ਰਸ਼ੀਆ ਤੋਂ ਨਿਊਕਲੀਅਰ ਪਾਵਰਡ ਸਬਮੈਰੀਨ ਲਈ ਹੈ, ਉਸ ਸਬਮੈਰੀਨ ਦੀ ਵਰਤੋਂ ਨਾਲ ਉਹ ਪਾਣੀ ਦੇ ਵਿੱਚ ਵੀ ਔਰ ਲੈਂਡ ਦੇ ਉੱਤੇ ਵੀ ਜਿਹੜਾ ਵਾਰ ਕਰ ਸਕਦਾ। ਸੋ ਇਹ ਸਾਰਾ ਵੇਰਵਾ ਦੇਣ ਦਾ ਮਤਲਬ ਜਦੋਂ ਅਸੀਂ ਦੇਖਦੇ ਹਾਂ ਤਾਂ ਇਹੀ ਹੈ ਕਿ ਅਲਟੀਮੇਟਲੀ ਇਹ ਤਬਾਹੀ ਦਾ ਸਮਾਨ ਹੈ। ਔਰ ਯੂਕਰੇਨ ਕ੍ਰਾਈਸਿਸ ਦੇ ਚੱਲਦੇ ਆ ਅਸੀਂ ਕੱਲ ਜ਼ਿਕਰ ਕੀਤਾ ਸੀ ਡੈਵੋਸ ਵਰਲਡ ਇਕਨੋਮਿਕ ਫੋਰਮ ਦੇ ਡਾਇਲੌਗ 'ਚ ਬਿਲੀਅਨੀਅਰ ਜਿਹੜਾ ਹੈ ਮਿਸਟਰ ਸੋਰਸ, ਉਹ ਇਹ ਕਹਿੰਦਾ ਹੈ ਕਿ ਵੀ ਅਸੀਂ ਦਹਾਨੇ ਤੇ ਆ ਕੇ ਖਲੋ ਗਏ ਔਰ ਇਹ ਐਂਡ ਆਫ ਦਾ ਹਿਊਮਨ ਸਿਵਲਾਈਜੇਸ਼ਨ ਹੋਏਗਾ। ਔਰ ਇਹੀ ਜੇ ਇੰਡੀਆ ਜਿਸ ਕਿਸਮ ਦਾ ਅੱਜ ਹਿੰਦੂਤਵੀ ਲਾਣਾ ਭੂਤਰਿਆ ਹੋਇਆ ਹੈ ਔਰ ਉਹਨਾਂ ਨੂੰ ਇਹ ਲੱਗਦਾ ਕਿ ਭਾਈ ਉਹਨਾਂ ਦਾ ਪ੍ਰਾਚੀਨ ਭਾਰਤ ਔਰ ਅਖੰਡ ਭਾਰਤ ਔਰ ਉਹਦੇ 'ਚ ਉਹਨਾਂ ਨੇ ਪਾਕਿਸਤਾਨ ਵੀ ਰਲਾਣਾ ਹੈ, ਅਫਗਾਨਿਸਤਾਨ ਵੀ ਰਲਾਣਾ ਹੈ, ਇੰਡੋਨੇਸ਼ੀਆ ਦਾ ਵੀ ਕਲੇਮ ਹੈ ਉਹਨਾਂ ਦਾ, ਈਵਨ ਥਾਈਲੈਂਡ ਤੱਕ ਪਹੁੰਚਣ ਦੀ ਗੱਲ ਹੈ। ਸੋ ਜੇ ਇਸ ਕਿਸਮ ਦੇ ਸਿਰਫਿਰੇ ਜਿਨ੍ਹਾਂ ਦੇ ਐਂਬੀਸ਼ਨ ਇਸ ਹੱਦ ਤੱਕ ਨੇ, ਉਹਨਾਂ ਨੇ ਕੋਈ ਵੀ ਜਿਹੜੀ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜ਼ਾਹਰ ਹੈ ਪਾਕਿਸਤਾਨ ਦਾ ਸਰਵਾਈਵਲ ਦਾ ਇਸ਼ੂ ਹੋਏਗਾ। ਇਹ ਉਸ ਖਿੱਤੇ ਦੀ ਤਬਾਹੀ ਵੀ ਔਰ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਦੇਖਦੇ ਹਾਂ ਕਿ ਸਾਡੀ ਤਾਂ ਸਾਡੀ ਹੋਂਦ, ਆਬਾਦੀ, ਸਾਡੀ ਸਿਵਲਾਈਜੇਸ਼ਨ, ਸਾਡਾ ਵਿਰਸਾ
ਦੋਵੇਂ ਪਾਸੇ ਪੰਜਾਬਾਂ ਦੇ ਉਹ ਹੈ ਔਰ ਇਹ ਸਾਡਾ ਕੰਪਲੀਟ ਵਾਈਪ ਆਊਟ ਹੋਣ ਵਾਲੀ ਗੱਲ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਫੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। Viewers, welcome back on our program. So viewers, 27 ਮਈ 1964 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਸੀ ਔਰ ਨਹਿਰੂ ਨੂੰ ਮਾਡਰਨ ਇੰਡੀਆ ਦੇ ਸੈਕੂਲਰ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। ਔਰ ਨਹਿਰੂ ਦੀ ਮੌਤ ਤੋਂ ਲੈ ਕੇ ਹੁਣ ਤੱਕ ਦੇ ਪਿਛਲੇ 58 ਸਾਲਾਂ ਵਿੱਚ ਭਾਰਤੀ ਚਿੱਤਰਪਟ ਤੇ ਕਿਹੜੇ ਰੰਗ ਬਿਖਰੇ ਰਹੇ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਕਿਹਾ ਸੀ ਕਿ ਅੱਜ 27 ਮਈ ਦਾ ਦਿਨ ਹੈ ਤੇ ਅੱਜ ਦੇ ਦਿਨ ਠੀਕ 58 ਸਾਲ ਪਹਿਲਾਂ 27 ਮਈ 1964 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਜਿਨ੍ਹਾਂ ਨੂੰ ਗਾਂਧੀ ਨੇ ਫਰੀडम ਮੂਵਮੈਂਟ ਦੇ ਦੌਰਾਨ ਪੂਰੀ ਤਰ੍ਹਾਂ ਉਭਾਰਿਆ ਔਰ ਇਹ ਫੈਸਲਾ ਦੇ ਦਿੱਤਾ ਸੀ ਕਿ ਪਟੇਲ ਔਰ ਨਹਿਰੂ ਚੋਂ ਜਿਹੜਾ ਨਹਿਰੂ ਹੈ ਉਹੀ ਦੇਸ਼ ਮੁਲਕ ਨੂੰ ਲੀਡ ਕਰੇਗਾ। ਉਹ ਅੱਜ ਦੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਹਾਲਾਂਕਿ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ ਤੇ ਸਾਡੇ ਲਈ ਇਹ ਤਿੰਨੋਂ ਹੀ ਜਿਹੜੀ ਤ੍ਰਿਮੂਰਤੀ ਸੀ, ਗਾਂਧੀ, ਨਹਿਰੂ ਔਰ ਪਟੇਲ ਦੀ, ਇਹ ਬੇਵਫਾਵਾਂ ਦੀ, ਧੋਖੇਬਾਜ਼ਾਂ ਦੀ, ਕਪਟੀਆਂ ਦੀ ਔਰ ਐਂਟੀ ਸਿੱਖ ਮਾਈਂਡਸੈਟ ਵਾਲੀ ਤ੍ਰਿਮੂਰਤੀ ਸੀ। ਉਹ ਅਕਸਰ ਅਸੀਂ ਵਕਤਨ ਬਾ ਵਕਤਨ ਉਸ ਦੀ ਗੱਲ ਕਰਦੇ ਹਾਂ। ਗਾਂਧੀ ਦੇ ਦਿਲੋਂ ਦਿਮਾਗ ਦੇ ਉੱਤੇ ਵੀ ਇਹ ਬਿਲਕੁਲ
ਛਾਇਆ ਹੋਇਆ ਸੀ ਕਿ ਭਾਈ ਉਹਨੇ ਰਾਮ ਰਾਜ ਬਣਾਉਣਾ ਔਰ ਉਹ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਹੀ ਦੇਖਦਾ ਸੀ। ਔਰ ਉਹਨੇ ਕਈ ਥਾਂ ਤੇ ਅਸੀਂ ਜਿਹੜਾ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਇੱਕ ਵਾਰ ਉਸ ਚੋਂ ਉਹਦੇ ਜਿਹੜੇ ਸਿੱਖ ਵਿਰੋਧੀ ਕਥਨ ਨੇ ਉਹ ਕੱਢੇ ਸੀ ਕਿ ਭਾਈ ਕਿਵੇਂ ਉਹ ਤਾਂ ਕਹਿੰਦਾ ਸੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ, ਮੈਨੂੰ ਤਾਂ ਕੁਝ ਵੱਖਰਾ ਲੱਗਦਾ ਹੀ ਨਹੀਂ ਹਿੰਦੂਆਂ ਤੋਂ। ਗੁਰਮੁਖੀ ਲੈਂਗੁਏਜ ਦੇ ਨਾਲ ਉਹਨੂੰ ਬਹੁਤ ਪ੍ਰੋਬਲਮ ਸੀ ਕਿ ਭਾਈ ਇਹ ਅੱਡ ਸਕ੍ਰਿਪਟ ਹੈ, ਕਿਉਂਕਿ ਅੱਡ ਸਕ੍ਰਿਪਟ ਸਾਨੂੰ ਇਹਨਾਂ 'ਚ ਰਲ ਨਹੀਂ ਦਿੰਦੀ ਕਿ ਵੀ ਇਹਦੀ ਕੀ ਜ਼ਰੂਰਤ ਹੈ। ਉਸੇ ਤਰ੍ਹਾਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜਾ ਹਥਿਆਰਾਂ ਦੇ ਨਾਲ ਆਜ਼ਾਦੀ ਦੇ ਕਨਸੈਪਟ ਤੋਂ ਵੀ ਪ੍ਰੋਬਲਮ ਸੀ। ਔਰ ਗੁਰੂ ਸਾਹਿਬ ਨੇ ਉਹਨੇ ਲਫ਼ਜ਼ ਜਿਹੜਾ ਮਿਸਗਾਈਡਡ ਪੈਟਰੀਓਟ ਲਿਖਿਆ ਸੀ, ਬਾਅਦ 'ਚ ਮਾਫੀ ਮੰਗਣ ਤੇ ਮਜਬੂਰ ਹੋਇਆ। ਉਹਨਾਂ ਨੂੰ ਸਿੱਖ ਬੀਬੀਆਂ ਦੇ ਕਿਰਪਾਨ ਪਾਉਣ ਤੇ ਵੀ ਬੜੀ ਜਿਹੜੀ ਹੈ ਤਕਲੀਫ ਹੁੰਦੀ ਸੀ। ਸੋ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਜੇ ਅਸੀਂ ਅੱਜ ਦੇ ਹਿੰਦੂਤਵੀ ਮਾਈਂਡ ਨੂੰ ਸਮਝਣਾ ਹੈ ਜਿਹੜੇ ਕਿ ਇੱਕ ਡੈਥ ਕਿਸ ਦੇ ਨਾਲ ਸਾਨੂੰ ਆਪਣੇ 'ਚ ਅਬਜ਼ੋਰਵ ਕਰ ਰਹੇ ਨੇ, ਤੇ ਇਹ ਜਿਹੜੇ ਸੈਕੂਲਰਿਜ਼ਮ ਦੇ ਲਬਾਦੇ ਵਾਲੇ ਸੀ ਇਹਨਾਂ ਦਾ ਮਾਈਂਡ ਸੈਟ ਵੀ ਜਿਹੜਾ ਅੰਦਰੋਂ ਨਫ਼ਰਤ ਦੇ ਨਾਲ ਭਰਿਆ ਹੋਇਆ ਸੀ। ਤੇ ਜੇ ਅਸੀਂ ਪਟੇਲ ਦਾ ਦੇਖਣਾ ਹੋਏ ਜਿਹੜਾ ਪਹਿਲਾ ਹੋਮ ਮਿਨਿਸਟਰ ਵੀ ਬਣਦਾ ਜਾਂ ਦੂਜਾ, ਤੇ ਪਟੇਲ ਉਹ ਜਦੋਂ 47 ਤੋਂ ਬਾਅਦ ਕਾਂਸਟੀਟਿਊਐਂਟ ਅਸੈਂਬਲੀ ਡਿਸਕਸ਼ਨ ਚੱਲ ਰਹੀਆਂ ਸੀ, ਕੋਈ ਹੱਥ ਪੱਲਾ ਨਹੀਂ ਸੀ ਫੜਾ ਰਹੇ। ਔਰ ਮਾਸਟਰ ਤਾਰਾ ਸਿੰਘ ਜਿਹੜੇ ਨੇ ਉਹ ਡੈਲੀਗੇਸ਼ਨ ਲੈ ਕੇ ਮਿਲੇ ਨਹਿਰੂ ਨੂੰ ਵੀ ਪਟੇਲ ਨੂੰ ਵੀ। ਨਹਿਰੂ ਨੇ ਤਾਂ ਜਿਹੜਾ ਉਹ ਖਿਸਿਆਣੀ ਹਾਸਾ ਹੱਸਦਿਆਂ ਕਿਹਾ ਕਿ ਮਾਸਟਰ ਜੀ ਸਰਕਮਸਟੈਂसेस हैव नाउ चेंज्ड, तब बात और थी अब बात और है। ਤੇ ਜਦੋਂ ਪਟੇਲ ਨੂੰ ਮਿਲੇ ਔਰ ਉਹਨੂੰ ਯਾਦ ਦਹਾਨੀ ਕਰਵਾਈ ਤਾਂ ਉਹਨੇ ਕਿਹਾ ਕਿ ਸਿਕਸ ਹੈਵ ਮਿਸਡ ਦਾ ਬੱਸ, ਕਿ ਤੁਸੀਂ ਜਿਹੜੀ ਹੈ ਬੱਸ ਖੁੰਝਾ ਲਈ ਹੁਣ। ਔਰ ਫਿਰ ਪਟੇਲ ਦੇ ਹੋਰ ਕੀ ਕਾਰਨਾਮੇ ਨੇ ਅਸੀਂ ਦੇਖਦੇ ਹਾਂ ਕਿ ਭਾਈ ਜੇ 10 ਅਕਤੂਬਰ 1947 ਨੂੰ ਹੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਆਂਦਾ ਹੈ ਤੇ ਨਹਿਰੂ ਪ੍ਰਾਈਮ ਮਿਨਿਸਟਰ ਹੈ, ਪਟੇਲ ਹੋਮ ਮਿਨਿਸਟਰ ਹੈ, ਚੰਦੂ ਲਾਲ ਤ੍ਰਿਵੇਦੀ ਜਿਹੜਾ ਪੰਜਾਬ ਦਾ ਗਵਰਨਰ ਹੈ, ਜਿਹੜਾ ਉਹ ਸਰਕੂਲਰ ਕਲੀਅਰ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਹੁਣ ਇਸ ਪਿਛੋਕੜ 'ਚ ਜੇ ਅਸੀਂ ਦੇਖੀਏ ਤੇ ਫਿਰ ਜਿੱਥੇ ਗਾਂਧੀ ਨੇ 1931 'ਚ ਫਸਟ ਰਾਉਂਡ ਟੇਬਲ ਕਾਨਫਰੰਸ ਜਾਣ ਤੋਂ ਪਹਿਲਾਂ ਗੁਰਦੁਆਰਾ ਸੀਸਗੰਜ ਖਲੋ ਕੇ ਸਿੱਖਾਂ ਨਾਲ ਬੜੇ ਲੁਭਾਉਣੇ ਵਾਅਦੇ ਕੀਤੇ, ਉੱਥੇ ਨਹਿਰੂ ਨੇ ਤਾਂ ਉਸ ਤੇ ਤਾਂ ਔਨ ਰੈਕਰਡ ਹੈ ਕਿ AICC ਦੀ ਮੀਟਿੰਗ 1946 'ਚ ਔਰ ਉਸ ਤੋਂ ਇਲਾਵਾ ਉਹਦੇ ਰਿਪੀਟਡ ਐਸ਼ੋਰੈਂਸਿਸ ਔਨ ਰੈਕਰਡ ਜਿਹੜੇ ਕਾਂਗਰਸ ਦੇ ਰੈਜ਼ੋਲੂਸ਼ਨਸ ਦਾ ਹਿੱਸਾ ਵੀ ਬਣੇ ਕਿ ਉਹਨੇ ਕਿ ਬਈ ਮੈਨੂੰ ਕੋਈ ਇਤਰਾਜ਼ ਨਹੀਂ ਹੈ, ਮੈਨੂੰ ਖੁਸ਼ੀ ਹੋਏਗੀ ਕਿ the brave Sikhs of Punjab are given a province in the north of India so that they may also be able to experience the glow of freedom। ਕਿ ਵੀ ਮੈਨੂੰ ਖੁਸ਼ੀ ਹੋਏਗੀ ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਉੱਤਰ ਦੇ ਵਿੱਚ ਇੱਕ ਖਿੱਤਾ ਦਿੱਤਾ ਜਾਏ ਤਾਂ ਕਿ ਉਹ ਵੀ ਜਿਹੜਾ ਆਜ਼ਾਦੀ ਦੇ ਉਸ ਨਿੱਘ ਨੂੰ ਮਾਣ ਸਕਣ। ਹੁਣ ਇਹ ਸਾਰੇ ਪਿਛੋਕੜ 'ਚ ਫਿਰ ਨਹਿਰੂ ਦਾ ਕਿਰਦਾਰ ਸਿੱਖਾਂ ਪ੍ਰਤੀ ਕੀ ਹੈ? ਉਹ ਤਾਂ ਜ਼ਾਹਰ ਹੈ ਕਿ ਜਦੋਂ ਈਵਨ ਸਾਰਾ ਭਾਰਤ ਪੰਜਾਬਿਆਂ ਦੇ ਵਿੱਚ ਲੈਂਗੁਏਜ ਬੇਸ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਬਣਦੇ ਨੇ, ਤੇ ਜਦੋਂ ਪੰਜਾਬੀ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਦੀ ਗੱਲ ਹੁੰਦੀ ਹੈ ਤੇ ਇਹਨੂੰ ਗੰਵਾਰਾਂ ਦੀ ਭਾਸ਼ਾ ਕਿਹਾ ਜਾਂਦਾ ਹੈ। ਔਰ ਇਹ ਨਹਿਰੂ ਦੇ ਔਨ ਰੈਕਰਡ ਲਫ਼ਜ਼ ਨੇ ਕਿ ਪੰਜਾਬੀ ਸੂਬਾ ਮੇਰੀ ਲਾਸ਼ 'ਤੇ ਬਣੇਗਾ। ਬਣਿਆ ਵੈਸੇ ਬਣਿਆ ਤਾਂ ਉਹਦੀ ਲਾਸ਼ ਤੇ, ਪਰ ਬਣਿਆ ਜ਼ਰੂਰ ਉਹਦੀ ਧੀ ਨੂੰ ਹੀ ਬਣਾਉਣ ਦੇ ਮਜਬੂਰ ਹੋਣਾ ਪਿਆ। ਪਰ ਇਹ ਤਾਂ ਉਹਦਾ ਅਦਰਵਾਈਜ਼ ਸਿੱਖਾਂ ਪ੍ਰਤੀ ਮਾਈਂਡ ਸੈਟ ਸੀ। ਲੇਕਿਨ ਕੁੱਲ ਮਿਲਾ ਕੇ ਨਹਿਰੂ ਨੂੰ ਬੇਸ਼ੱਕ ਉਹਦਾ ਹਿਸਟਰੀ ਦੇ ਵਿੱਚ ਦਿਲਚਸਪੀ ਸੀ, ਉਹ ਇੱਕ ਅੱਛਾ ਰਾਈਟਰ, ਅੱਜ ਵੀ ਜਿਹੜੀ ਉਸ ਦੀ ਲਿਖੀ ਹੋਈ ਹਿਸਟਰੀ ਹੈ ਵਰਲਡ ਹਿਸਟਰੀ, ਜਾਂ ਉਸ ਦੀਆਂ ਚਿੱਠੀਆਂ ਜੇਲ੍ਹ 'ਚ ਹੁੰਦਿਆਂ ਆਪਣੀ ਡਾਟਰ ਇੰਦਰਾ ਗਾਂਧੀ ਨੂੰ ਲੈਟਰਸ ਫਰੋਮ ਫਾਦਰ ਟੂ ਦਾ ਡਾਟਰ, ਇਸ ਕਿਸਮ ਦਾ ਟਾਈਟਲ ਹੈ। ਉਹ ਜੇ ਤੁਸੀਂ ਲਿਟਰਰੀ ਐਂਗਲ ਤੋਂ ਵੀ ਦੇਖੋ ਤੇ ਉਹ ਇੱਕ ਅੱਛੇ ਪਾਰਟ ਹੈ। ਲੇਕਿਨ ਔਰ ਜੇ ਵਿਜ਼ਨ ਦੇ ਤੌਰ ਤੇ ਦੇਖੋ ਤਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੂਸਰੇ ਪਾਸੇ ਤਾਂ ਪਾਕਿਸਤਾਨ ਨੂੰ ਮੌਕਾ ਨਹੀਂ ਮਿਲਿਆ ਜਾਂ ਪਾਕਿਸਤਾਨ ਬਦਕਿਸਮਤ ਰਿਹਾ। ਮੈਂ ਸਮਝਦਾ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਬਹੁਤ ਜਲਦੀ ਆਲਮੋਸਟ 1 ਸਾਲ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਔਰ ਉਸ ਤੋਂ ਬਾਅਦ ਉੱਥੇ ਕੋਈ ਵੀ, ਇਸ ਲਈ ਜਿਹੜੀ ਅੱਜ ਵੀ ਪਾਕਿਸਤਾਨ ਦਾ ਸਿਆਸੀ ਟਰਮੋਇਲ ਹੈ ਇਸ ਦੀਆਂ ਜੜ੍ਹਾਂ ਉਹ ਪਿਛਲੇ 75 ਵਰ੍ਹਿਆਂ 'ਚ ਜਾਂਦੀਆਂ ਨੇ ਕਿ ਭਾਈ ਬਹੁਤ ਜਲਦੀ
फौजी रूल हो गया, फिर फौजी और सिविलियन और उस सारे ਜਿਹੜੀਆਂ ਇੰਸਟੀਟਿਊਸ਼ਨਸ ਸਟਰੋਂਗਲੀ ਡਿਵੈਲਪ ਹੋਣੀਆਂ ਚਾਹੀਦੀਆਂ ਸੀ। ਕਨਸਟੀਟਿਊਸ਼ਨ ਮਿਲਦਿਆਂ ਵੀ 1970 ਚ 70 ਚ ਕ੍ਰੈਡਿਟ ਜ਼ੁਲਫਿਕਾਰ ਅਲੀ ਭੁੱਟੋ ਨੂੰ ਜਾਂਦਾ ਕਿ ਪਾਕਿਸਤਾਨ ਨੂੰ ਕਨਸਟੀਟਿਊਸ਼ਨ ਮਿਲਿਆ, ਆਇਨ ਮਿਲਿਆ। ਪਰ ਜੇ ਭਾਰਤ ਦੇ ਹਵਾਲੇ ਨਾਲ ਕਹਿਣਾ ਹੋਏ ਕਿ ਇਹ ਜ਼ਰੂਰ ਜਿਹੜੇ ਕਦਾਵਰ ਉਸ ਫਰੀडम ਸਟਰਗਲ ਦੇ ਵੇਲੇ ਦੇ ਕਾਂਗਰਸ ਦੇ ਲੀਡਰ ਸੀ, ਉਹਨਾਂ ਦੇ ਵਿੱਚ ਨਹਿਰੂ ਹੋਏ, ਪਟੇਲ ਹੋਏ, ਮੌਲਾਨਾ ਅਬੁਲ ਕਲਾਮ ਆਜ਼ਾਦ ਹੋਏ, ਆਚਾਰੀਆ कृपलानी ਹੋਏ, ਰਾਜਗੋਪਾਲਾਚਾਰੀਆ ਹੋਏ, ਔਰ ਇਹ ਸਾਰੀ ਨਸਲ ਉਹਨਾਂ ਨੇ ਮੁਲਕ ਨੂੰ ਫਰਮ ਫੁਟਿੰਗ ਦੇ ਉੱਤੇ ਕਰਨ ਦੇ ਵਿੱਚ ਉਸ ਨੂੰ ਬੇਸ਼ੱਕ ਸਿੱਖਾਂ ਦੇ ਲਈ ਤਾਂ ਉਹਦਾ ਕੋਈ ਸੈਕੂਲਰਿਜ਼ਮ ਦਾ ਮਤਲਬ ਹੀ ਨਹੀਂ ਸੀ, ਸਾਨੂੰ ਤਾਂ ਪਹਿਲਾਂ ਹੀ ਆਰਟੀਕਲ 25(b) ਦੇ ਥੱਲੇ ਹਿੰਦੂ ਬਣਾ ਦਿੱਤਾ ਗਿਆ। ਲੇਕਿਨ ਇਹ ਕ੍ਰੈਡਿਟ ਫਿਰ ਵੀ ਦੇਣਾ ਬਣਦਾ ਹੈ ਕਿ ਜੇ ਅੱਜ ਅਸੀਂ ਦੇਖਦੇ ਹਾਂ ਕਿ ਭਾਰਤ ਦੀ ਐਕਸਪੋਰਟ ਦੇ ਵਿੱਚ ਇੱਕ ਵੱਡਾ ਹਿੱਸਾ ਜਿਹੜਾ ਆਈਟੀ ਸੈਕਟਰ ਹੈ ਜਾਂ ਇਹ ਸੌਫਟਵੇਅਰ ਹੈ, ਇਹਦਾ ਕ੍ਰੈਡਿਟ ਵੀ ਫਿਰ ਉਸ ਦੌਰ ਦੀ ਨਹਿਰੂ ਐਂਡ ਕੰਪਨੀ ਲੀਡਰਸ਼ਿਪ ਨੂੰ ਜਾਂਦਾ ਹੈ, ਜਿਨ੍ਹਾਂ ਨੇ ਭਾਰੀ ਇਨਵੈਸਟਮੈਂਟ ਕੀਤੀ, IIT ਬਣਾਏ, ਇਸ ਸੈਕਟਰ ਸਟੈਂਡਰਡ ਦੀਆਂ ਯੂਨੀਵਰਸਿਟੀਆਂ ਐਸਟੈਬਲਿਸ਼ ਕੀਤੀਆਂ, ਔਰ ਫਿਰ ਭਾਵੇਂ ਉਹ ਸੋਵੀਅਤ ਯੂਨੀਅਨ ਦੇ ਨਾਲ ਹੀ ਕੋਲੈਬੋਰੇਸ਼ਨ ਨਾਲ ਸੀ, ਵੱਡੇ ਵੱਡੇ ਸਟੀਲ ਪਲਾਂਟ ਔਰ ਅਦਰਵਾਈਜ਼ ਐਟੋਮਿਕ ਪ੍ਰੋਗਰਾਮ ਦੇ ਹਵਾਲੇ ਨਾਲ ਵੀ ਜਿਹੜਾ ਭਾਵੇ ਇੰਸਟੀਚਿਊਟ ਔਰ ਦੂਸਰਾ ਐਸਟੈਬਲਿਸ਼ ਕੀਤਾ, ਔਰ ਇਹੀ ਕਾਰਨ ਸੀ ਕਿ ਇੰਡੀਆ ਜਿਹੜਾ 1974 ਦੇ ਵਿੱਚ ਹੀ ਐਟੋਮਿਕ ਪਾਵਰ ਬਣ ਜਾਂਦਾ ਹੈ। ਔਰ ਉਹਨਾਂ ਦੀ ਜਿਹੜੀ ਪ੍ਰੋਗਰੈਸ ਸੀ 5 ਈਅਰ ਪਲਾਨਸ ਦੇ ਥੱਲੇ, ਔਰ ਉਹ ਸਾਰੇ ਨੂੰ ਕਿ ਡੈਮੋਕ੍ਰੇਸੀ ਇਸ ਲੈਵਲ ਦੀ ਹੋਏ ਜਿਹਦੇ 'ਚ ਫੌਜ ਨੂੰ ਦੂਰ ਰੱਖਿਆ। ਔਰ ਅੱਜ ਇਹ ਕ੍ਰੈਡਿਟ ਹੈ ਕਿ 75 ਸਾਲ ਬਾਅਦ ਭਾਵੇਂ ਅੱਜ ਹਿੰਦੂ ਤੋਂ ਵੀ ਫੌਜ ਇੱਕ ਪੈਰਲਲ ਫੌਜ ਬਣ ਕੇ ਖੜੀ ਹੋ ਗਈ ਹੈ, ਲੇਕਿਨ ਆਰਮੀ ਦੀ ਕਦੇ ਵੀ ਉਸ ਲੈਵਲ ਦੀ ਇੰਟਰਫੇਰੈਂਸ ਨਹੀਂ ਰਹੀ। ਔਰ ਇਹਦਾ ਵੀ ਇੱਕ ਕਾਰਨ ਕਿ ਨਹਿਰੂ ਨੂੰ 47 ਤੋਂ 64 ਤੱਕ ਆਲਮੋਸਟ ਇਹਨਾਂ 16-17 ਸਾਲਾਂ ਦੇ ਵਿੱਚ ਮੌਕਾ ਮਿਲਿਆ ਕਿ ਉਹਨੇ ਕੰਟਰੀ ਦੀਆਂ ਫਾਊਂਡੇਸ਼ਨਸ ਲੇ ਕੀਤੀਆਂ। ਇੰਟਰਨੈਸ਼ਨਲੀ ਵੀ ਉਹਨੇ ਪੰਚਸ਼ੀਲ ਦਾ ਕਾਨਸੈਪਟ ਦਿੱਤਾ, ਔਰ ਜਿਹੜੀ ਉਸ ਵੇਲੇ ਦੀ ਤ੍ਰਿਮੂਰਤੀ ਸੀ ਇੰਟਰਨੈਸ਼ਨਲ ਲੈਵਲ ਦੀ ਕਿ ਮਾਰਸ਼ਲ ਟੀਟੋ ਆਫ ਯੂਗੋਸਲਾਵੀਆ, ਨਾਸਰ ਆਫ ਇਜਿਪਟ, ਔਰ ਨਹਿਰੂ ਨੇ ਇਨ ਸਪਾਈਟ ਆਫ ਕਿ ਟਿਲਟ ਉਹਦੀ ਸੋਵੀਅਤ ਯੂਨੀਅਨ ਵੱਲ ਸੀ, ਪਰ ਅਮਰੀਕਾ ਦੇ ਨਾਲ ਵੀ ਉਸ ਦੀ ਰਿਲੇਸ਼ਨਸ਼ਿਪ ਕੈਨੇਡੀ ਦੇ ਨਾਲ ਔਰ ਉਸ ਤੋਂ ਪਹਿਲਿਆਂ ਦੇ ਨਾਲ ਵੀ ਠੀਕ ਰਹੀ। ਲੇਕਿਨ ਬਹੁਤ ਵਾਰ ਜਿਹੜਾ ਆਪਣੇ ਆਪ ਨੂੰ ਬਹੁਤ ਵਾਈਜ਼ ਵਿਜ਼ਡਮ ਔਰ ਦੂਸਰਾ ਕਿਤੇ ਨਾ ਕਿਤੇ ਦਿਮਾਗ ਵੀ ਖਰਾਬ ਹੁੰਦਾ ਹੈ। ਔਰ ਨਹਿਰੂ ਦੀ ਮੌਤ ਦਾ ਇੱਕ ਵੱਡਾ ਕਾਰਨ, ਅੱਜ ਹੀ ਮੈਂ ਇੱਕ ਬੜੇ ਅੱਛੇ BBC ਦੇ ਜਿਹੜੇ ਨੇ ਇਕੱਲੇ ਕਮੈਂਟੇਟਰ ਨਹੀਂ, ਕਾਈਂਡ ਆਫ ਹਿਸਟੋਰੀਅਨ ਰਿਹਾਨ ਫਜ਼ਲ, ਉਹਨਾਂ ਦੇ ਹੀ ਮੈਂ ਲਿਖਤ ਪੜ੍ਹ ਰਿਹਾ ਸੀ BBC 'ਚ ਕਿ 62 ਦੇ ਵਿੱਚ ਜਿਹੜਾ ਨਹਿਰੂ ਨੇ ਜਿਹਨੂੰ ਗੰਗ ਹੋ ਅਪਰੋਚ ਦਿਖਾਈ ਟੁਵਰਡ ਚਾਈਨਾ, ਇਹਦੇ ਬਾਵਜੂਦ ਚਾਵਨ ਲਾਈ ਮਿੱਤਰ ਸੀ ਨਹਿਰੂ ਦਾ ਔਰ ਸੌਫਟ ਕਾਰਨਰ ਰੱਖਦਾ ਸੀ ਇੰਡੀਆ ਲਈ। ਉਹ ਚਾਹੁੰਦੇ ਸੀ ਕਿ ਭਾਈ ਇਹ ਬਾਰਡਰ ਡਿਸਪਿਊਟ ਜਿਹੜਾ ਇਹਨੂੰ ਬੈਠ ਕੇ ਕਰ ਲਿਆ ਜਾਏ, ਪਰ ਨਹਿਰੂ ਨੇ ਕਿਉਂਕਿ ਪਟੇਲ ਨੇ ਹੈਦਰਾਬਾਦ ਐਕਸ਼ਨ ਕੀਤਾ 1948 ਚ ਹੈਦਰਾਬਾਦ ਨੂੰ ਲੈ ਲਿਆ, ਨਹਿਰੂ ਨੇ 1960 ਚ ਗੋਆ ਪੁਰਤਗਾਲੀਜ਼ ਤੋਂ ਲਿਆ, ਤੇ ਨਹਿਰੂ ਦਾ ਦਿਮਾਗ ਵੀ ਖਰਾਬ ਹੋ ਗਿਆ। ਉਹਨੂੰ ਲੱਗਾ ਕਿ ਬਈ ਅਸੀਂ ਬੜੀ ਵੱਡੀ ਇੰਟਰਨੈਸ਼ਨਲ ਪਾਵਰ ਬਣ ਗਏ ਹਾਂ ਤੇ ਅਸੀਂ ਚਾਈਨਾ ਦੇ ਨਾਲ ਜਿਹੜੀ ਫਾਰਵਰਡ ਜਿਹੜੀ ਹੈ ਈਸਟ ਪਾਲਿਸੀ ਨਹਿਰੂ ਨੇ ਦਿੱਤੀ ਹੈ ਕਿ ਥਰੋ them ਆਊਟ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਚਾਈਨਾ ਦੇ ਨਾਲ 1962 ਦੇ ਵਿੱਚ ਜਿਹਨੂੰ ਇੰਡੋ ਚਾਈਨਾ ਵਾਰ ਕਿਹਾ ਜਾਂਦਾ ਹੈ, ਉਹ ਟ੍ਰਿਗਰ ਨਹਿਰੂ ਨੇ ਕਰਵਾਈ। ਪਰ ਜੋ ਉਹਦਾ ਫਿਰ ਹਸ਼ਰ ਹੋਇਆ, ਕਿਉਂਕਿ ਜਿੰਨੀ ਚਾਈਨਾ ਦੀ ਐਡਵਾਂਸਮੈਂਟ ਉਸ ਪੀਰੀਅਡ ਕਿਵੇਂ ਉਹਨੇ ਈਸਟਰਨ ਸੈਕਟਰ 'ਚ ਕਿੱਥੋਂ ਤੱਕ ਪ੍ਰਾਪਤੀਆਂ, ਅਜੇ ਤਾਂ ਉਹ ਕੁਛ ਥਾਵਾਂ ਤੋਂ ਖੁਦ ਹੀ ਵਾਪਸ ਹਟ ਗਿਆ, ਉਹਨੇ ਨਹਿਰੂ ਨੂੰ ਐਕਸਪੋਜ਼ ਕਰ ਦਿੱਤਾ ਫੁੱਲੀ। ਉਹ ਹਾਰਟ ਬ੍ਰੋਕਨ ਵੀ ਹੋਇਆ, ਔਰ ਜਿਵੇਂ ਉਹ ਕਿਹਾ ਜਾਂਦਾ ਹੈ ਕਿ ਵਿਦਿਨ 24 ਆਵਰਸ ਇਸ ਜੰਗ ਤੋਂ ਬਾਅਦ ਨਹਿਰੂ ਬੁੱਢਾ ਹੋ ਗਿਆ, ਔਰ ਨਤੀਜੇ ਦੇ ਤੌਰ ਤੇ ਉਸ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਭਾਈ ਉਹ ਕੀ ਕਰੇ। ਔਰ ਹੌਲੀ ਜਿਹੜਾ ਇਵੈਂਚੁਅਲੀ 27 ਮਈ 1964 ਨੂੰ ਉਹਦਾ ਐਂਡ ਹੋਇਆ ਔਰ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਬਣੇ। ਹੁਣ ਜੇ ਜਿਹਨੂੰ ਤੁਸੀਂ ਹਿਊਜ਼ ਔਨ ਦਾ ਕੈਨਵਾਸ ਕਹਿੰਦੇ ਹੋ ਕਿ ਵੀ ਇਹ ਕੀ ਰੰਗ ਬਿਖਰੇ ਨੇ। ਨਹਿਰੂ ਨੇ ਬੇਸ਼ੱਕ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਇੱਕ ਨੇਸ਼ਨ ਜਿਹੜਾ ਉਹਨਾਂ ਦਾ ਡ੍ਰੀਮ ਸੀ, ਉਹਨਾਂ ਦੇ ਫਾਊਂਡਰਸ ਦਾ ਨੇਸ਼ਨ ਦੇ, ਕਿ ਇੱਕ ਸੈਕੂਲਰ ਮੁਲਕ ਦੇ ਤੌਰ ਤੇ ਡਿਵੈਲਪ ਹੋਏ, ਡੋਮੀਨੇਟ ਕਰੇ। ਹਾਲਾਂਕਿ ਉਹਦੇ ਸਿੱਖਾਂ ਦੀ ਕੋਈ ਥਾਂ ਨਹੀਂ ਸੀ, ਮੁਸਲਮਾਨਾਂ ਪ੍ਰਤੀ ਨਹਿਰੂ ਉਸ ਕਦਰ ਨਫ਼ਰਤ ਵਾਲਾ ਨਹੀਂ ਸੀ। ਹਾਲਾਂਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਨਹਿਰੂ ਨੇ ਬੇਈਮਾਨੀ ਕੀਤੀ, ਹਾਲਾਂਕਿ ਖੁਦ ਹੀ ਲੈ ਕੇ ਗਿਆ UN ਸਿਕਿਉਰਿਟੀ ਕਾਉਂਸਲ 'ਚ, ਲੇਕਿਨ ਕਦੇ ਵੀ ਕਸ਼ਮੀਰ ਦੇ ਵਿੱਚ ਪਲੇਬਸਾਈਟ ਨਹੀਂ ਕਰਵਾਇਆ। ਇਸੇ ਤਰ੍ਹਾਂ ਸ਼ੇਖ ਅਬਦੁੱਲਾ ਜਿਹੜਾ ਨਿੱਜੀ ਯਾਰ ਸੀ ਨਹਿਰੂ ਦਾ,
ਔਰ ਕਰਨ ਸਿੰਘ ਔਰ ਉਹਦੇ ਛਲਾਵੇ 'ਚ ਆ ਕੇ ਯੁਵਰਾਜ ਕਰਨ ਸਿੰਘ ਜਿਹੜਾ ਹਰੀ ਸਿੰਘ ਦਾ ਮੁੰਡਾ ਸੀ, ਸ਼ੇਖ ਅਬਦੁੱਲਾ ਨੂੰ ਵੀ ਕੈਦ 'ਚ ਪਾਇਆ ਕਸ਼ਮੀਰ ਦਾ ਸਟੇਟਸ ਖਤਮ ਕਰਦੇ ਕਰਦੇ। ਹਾਲਾਂ ਉਸ ਦੀ ਮੌਤ ਵੇਲੇ ਤੱਕ ਉਹ ਜਿਹੜਾ ਉਹਨੂੰ ਛੱਡ ਦਿੱਤਾ ਗਿਆ ਸੀ ਸ਼ੇਖ ਅਬਦੁੱਲਾ, ਉਹਨੇ ਉਹ ਈਵਨ ਜਦੋਂ ਉਹਦੀ ਬਾਅਦ ਦੇ ਵਿੱਚ ਉਸ ਦੀਆਂ ਹੱਡੀਆਂ ਸਾਰੇ ਭਾਰਤ ਦੀਆਂ ਸਟੇਟਾਂ 'ਚ ਖਿਲਾਰੀਆਂ ਗਈਆਂ ਹੈਲੀਕਾਪਟਰ ਰਾਹੀਂ, ਔਰ ਜਦੋਂ ਅਲੀਗੜ੍ਹ ਤੋਂ ਟ੍ਰੇਨ ਕਿਉਂਕਿ ਜਾ ਰਹੀ ਸੀ ਇਲਾਹਾਬਾਦ ਜਿੱਥੇ ਸੰਗਮ ਹੈ ਗੰਗਾ ਜਮਨਾ ਸਰਸਵਤੀ ਦਾ, ਉੱਥੇ ਉਸ ਟ੍ਰੇਨ ਦੇ ਉੱਤੇ ਸ਼ੇਖ ਅਬਦੁੱਲਾ ਚੜ੍ਹਿਆ, ਅਖੀਰ ਵੇਲੇ ਵੀ ਸ਼ੇਖ ਅਬਦੁੱਲਾ ਆਇਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜੀ ਅੱਜ ਵੀ ਕਸ਼ਮੀਰ ਦੇ ਵਿੱਚ ਜਿਹੜਾ ਖੂਨ ਖਰਾਬਾ ਹੋ ਰਿਹਾ ਹੈ, ਇਸ ਦੇ ਲਈ ਨਹਿਰੂ ਜ਼ਿੰਮੇਵਾਰ ਹੈ, ਕਿਉਂਕਿ ਜੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਦੇ ਥੱਲੇ 1948 ਤੋਂ 1964 ਤੱਕ ਉਹ ਜਿਉਂਦਾ ਰਿਹਾ, ਜੇ ਇਹ ਲੋਕਾਂ ਤੋਂ ਪੁੱਛ ਲਿਆ ਜਾਂਦਾ ਤੇ ਫਿਰ ਇਹ ਨਹੀਂ ਸੀ ਹੋਣਾ। ਇਸੇ ਤਰ੍ਹਾਂ ਜੇ ਸਿੱਖਾਂ ਦੇ ਨਾਲ ਨਹਿਰੂ ਦਾ ਠੀਕ ਇਮਾਨਦਾਰੀ ਵਾਲਾ ਰਵੱਈਆ ਹੁੰਦਾ ਔਰ ਜੋ ਇਕਰਾਰ ਕੀਤੇ ਹੋਏ ਸੀ 47 ਤੋਂ ਪਹਿਲਾਂ ਇੱਕ ਆਟੋਨੋਮਸ ਪ੍ਰੋਵਿੰਸ ਦਾ ਕਨਸਟੀਟਿਊਸ਼ਨਲ ਗਾਰੰਟੀ ਦੇ ਕੇ ਪੰਜਾਬ ਨੂੰ ਇੱਕ ਆਟੋਨੋਮਸ ਯੂਨਿਟ ਦੇ ਤੌਰ ਤੇ, ਔਰ ਜਿਹੜੀ ਮੰਗ ਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹਦੇ ਚੋਂ ਬਾਅਦ ਚ ਨਿਕਲਿਆ ਕਿ 2-3 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਡਿਫੈਂਸ ਰੱਖੇ, ਫੋਰਨ ਅਫੇਅਰਸ ਰੱਖੇ, ਫਾਈਨੈਂਸ ਰੱਖੇ, ਬਾਕੀ ਇੰਡੀਪੈਂਡੈਂਟ ਸੂਬੇ ਨੂੰ ਕਰੇ। ਤੇ ਜੇ ਇਵੇਂ ਨਹਿਰੂ ਨੇ ਜੋ ਪ੍ਰੋਮਿਸ ਕੀਤੇ ਸੀ ਉਹਨਾਂ ਨੂੰ ਨਿਭਾਇਆ ਹੁੰਦਾ ਤੇ ਫਿਰ ਜੂਨ 84 ਦਾ ਘੱਲੂਘਾਰਾ ਨਾ ਵਾਪਰਦਾ ਜਿਹੜੀ ਉਹਦੀ ਧੀ ਨੇ ਵਾਪਰਾਇਆ, ਫਿਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਾ ਹੁੰਦੀ ਜਿਹੜੇ ਅੱਗੋਂ ਉਹਦੇ ਦੋਤੇ ਰਾਜੀਵ ਗਾਂਧੀ ਨੇ ਕੀਤਾ। ਔਰ ਇਹ ਜਿਹੜੀ ਕਨਫਰੰਟੇਸ਼ਨ ਦੀ ਨੀਤੀ ਔਰ ਖਾਲਿਸਤਾਨ ਦੀ ਜਿਹੜੀ ਤਹਿਰੀਕ ਹੈ ਇਹ ਨਾ ਉੱਠਦੀ। ਸੋ ਬਾਕੀ ਭਾਰਤ ਦਾ ਅੱਜ ਕੀ ਹਸ਼ਰ ਹੈ ਕਿ ਉਹ ਨਹਿਰੂ ਜਿਹੜਾ ਸਮਝਦਾ ਸੀ ਵੀ ਸਿੱਖਾਂ ਨੂੰ ਕਸ਼ਮੀਰੀਆਂ ਨੂੰ ਦਬਾ ਕੇ ਉਹ ਨਹਿਰੂ ਖੁਦ ਜਿਹੜਾ ਉਹ ਫਾਦਰ ਆਫ ਦਾ ਨੇਸ਼ਨ ਗਾਂਧੀ ਤੋਂ ਬਾਅਦ ਦੂਜੀ ਵੱਡੀ ਸ਼ਖਸੀਅਤ ਬਣੇਗਾ। ਤੇ ਜੇ ਇਸ ਕੈਨਵੈਸ ਤੇ ਡੁੱਲੇ ਰੰਗਾਂ ਨੂੰ ਦੇਖਣਾ ਹੈ ਤੇ ਅੱਜ ਉਹ ਹਿੰਦੂ ਤਵੀਆਂ ਦੇ ਕੋਲ ਪਾਵਰ ਹੈ ਜਿਹੜੇ ਅਜੇ 2 ਦਿਨ ਪਹਿਲਾਂ ਹੀ ਨਹਿਰੂ ਦਾ ਬੁੱਤ ਪਤਾ ਨਹੀਂ ਕਿਹੜੇ ਸ਼ਹਿਰ 'ਚ ਉਹਨਾਂ ਨੇ ਤੋੜ ਕੇ ਥੱਲੇ ਸੁੱਟਿਆ ਤੇ ਇਹ ਬਿਲਕੁਲ ਨਹਿਰੂ ਦੀ ਲੈਗੇਸੀ ਨੂੰ ਬਿਲਕੁਲ ਉਹਨਾਂ ਨੇ ਆਲਮੋਸਟ ਮਿਟਾ ਦਿੱਤਾ ਹੈ। ਔਰ ਉਹ ਉਸ ਭਾਰਤ ਨੂੰ ਸਿਰਜ ਰਹੇ ਨੇ ਜਿਹੜਾ ਸ਼ਿਆਮਾ ਪ੍ਰਸਾਦ ਮੁਖਰਜੀ, ਜਿਹੜਾ ਗੋਲਵਲਕਰ, ਹੈਡਗਵੇਅਰ ਜਾਂ ਸਾਵਰਕਰ ਦਾ ਡ੍ਰੀਮ ਸੀ। ਸੋ ਮੈਂ ਸਮਝਦਾ ਹਾਂ ਵੀ ਨਹਿਰੂ ਉਹਦੀ ਰੂਹ ਕਿੱਥੇ ਹੈ ਕਿੱਥੇ ਨਹੀਂ, ਪਰ ਮੈਂ ਸਮਝਦਾ ਹਾਂ ਕਿ ਜੇ ਨਹਿਰੂ ਨੇ ਇਮਾਨਦਾਰੀ ਦੇ ਨਾਲ ਸਿੱਖਾਂ ਦੇ ਇਸ਼ੂ ਨੂੰ, ਕਸ਼ਮੀਰੀਆਂ ਦੇ ਇਸ਼ੂ ਨੂੰ ਔਰ ਜੋ ਸੈਕੂਲਰਿਜ਼ਮ ਦਾ ਜੋ ਪ੍ਰਚਾਰ ਸੀ ਉਹਦਾ ਇਨਫੈਕਟ ਉਹ ਘੱਟ ਗਿਣਤੀਆਂ ਨੂੰ ਉਹ ਮਹਿਫੂਜ਼ੀਅਤ ਦਿੱਤੀ ਹੁੰਦੀ ਤੇ ਫਿਰ ਭਾਰਤ ਨਾ ਅਨਸਟੇਬਿਲਿਟੀ ਵੱਲ ਜਾਂਦਾ, ਨਾ ਚਾਈਨਾ ਨਾਲ ਫੋਰਨ ਪਾਲਿਸੀ ਦੇ ਮਾਮਲੇ 'ਚ ਵੀ ਚਾਈਨਾ ਨਾਲ ਜੇ ਉਹਨੇ ਇੱਕ ਬੈਲੈਂਸਡ ਨੀਤੀ ਰੱਖੀ ਹੁੰਦੀ ਤੇ ਫਿਰ ਇਹ ਹਿੰਦੂ ਤਵੀਆਂ ਨੂੰ ਮੌਕਾ ਹੀ ਨਹੀਂ ਸੀ ਮਿਲਣਾ ਕਦੇ ਕਿ ਇਹ ਵੀ ਕਦੇ ਉਸ ਪਾਵਰ ਤੱਕ ਪਹੁੰਚ ਸਕਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਪਿਓਰ ਸਨੇ ਚਿਤਨੇ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਭਾਰਤ ਵਿੱਚ ਹਿੰਦੂ ਤਵੀਆਂ ਦਾ ਜਿਹੜਾ ਜਨੂਨ ਹੈ ਉਹ ਸਭ ਹੱਦਾਂ ਬੰਨੇ ਟੱਪਦਾ ਜਾ ਰਿਹਾ ਹੈ। ਹੁਣ ਇੱਕ ਹਿੰਦੂ ਸੰਗਠਨ ਨੇ ਮੰਗ ਕੀਤੀ ਹੈ ਕਿ ਅਜਮੇਰ ਸ਼ਰੀਫ ਦੀ ਦਰਗਾਹ ਵੀ ਇੱਕ ਹਿੰਦੂ ਮੰਦਿਰ ਹੈ ਅਤੇ ਇਸ ਨੂੰ ਹਿੰਦੂਆਂ ਦੇ ਹਵਾਲੇ ਕੀਤਾ ਜਾਵੇ
ਔਰ ਇਸੇ ਤਰ੍ਹਾਂ ਹਿੰਦੂ ਤਮੀਆਂ ਵੱਲੋਂ ਆਗਰੇ ਦੀ ਬੇਗਮ ਸਾਹਿਬਾ ਮਸਜਿਦ ਬਾਰੇ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀਆਂ ਜਿਹੜੀਆਂ ਪੌੜੀਆਂ ਵਿੱਚ ਹਿੰਦੂ ਦੇਵੀ ਦੇਵਤਿਆਂ ਦੇ ਬੁੱਤ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਮੈਂ ਇੱਕ ਭਾਰਤੀ ਮੂਲ ਦੇ ਹਿਸਟੋਰੀਅਨ ਦੀ ਟਾਕ ਹੀ ਸੁਣ ਰਿਹਾ ਸੀ। ਉਹਨੂੰ ਪੁੱਛਿਆ ਗਿਆ ਕਿ ਵੀ ਇਹ ਗਿਆਨਵਾਪੀ ਮਸਜਿਦ ਬਨਾਰਸ ਦੀ ਹੋਏ ਜਾਂ ਹੁਣ ਤਾਜ ਮਹਿਲ ਔਰ ਕੁਤਬ ਮੀਨਾਰ ਨੂੰ ਲੈ ਕੇ ਵੀ ਜੋ ਖੜਾ ਕੀਤਾ ਗਿਆ ਸਾਰਾ ਵਾਵੇਲਾ, ਇਸ ਤੇ ਉਹਨਾਂ ਦੀ ਕੀ ਟੇਕ ਹੈ? ਤਾਂ ਉਹਨਾਂ ਨੇ ਬੜੀ ਸਿਆਣੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਵੀ ਜੇ ਅਸੀਂ ਇਸ ਪੜਤਾਲ ਦੇ ਵਿੱਚ ਹੀ ਪੈਣਾ ਤੇ ਸਾਰੀ ਗੱਲ ਮੁਗਲਾਂ ਤੋਂ ਹੀ ਸ਼ੁਰੂ ਕਰਨੀ ਹੈ, ਫਿਰ ਮੁਗਲਾਂ ਤੋਂ ਹੀ ਕਿਉਂ ਸ਼ੁਰੂ ਕਰੋ? ਫਿਰ ਉਸ ਤੋਂ ਵੀ ਪਹਿਲਾਂ ਜਾਓ, ਮੱਧਕਾਲੀਨ ਭਾਰਤ 'ਚ ਕਿਉਂ ਜਾਣਾ? ਤੁਸੀਂ ਪ੍ਰਾਚੀਨ 'ਚ ਵੀ ਜਾਓ। ਤਾਂ ਉਹਨੇ ਕਿਹਾ ਵੀ ਫਿਰ ਜਿੰਨੇ ਤੁਹਾਡੇ ਮੰਦਿਰ ਨੇ ਭਾਰਤ ਦੇ ਵਿੱਚ, ਉਹਨਾਂ 'ਚੋਂ ਇੱਕ ਵੀ ਮੰਦਿਰ ਸਰਵਾਈਵ ਨਹੀਂ ਕਰੇਗਾ, ਕਿਉਂਕਿ ਇਹ ਆਲਮੋਸਟ ਸਾਰੇ ਜਿਹੜੇ ਤੁਹਾਡੇ ਪ੍ਰਾਚੀਨ ਮੰਦਿਰ, ਐਂਸ਼ੀਐਂਟ ਮੰਦਿਰ ਨੇ, ਉਹ ਬੁੱਧ ਦੀਆਂ ਮੋਨੈਸਟਰੀਜ਼, ਮੱਠਾਂ ਨੂੰ ਤੋੜ ਕੇ ਤੇ ਸਤੂਪਿਆਂ ਨੂੰ ਤੋੜ ਕੇ ਬਣਾਏ ਗਏ ਨੇ। ਔਰ ਉਹਨਾਂ ਦੇ ਸਾਰੇ ਸਬੂਤ ਨੇ ਕਿ ਕਿਵੇਂ ਬੁੱਧ ਧਰਮ ਔਰ ਉਹ ਕਿਵੇਂ ਜਿਹੜਾ ਇੱਕ ਜ਼ਮਾਨੇ ਦੇ ਵਿੱਚ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ ਔਰ ਪੁਸ਼ਪਾ ਮਿੱਤਰਾ ਉਹਨੇ ਕਿੰਨੀਆਂ ਐਟਰੋਸਿਟੀਜ਼ ਕੀਤੀਆਂ, ਕਿਵੇਂ ਈਵਨ ਬੌਧੀਆਂ ਦੇ ਸਿਰਾਂ ਦੇ ਇਨਾਮ ਰੱਖੇ ਔਰ ਉਹਨਾਂ ਦੀਆਂ ਮੋਨੈਸਟਰੀਜ਼ ਨੂੰ, ਮੱਠਾਂ ਨੂੰ ਢਾਹ ਕੇ ਉਹਨਾਂ ਦੀਆਂ ਜੋ ਬੁੱਧ ਦੀਆਂ ਮੂਰਤਾਂ ਬਾਹਰ ਸੁੱਟ ਕੇ ਉਹਨਾਂ 'ਚ ਸ਼ਿਵਲਿੰਗ ਰੱਖਿਆ। ਉਹਨੇ ਕਿਹਾ ਫਿਰ ਤੁਹਾਡੇ ਸਾਰੇ ਮੰਦਿਰ ਹੀ ਬੁੱਧ ਧਰਮ ਦੇ ਜਾਣਗੇ। ਉਹਨਾਂ ਨੇ ਕਿਹਾ ਕਿ ਵੀ 1991 ਦਾ ਜਿਹੜਾ ਵਰਸ਼ਿਪ ਪਲੇਸਿਸ ਐਕਟ ਸੀ ਉਹ ਬਿਲਕੁਲ ਠੀਕ ਸੀ ਕਿ 15 ਅਗਸਤ 1947 ਨੂੰ ਜਿਹੜੇ ਵੀ ਧਾਰਮਿਕ ਸਥਾਨਾਂ ਦੀ ਜੋ ਪੋਜੀਸ਼ਨ ਸੀ ਉਵੇਂ ਹੀ ਰਹੇਗੀ। ਔਰ ਹੁਣ ਦੂਸਰੇ ਪਾਸੇ ਮੈਂ ਇੱਕ ਹੋਰ ਟਾਕ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ ਉਸ ਦੇ ਨਾਲ ਦੇਖ ਰਿਹਾ ਸੀ। ਉਹਨੂੰ ਪੁੱਛਿਆ ਗਿਆ ਕਿ ਜੀ ਇਹ ਹੁਣ ਗਿਆਨਵਿਆਪੀ ਮਸਜਿਦ ਬਾਰੇ ਜਿਹੜਾ ਕੋਰਟ ਦੇ ਵਿੱਚ ਗਿਆ ਕਿ ਉਹ ਸਰਵੇ ਕਰੇ, ਕਿਸੇ ਨੇ ਕਿਹਾ ਜੀ ਅੰਦਰੋਂ ਨਿਕਲਿਆ ਉਹ ਫੁਹਾਰਾ ਹੈ, ਕਿਸੇ ਨੇ ਕਿਹਾ ਸ਼ਿਵਲਿੰਗ ਹੈ, ਇਹ ਕੀ ਹੈ? ਉਹਨੇ ਕਿਹਾ ਜੀ ਇਹ ਬਿਲਕੁਲ ਇੱਕ ਸਿੰਪਲ ਲਾਈਨ ਹੈ, ਇੱਦਾਂ ਅਦਾਲਤਾਂ 'ਚੋਂ ਇਹ ਗੱਲ ਨਹੀਂ ਨਿਕਲੇਗੀ। ਉਹਨੇ ਕਿਹਾ ਵੀ ਬਨਾਰਸ ਨੂੰ ਹੀ ਰਿਪਰੈਜ਼ੈਂਟ ਕਰਦਾ ਮੋਦੀ ਕਿ ਵੀ ਪਾਰਲੀਮੈਂਟ ਦੇ ਵਿੱਚ ਉਹ 5 ਮਿੰਟ 'ਚ ਇੱਕ ਐਕਟ ਲਿਆ, ਉਹਨਾਂ ਦੇ ਕੋਲ ਮੈਜੋਰਟੀ ਹੈ BJP ਕੋਲ ਪਾਰਲੀਮੈਂਟ 'ਚ ਵੀ, ਰਾਜ ਸਭਾ 'ਚ ਵੀ, ਕਿ ਔਰ ਇਹ ਹੋਏ ਕਿ ਜੀ ਅਸੀਂ 1991 ਦਾ ਜਿਹੜਾ ਰਿਲੀਜੀਅਸ ਵਰਸ਼ਿਪ ਪਲੇਸਿਸ ਐਕਟ ਹੈ ਉਹਨੂੰ ਰੱਦ ਕਰਦੇ ਔਰ ਜਿਹੜੇ ਸਾਡੇ ਮੇਨ ਨੇ ਉਹ ਬਨਾਰਸ ਹੋਏ, ਮਥੁਰਾ ਹੋਏ, ਦੂਜਾ ਉਹਦੇ ਤੇ ਅਸੀਂ ਕਲੇਮ। ਉਹਨੇ ਕਿਹਾ ਜੀ 1 ਮਿੰਟ 'ਚ ਝਗੜਾ ਮੁੱਕ ਜਾਏਗਾ। ਹੁਣ ਤੁਸੀਂ ਇਹਨਾਂ ਦਾ ਦੇਖੋ ਵੀ ਇਹ ਜਾ ਕਿਸ ਡਾਇਰੈਕਸ਼ਨ 'ਚ ਰਹੇ ਨੇ ਕਿ ਉਹਨਾਂ ਨੇ ਹੌਲੀ ਜਿੰਨੇ ਵੀ ਇਸਲਾਮਿਕ ਹਿਸਟਰੀ ਨਹੀਂ, ਰਾਦਰ ਉਸ ਖਿੱਤੇ ਦੀ ਸਦੀਆਂ ਦੀ ਹਿਸਟਰੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਉਹਨਾਂ ਤੇ ਦਾਅਵੇ ਠੋਕਣੇ, ਫਿਰ ਉੱਥੇ ਜਾ ਕੇ ਕਿਤੇ ਹਨੂਮਾਨ ਚਾਲੀਸੇ ਦੇ ਨਾਂ ਥੱਲੇ ਜਾ ਕੇ ਗੁੰਡਾਗਰਦੀ ਕਰਨੀ, ਅਦਾਲਤਾਂ ਜਿਹੜੀਆਂ ਬਿਲਕੁਲ ਹਿੰਦੂਆਈਜ਼ ਹੋਈਆਂ ਉਹਨਾਂ 'ਚ ਪਟੀਸ਼ਨਾਂ ਕਰਨੀਆਂ। ਹੁਣ ਗੱਲ ਕੱਲੀ ਇਹ ਮਥੁਰਾ ਜਾਂ ਬਨਾਰਸ ਜਾਂ ਤਾਜ ਮਹਿਲ ਔਰ ਕੁਤਬ ਮੀਨਾਰ ਤੱਕ ਮਹਿਦੂਦ ਨਹੀਂ ਹੈ। ਇਹ ਅੱਜ ਖਬਰ ਹੈ ਕਿ ਭਾਈ ਕਿਵੇਂ ਇੱਕ ਜਿਹੜੀ ਹਿੰਦੂਤਵੀ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਇਹ ਕਲੇਮ ਕੀਤਾ ਹੈ ਕਿ ਹੁਣ ਅਜਮੇਰ ਸ਼ਰੀਫ ਦਰਗਾਹ, ਅਜਮੇਰ ਸ਼ਰੀਫ ਇੱਕ ਐਸਾ ਮੁਕਾਮ ਹੈ ਜਿਹੜਾ ਮੋਇਉਦੀਨ ਚਿਸ਼ਤੀ ਹੈ, ਆਲਮੋਸਟ 850 ਸਾਲ ਪੁਰਾਣਾ ਮੁਕਾਮ ਹੈ। ਜਦੋਂ ਸੂਫੀ ਇਸਲਾਮ ਦੀ ਹਿਸਟਰੀ ਅਸੀਂ ਉਸ ਖਿੱਤੇ 'ਚ ਦੇਖਦੇ ਹਾਂ, ਨਿਜ਼ਾਮੁਦੀਨ ਔਲੀਆ ਦਿੱਲੀ ਦੇ ਵਿੱਚ, ਬਾਬਾ ਫਰੀਦ ਗੰਜ ਸ਼ੱਕਰ ਪਾਕਪਤਨ ਦੇ ਵਿੱਚ, ਔਰ ਉਹਨਾਂ ਦੇ ਅੱਗੋਂ ਫਾਲੋਅਰ ਜਿਹੜੇ ਨੇ ਨਿਜ਼ਾਮੁਦੀਨ ਔਲੀਆ ਦੇ, ਉਹਨਾਂ ਨੇ ਮੋਇਨ ਚਿਸ਼ਤੀ। ਔਰ ਅਜਮੇਰ ਸ਼ਰੀਫ ਦਰਗਾਹ ਮੁਸਲਮਾਨਾਂ, ਹਿੰਦੂਆਂ ਸਭ ਦੇ ਲਈ ਉੱਥੇ ਵਿਜ਼ਿਟ ਕਰਦੇ ਨੇ, ਬਾਹਰੋਂ ਵੀ, ਈਵਨ ਪਾਕਿਸਤਾਨ ਦਾ ਜਦੋਂ ਕੋਈ ਹਾਇਰਾ ਪਾਉਂਦਾ, ਬੇਨਜ਼ੀਰ ਭੁੱਟੋ ਆਪਣੇ ਭਾਰਤ ਦੌਰੇ ਵੇਲੇ, ਜਾਂ ਈਵਨ ਮੁਸ਼ਰਫ ਵੀ ਸ਼ਾਇਦ ਉਹਨੇ ਜਾਣਾ ਸੀ ਜਾਂ ਗਿਆ, ਉਹ ਉੱਥੇ ਆਪਣੀ ਹਾਜ਼ਰੀ ਲਵਾਉਂਦੇ ਨੇ। ਉਹ ਇੱਕ ਸਾਂਝ ਦਾ ਪ੍ਰਤੀਕ ਹੈ ਕਿਉਂਕਿ ਸੂਫੀ ਜਿਹੜੇ ਨੇ ਉਹ ਪਿਆਰ, ਉਹਨਾਂ ਨੇ ਪਿਆਰ ਰਾਹੀਂ ਜਿਹੜਾ ਮਜ਼ਹਬ ਦਾ ਸੁਨੇਹਾ ਦਿੱਤਾ ਹੈ। ਪਰ ਹੁਣ ਇਹ ਜਿਹੜੀ ਹਿੰਦੂਤਵੀ ਆਰਗੇਨਾਈਜੇਸ਼ਨ ਹੈ ਉਹਨਾਂ ਦਾ ਮਹਾਰਾਣਾ ਪ੍ਰਤਾਪ ਸੈਨਾ ਉਹਦਾ ਉਹਨਾਂ ਨੇ ਨਾਂ ਰੱਖਿਆ। ਉਹਨਾਂ ਦੇ ਹੈੱਡ ਨੇ ਕਿਹਾ ਕਿ ਜੀ ਇਹ ਜਿਹੜੀ ਅਜਮੇਰ ਸ਼ਰੀਫ ਹੈ, ਖਵਾਜਾ ਗਰੀਬ ਨਵਾਜ਼ ਦਰਗਾਹ ਪਹਿਲਾਂ ਇੱਕ ਹਿੰਦੂ ਪ੍ਰਾਚੀਨ ਮੰਦਿਰ ਸੀ। ਇਸ ਦੀਆਂ ਕੰਧਾਂ ਤੇ ਖਿੜਕੀਆਂ ਦੇ ਸਵਾਸਤਿਕ ਦੇ ਚਿੰਨ੍ਹ ਨੇ। ਉਹਨੇ ਕਿਹਾ ਜੀ ਸਵਾਸਤਿਕਾ ਜਿਹੜਾ ਇਹਨਾਂ ਦੇ ਹਿੰਦੂ ਝੰਡਿਆਂ, ਉਹ ਕਹਿੰਦਾ ਜੀ ਉਹਦੀਆਂ ਜਾ ਕੇ ਕੰਧਾਂ ਤੇ ਦੇਖ ਲਓ ਔਰ ਉਹਦੇ ਫਰਾਣੇ ਤੇ ਦੇਖ ਲਓ, ਔਰ ਇਹ ਜਿਹੜਾ ਹਿੰਦੂ ਮੰਦਿਰ ਹੈ ਔਰ ਇਹ ਸਾਡੇ ਹਵਾਲੇ ਕੀਤਾ ਜਾਏ।
ਹੁਣ ਇੱਕ ਪਾਸੇ ਇਹ ਜਿਹੜੀ ਮਹਾਰਾਣਾ ਪ੍ਰਤਾਪ ਸੈਨਾ ਦੇ ਨਾਂ ਥੱਲੇ, ਦੂਸਰੀ ਖਬਰ ਅਸੀਂ ਸਾਈਮਲਟੇਨੀਅਸਲੀ ਉਹਨਾਂ ਦੇ ਮੀਡੀਆ 'ਚ ਦੇਖਦੇ ਹਾਂ, ਮਥੁਰਾ ਆਈਡਲਸ buried under Agra mosque claims fresh suit. Claiming that the idols continue to be buried under the staircase of Begum Sahiba Mosque in Agra, the suit seeks that visitors be stopped from entering the mosque by trampling on the idols. ਹੁਣ ਇਹ ਜਿਹੜੀ ਆਰਗੇਨਾਈਜੇਸ਼ਨ ਨੇ ਕੋਰਟ ਦੇ ਵਿੱਚ ਜਿਹੜਾ ਦਾਅਵਾ ਇਹ ਕੀਤਾ ਹੈ ਕਿ ਜੀ ਜਿਹੜੀ ਇਹ ਮਸਜਿਦ ਹੈ ਆਗਰੇ ਦੀ ਬੇਗਮ ਸਾਹਿਬਾ ਮੌਸਕ, ਇਹ ਇਸ ਦੀਆਂ ਪੌੜੀਆਂ ਦੇ ਵਿੱਚ ਸਾਡੀਆਂ ਮੂਰਤੀਆਂ ਨੇ, ਜਿਹੜੇ ਚੜ੍ਹਦੇ ਨੇ ਉਹ ਉਹਨਾਂ ਮੂਰਤੀਆਂ ਦੇ ਪੈਰ ਰੱਖ ਕੇ, ਸੋ ਮਸਜਿਦ ਦੇ ਵਿੱਚ ਐਂਟਰੀ ਬੰਦ ਕੀਤਾ ਜਾਏ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਇੱਥੇ ਮੂਰਤੀਆਂ ਵੀ ਨੇ ਇਹ ਮਥੁਰਾ ਤੋਂ ਤੋੜ ਕੇ ਜਿਹੜੀਆਂ ਨੇ ਉਹ ਇਸ ਮੰਦਿਰ ਦੇ ਪੌੜੀਆਂ ਦੇ ਵਿੱਚ ਲਾਈਆਂ ਗਈਆਂ, ਔਰ ਇਹ ਆਗਰਾ ਰੈੱਡ ਫੋਰਟ ਦੇ ਨੇੜੇ ਦੀਵਾਨੇ ਖਾਸ ਦੇ ਕੋਲ ਬੇਗਮ ਸਾਹਿਬਾ ਮਸਜਿਦ ਹੈ। ਔਰ ਇਹ ਉਹਨਾਂ ਨੇ ਕਿਹਾ ਜੀ ਇਹ ਮਥੁਰਾ ਦੇ ਕੇਸ਼ਵ ਦੇ ਮੰਦਿਰ ਦੀਆਂ ਆਈਡਲ ਜਿਹੜੀਆਂ ਜੂਲ ਸਟੱਡੀਡ ਨੇ। ਔਰ ਇਹ ਜਿਹਨੇ ਪਟੀਸ਼ਨ ਕੀਤੀ ਹੈ ਕੋਰਟ 'ਚ, ਕੋਈ ਮਹਿੰਦਰ ਪ੍ਰਤਾਪ ਸਿੰਘ ਹੈ, ਉਹਨੇ ਇਹ ਸਿਵਲ ਜੱਜ ਸਬ ਸੀਨੀਅਰ ਡਿਵੀਜ਼ਨ ਮਥੁਰਾ ਦੇ ਸਾਹਮਣੇ ਇਹ ਪਟੀਸ਼ਨ ਕੀਤੀ ਹੈ ਕਿ ਇਹ ਲੀਗਲ ਨੋਟਿਸ ਦਿੱਤਾ ਜਾਏ ਦੂਸਰਿਆਂ ਨੂੰ ਕਿ ਭਾਈ ਇਸ ਮਸਜਿਦ 'ਚ ਐਂਟਰੀ ਬੰਦ ਕੀਤੀ ਜਾਏ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ। ਔਰ ਹਾਲਾਂ ਈਸਾਈ ਜਿਹੜੇ ਬਹੁਤੇ ਚੁੱਪ ਕਰਕੇ ਬੈਠੇ ਹੋਏ ਸੀ ਉਹਨਾਂ ਨੂੰ, ਕਿਉਂਕਿ ਆਲਰੇਡੀ ਬੇਸ਼ੱਕ ਈਸਾਈਆਂ ਦੇ ਹਵਾਲੇ ਨਾਲ ਵੀ ਇਸ ਕਿਸਮ ਦੀ ਲਾਈਨ ਰਹੀ ਹੈ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਇਹਨਾਂ ਦੀ ਜਿਹੜੀ ਕ੍ਰਿਸਚਨ ਗਰੁੱਪ ਹੈ ਆਲ ਇੰਡੀਆ ਕੈਥੋਲਿਕ ਯੂਨੀਅਨ, 110 ਸਾਲ ਪੁਰਾਣੀ ਇਹਨਾਂ ਦੀ ਆਰਗੇਨਾਈਜੇਸ਼ਨ ਹੈ, ਉਹਨਾਂ ਦੇ ਚੀਫ ਨੇ ਔਰ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਕਾਫੀ ਸਖਤ ਲਾਈਨ ਲਈ ਹੈ ਜੋ ਭਾਰਤ ਦੇ ਵਿੱਚ ਚੱਲ ਰਿਹਾ ਹੈ। ਔਰ ਉਹਨਾਂ ਦਾ ਜਿਹੜੀ ਹੈਡਲਾਈਨ ਹੈ, ਵੋਲਕੈਨਿਕ ਆਈਲੈਂਡਸ ਆਫ ਹੇਟ ਹੈਵ ਬ੍ਰੌਟ ਇੰਡੀਆ ਟੂ ਏ ਬੋਇਲ ਵਾਰਨਸ ਕੈਥੋਲਿਕ ਯੂਨੀਅਨ। ਉਹਨਾਂ ਨੇ ਕਿਹਾ ਕਿ ਇਹ ਨਫ਼ਰਤ ਦੇ ਲਾਵੇ ਜਿਹੜੇ ਨੇ ਫੁਟਾਏ ਜਾ ਰਹੇ ਨੇ ਔਰ ਇਹ ਭਾਰਤ ਦੀ ਬਰਬਾਦੀ ਦੀ ਨਿਸ਼ਾਨੀ ਹੈ। ਔਰ ਉਹਨਾਂ ਨੇ ਉਹ ਇਹ ਕਿਹਾ ਕਿ ਵੀ ਆਰ ਡੀਪਲੀ ਡਿਸਟਰਬਡ ਐਟ ਦਾ ਟਾਰਗੇਟਡ ਹੇਟ against religious minorities which has in recent months erupted like so many volcanoes in the sea of religious harmony in India। ਕਿ ਭਾਰਤ ਦੇ ਵਿੱਚ ਜਿਹੜੀ ਇੱਕ ਧਾਰਮਿਕ ਸਹਿਨਸ਼ੀਲਤਾ ਦਾ ਮਾਹੌਲ ਸੀ ਉਸ ਦੇ ਵਿੱਚ ਨਫ਼ਰਤ ਦੇ ਲਾਵੇ ਫੁਟਾਏ ਜਾ ਰਹੇ ਨੇ। ਔਰ ਉਹਨਾਂ ਨੇ ਇਹ ਵਾਰਨਿੰਗ ਦਿੱਤੀ that if violent hate were not checked now it might do untold damage to national peace and damage if it said the government must act urgently to reverse the trend, check targeted violence। ਹੁਣ ਜਾਂ ਤਾਂ ਇਹ ਵਿਚਾਰੇ ਮਾਸੂਮ ਨੇ ਜਾਂ ਇਹ ਪਬਲਿਕ ਕੰਜ਼ੰਪਸ਼ਨ ਲਈ ਕਹਿ ਰਹੇ ਨੇ ਕਿ ਇਹ ਹੁਣ ਅਪੀਲ ਗਵਰਨਮੈਂਟ ਨੂੰ ਕਰ ਰਹੇ ਨੇ ਕਿ ਜੀ ਤੁਸੀਂ ਇਹ ਨਫ਼ਰਤ ਦੇ ਜਿਹੜੇ ਵੋਲਕੈਨੋ ਨੇ ਇਹਨਾਂ ਨੂੰ ਰੋਕੋ, ਨਹੀਂ ਤਾਂ ਭਾਰਤ ਦੀ ਤਬਾਹੀ ਹੋਏਗੀ। ਤੇ ਇਹ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਇਹ ਤਾਂ ਹੈ ਹੀ ਸਟੇਟ ਦੀ ਮਨਸ਼ਾ ਕਿ ਜਿਹੜੇ ਇਹਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਤੇ ਤੁਲੇ ਹੋਏ ਨੇ। ਜੇ ਇੰਡੀਅਨ ਸਟੇਟ ਦੀ ਪੂਰੀ ਹਮਾਇਤ ਨਾ ਹੁੰਦੀ ਤਾਂ ਅੱਜ ਜਿੱਥੇ ਗੱਲ ਪਹੁੰਚੀ ਹੋਈ ਹੈ ਤੁਸੀਂ ਦੇਖੋਗੇ ਕਿ ਸਾਰੇ ਪੀਰੀਅਡ ਜੋ ਚੱਲ ਰਿਹਾ ਹੈ, ਨਾ ਮੋਦੀ ਦੀ ਜ਼ਬਾਨ ਖੁੱਲਦੀ ਹੈ, ਨਾ ਅਮਿਤ ਸ਼ਾਹ ਦੀ ਖੁੱਲਦੀ ਹੈ, ਨਾ ਕੋਈ ਹੋਰ ਕੰਸਰਨਡ ਕਲਚਰਲ ਮਿਨਿਸਟਰੀ, ਮਾਈਨੋਰਿਟੀ ਕਮਿਸ਼ਨ ਫਲਾਣਾ ਸਭ, ਕਿਉਂਕਿ ਇਹ ਤਾਂ ਚੋਰ ਤੇ ਕੁੱਤੀ ਨਹੀਂ ਰਲੇ ਹੋਏ। ਸਾਰਾ ਹੀ ਸਿਸਟਮ ਇਸ ਵੇਲੇ ਜਿਹੜਾ ਲੈਜਿਸਲੇਚਰ ਹੈ, ਐਗਜ਼ੈਕਟਿਵ ਹੈ, ਜੁਡੀਸ਼ਰੀ ਹੈ, ਮੀਡੀਆ ਹੈ, ਔਰ ਉਹਨਾਂ ਦਾ ਇਹ ਹੈ ਕਿ ਦੁਨੀਆ ਕੋਈ ਯੂਕਰੇਨ ਦੇ ਮਾਮਲੇ 'ਚ ਫਸੀ ਹੈ, ਕੋਈ ਕੋਵਿਡ ਦੇ ਪ੍ਰਭਾਵ ਥੱਲੇ ਹੈ, ਕੋਈ ਹੋਰ ਹੋ ਰਿਹਾ ਕਿ ਇਹ ਲੈਵਲ ਕਰ ਦਿਓ ਜਿੱਥੇ ਜੋ ਹੁੰਦਾ ਹੈ, ਕਬਜ਼ੇ ਕਰ ਲਓ, ਡਰਾ ਲਓ, ਵਾਪਸ ਉਹਨਾਂ ਦਾ ਸ਼ੁੱਧੀਕਰਨ ਕਰਕੇ ਹਿੰਦੂਤਵਾ ਦਾ ਝੰਡਾ ਬੁਲੰਦ ਕਰੋ। ਔਰ ਇਹ ਮੰਗ ਇਸ ਵੇਲੇ ਹਰ ਕਾਰਨਰ 'ਚ ਦੇ ਮੁਲਕ ਦੇ ਕਰਵਾਈ ਜਾ ਰਹੀ ਹੈ ਕਿ ਇਹਨੂੰ ਤੁਸੀਂ ਹਿੰਦੂ ਰਾਸ਼ਟਰ ਐਲਾਨੋ ਔਰ ਇਹ ਕਨਸਟੀਟਿਊਸ਼ਨ ਦਾ ਵੀ ਭੋਗ ਪਾਓ ਔਰ ਮਨੂ ਸਮ੍ਰਿਤੀ ਲਿਆਓ। ਔਰ ਅਸੀਂ ਜਿਹੜੀ ਹੈ ਹਿੰਦੂ ਸਰਵਾਈਵਰ ਹੈ, ਅਸੀਂ ਸਾਡੀ ਸੱਭਿਅਤਾ ਉਹ ਅੰਗਰੇਜ਼ਾਂ ਦਾ, ਔਰ ਇਹੀ ਨਹੀਂ ਕਿ ਹਿੰਦੀ ਅਖਬਾਰਾਂ ਜਾਂ ਦੂਜਿਆਂ ਤੱਕ ਜਾਂ ਉੱਥੇ ਗੁੰਡਿਆਂ ਤੱਕ ਮਹਿਦੂਦ ਹੈ। ਮੈਂ ਦੇਖ ਰਿਹਾ ਕਿ ਇੰਨੇ ਸੋਫਿਸਟੀਕੇਟ ਪ੍ਰੋਗਰਾਮ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਨੇ ਜਿਹਦੇ 'ਚੋਂ ਅਮਰੀਕਾ ਨੂੰ ਕਹਿ ਰਹੇ ਨੇ ਜੀ ਇਹ ਕਿਵੇਂ ਰਿਲੀਜਨ ਬੇਸਡ ਹੈ। ਜੇ ਇਹ ਰਿਲੀਜਨ ਬੇਸਡ ਨਹੀਂ ਹੈ, ਇਹਨਾਂ ਦਾ ਪ੍ਰੈਜ਼ੀਡੈਂਟ ਕਿਉਂ ਬਾਈਬਲ ਤੇ ਹੱਥ ਰੱਖ ਕੇ ਜਿਹੜਾ ਸਹੁੰ ਚੁੱਕਦਾ ਹੈ ਕਿ ਜੇ ਇਹ ਕ੍ਰਿਸਚੀਅਨ ਕੰਟਰੀ ਹੈ ਤਾਂ ਇੰਡੀਆ ਕਿਉਂ ਨਹੀਂ ਹਿੰਦੂ ਕੰਟਰੀ ਹੋ ਸਕਦੀ। ਫਿਰ ਉਹ ਯੂਕੇ ਦੇ ਹਵਾਲੇ ਨਾਲ ਕਹਿੰਦੇ ਨੇ ਜੋ ਆਪਣੇ ਆਪ ਨੂੰ ਮੈਗਨਾ ਕਾਰਟਾ ਦੇ ਪਿਓ ਕਹਿੰਦੇ ਨੇ, ਪਰ ਜਿਹੜੀ ਕੁਈਨ ਹੈ ਉਹ ਹੈੱਡ ਕਰਦੀ ਹੈ ਚਰਚ ਆਫ ਇੰਗਲੈਂਡ ਨੂੰ ਵੀ, ਔਰ ਬਾਈਬਲ ਬੇਸਡ ਸਾਰਾ ਜਿਹੜਾ ਕ੍ਰਿਸਚੀਅਨ ਬੇਸਡ ਉਹਨਾਂ ਦੀਆਂ ਵੈਲਿਊਜ਼ ਨੇ।
तो फिर साडियां हिंदू बेस्ड वैल्यूज़ क्यों नहीं हो सकदी। सो ईवन ਜਿਹੜੀਆਂ ਐਡਵਾਂਸਡ ਡਿਵੈਲਪਡ ਕੰਟਰੀਜ਼ ਨੇ ਉਹਨਾਂ ਦੇ ਸੈਕੂਲਰ ਸਿਸਟਮ ਨੂੰ ਰਿਡੀਕਿਊਲ ਕਰਕੇ ਕਹਿੰਦੇ ਨੇ ਕਿ ਸੈਕੂਲਰ ਸੈਕੂਲਰ ਕੋਈ ਨਹੀਂ ਹੈ, ਇਹ ਅਲਟੀਮੇਟਲੀ ਇਹ ਕ੍ਰਿਸਚੀਅਨ ਹੀ ਨੇ, ਤੇ ਜੇ ਇਹ ਕ੍ਰਿਸਚੀਅਨ ਵੈਲਿਊਜ਼ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਔਰ ਇਹ ਇੱਕ ਮਾਹੌਲ ਸਿਰਜ ਦਿੱਤਾ ਹੈ ਕਿ ਅੱਜ ਵੱਡੀ ਗਿਣਤੀ 'ਚ ਜਿਹੜੇ ਹਿੰਦੂ ਨੇ ਉਹਨਾਂ ਦੇ ਸਕਾਲਰ ਵੀ ਦੂਜੇ ਵੀ ਉਹਨਾਂ 'ਚੋਂ ਵੀ ਤੁਹਾਨੂੰ ਕੋਈ ਆਵਾਜ਼ ਨਹੀਂ, ਜਿਹੜੀ ਆਵਾਜ਼ ਉੱਠਦੀ ਹੈ ਉਸ ਦੇ ਉੱਤੇ ਉਹ ਜਿਹੜੇ ਨੇ ਉਹ ਪਾਉਂਸ ਕਰਦੇ ਨੇ, ਉਹਨਾਂ ਦੇ ਉੱਤੇ ਕੇਸ ਬਣਾਏ ਜਾਂਦੇ ਨੇ। ਉਹਨਾਂ ਨੂੰ ਆ ਸ਼ਿਵਲਿੰਗ ਦੇ ਮਾਮਲੇ 'ਚ ਕਿ ਜੀ ਮਿਲਿਆ ਕਿ ਜੀ ਫੁਹਾਰਾ ਹੈ, ਜੇ ਉਹ ਰਤਨ ਰਾਮ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਦਾ ਬੋਲਦਾ ਤੇ ਉਸ ਨੂੰ ਜਿਹੜਾ ਉਹ ਧੁਰ ਲਿਆ ਜਾਂਦਾ ਹੈ ਕਿ ਜੀ ਇਹ ਕਮਿਊਨਿਟੀਜ਼ ਦੇ ਵਿੱਚ ਫਸਾਦ ਪਾਉਣ ਦੀ ਲਾਈਨ ਹੈ। ਲਖਨਊ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਇੱਕ ਹੋਰ ਹਿੰਦੂ ਹਿਸਟੋਰੀਅਨਸ ਨੂੰ ਹੀ ਕੋਟ ਕਰਕੇ ਕਹਿੰਦਾ ਹੈ ਮੰਦਰ ਮਸੀਤਾਂ ਦੇ ਝਗੜੇ ਦੇ ਮਾਮਲੇ 'ਚ, ਤੇ ਉਹਨੂੰ ਵੀ ਧੁਰ ਲਿਆ ਜਾਂਦਾ ਹੈ। ਸੋ ਇਹ ਅੱਜ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵੋਲਕੈਨੋ ਆਫ ਹੇਟ ਜਿਹੜੇ ਨੇ, ਜਿਹੜੇ ਨਫ਼ਰਤ ਦੇ ਲਾਵੇ ਉੱਥੇ ਫੁੱਟੇ ਹੋਏ ਨੇ, ਇਹ ਫੁੱਟੇ ਨਹੀਂ ਹੋਏ, ਫੁਟਾਏ ਗਏ ਨੇ। ਔਰ ਇਹਨਾਂ ਨੂੰ ਜੇ ਕੋਈ ਰੋਕ ਸਕਦਾ ਹੈ ਤੇ ਮਾਈਨੋਰਿਟੀਜ਼ ਨੂੰ ਜਾਂ ਸੀਨੀਅਰ ਐਲੀਮੈਂਟ ਸੁਸਾਇਟੀ ਦੇ ਜੇ ਟੁਗੈਦਰ ਆਣਗੇ, ਇਹਨਾਂ ਹਿੰਦੂ ਤਵੀ ਗੁੰਡਿਆਂ ਨੂੰ ਚੈਲੰਜ ਕਰਨਗੇ, ਇਹਨਾਂ ਦੇ ਸਿਸਟਮ ਨੂੰ ਚੈਲੰਜ ਕਰਨਗੇ। ਅਦਰਵਾਈਜ਼ ਅੱਜ ਦੇ ਇੰਟਰਨੈਸ਼ਨਲ ਦੌਰ ਦੇ ਵਿੱਚ ਕੋਈ ਲੱਗਦਾ ਨਹੀਂ ਹੈ ਕਿ ਕੋਈ ਇੰਟਰਨੈਸ਼ਨਲੀ ਇਹਨਾਂ ਨੂੰ ਨੱਥ ਪਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਪਿਓਰ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਔਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਭਾਰਤੀ ਵਿਆਪੀ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦਿੱਲੀ ਦੇ ਸਕੂਲਾਂ ਦੇ ਵਿਦਿਆਰਥੀਆਂ ਨਾਲੋਂ ਕਿਤੇ ਜ਼ਿਆਦਾ ਇੰਟੈਲੀਜੈਂਟ ਹਨ। ਇਸ ਸਰਵੇ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਸਕੂਲਾਂ ਵੱਲੋਂ ਪ੍ਰਚਾਰੇ ਜਾ ਰਹੇ ਦਿੱਲੀ ਮਾਡਲ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪ੍ਰੋਪੇਗੈਂਡਾ ਜਾਂ ਝੂਠ ਦੀ ਕਿੰਨੀ ਤਾਕਤ ਹੁੰਦੀ ਹੈ। ਬਿਲਕੁਲ 47 ਲੱਖ ਬੰਦਾ ਕੋਵਿਡ-19 ਨਾਲ ਭਾਰਤ ਦੇ ਵਿੱਚ ਮਰਿਆ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ 1/3 ਮੌਤਾਂ ਕੁੱਲ 1.5 ਕਰੋੜ ਚੋਂ। ਲੇਕਿਨ ਉਸੇ ਯੂਪੀ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਨੇ
ਉੱਥੇ ਆਦਿੱਤਿਆਨਾਥ ਯੋਗੀ ਨੂੰ ਜਿਤਾਇਆ ਜਾਂਦਾ ਹੈ। मोदी ਉਹਦੀ ਪਿੱਠ ਤੇ ਹੱਥ ਰੱਖ ਕੇ ਕਹਿੰਦਾ ਹੈ ਕਿ योगी जी आपने कोविड-19 के वक्त बहुत अच्छी परफॉर्मेंस दी। ਜਿਹੜੀਆਂ ਲੋਕਾਂ ਦੀਆਂ ਡੈੱਡ ਬਾਡੀਜ਼ ਨੇ, ਜਿਹੜੀਆਂ ਕਾਊਂਟ ਹੋ ਕੇ 47 ਲੱਖ ਪਹੁੰਚਦੀਆਂ, ਉੱਥੇ ਉਸ ਪ੍ਰੋਪੇਗੈਂਡੇ ਦੇ ਜ਼ੋਰ ਨਾਲ ਕਿ ਜੀ, ਔਰ ਪਾਰਲੀਮੈਂਟ 'ਚ ਖਲੋ ਕੇ ਉਹਨਾਂ ਦਾ ਹੈਲਥ ਮਿਨਿਸਟਰ ਕਹਿੰਦਾ ਜੀ ਇੱਕ ਵੀ ਡੈਥ ਨਹੀਂ ਹੋਈ। ਹੁਣ ਇਹੀ ਜਦੋਂ ਮੋਦੀ ਨੂੰ 2014 'ਚ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਭਾਰਤ ਦਾ, ਉਸ ਤੋਂ ਪਹਿਲਾਂ ਉਸ ਦੇ 2 ਜਿਹੜੀਆਂ ਉਹਦੀਆਂ ਟਰਮ ਸੀ ਐਜ਼ ਏ ਚੀਫ ਮਿਨਿਸਟਰ ਗੁਜਰਾਤ ਦੀਆਂ, ਉਹਨੂੰ ਪ੍ਰੈਜ਼ੈਂਟ ਕੀਤਾ ਗਿਆ ਸੀ ਕਿ ਕਿੰਨਾ ਸਕਸੈਸਫੁਲ ਮੋਦੀ गुजरात मॉडल कि देखो इन्नी तरक्की, फलानियां फैक्ट्रियां, दूजा बाद जिन्होंने जाके ईमानदारी नाल देखा उन्होंने कहा टोटली फ्लॉप जो प्रेजेंट किया गया वो सिर्फ ते सिर्फ एक डेटा सी जिसकी हकीकत कुछ नहीं सी। हुण दिल्ली दे विच केजरीवाल दी हुकूमत दूसरी बार बनी। पंजाब दीयां चोणां तो पहलां आम आदमी पार्टी ने जो पंजाब दे विच सौदा बेचिया और दिल्ली सरकार ने इन्ना प्रोपेगेंडा आम आदमी पार्टी ने किया है और लखां नहीं करोड़ां रुपये एडवरटाइजमेंट के रूप च अखबारां और हिंदी चैनलों ते भी चलाए कि दिल्ली च देखो 2 मॉडल प्रेजेंट किए गए, एजुकेशन मॉडल और हेल्थ मॉडल, मोहल्ला क्लीनिक्स। देखो जी किवें दिल्ली च तां हुण कोई बीमार नूं फिक्र ही नहीं, उहदा मुफ्त इलाज मुहल्लियां च हुंदा है। और पब्लिक स्कूलों के हवाले नाल गवर्नमेंट स्कूल जिन्हों कहा जाता है, ये प्रोपेगेंडा किया गया कि उन्हां दा इन्ना जबरदस्त स्टैंडर्ड है कि जिहड़े प्राइवेट स्कूलों अंग्रेजी स्कूलों पेरेंट्स अपने बच्चों को भेजते सी, उन्होंने उत्थों हटा के उन्होंने सरकारी स्कूलों लिया इन्ना। और एक पासे ये झूठ सिरजिया गया, दूसरे पासे पंजाब के सरकारी स्कूलों की की हालत है, कितनी बदतर है, की है, कोई टीचर ही नहीं जानता, कोई स्टूडेंट, इनू पूरा प्रचारिया गया। उहदे भगवंत मान और दूजे अगे अगे सी वो दिल्ली मॉडल का झूठ लिया के वेचण वाला, ये पंजाब स्कूलों नूं जिहड़ा है उस दे विच एक बीमार हालत च पेश करने वाला। हुण नवंबर महीने दे विच एक जिहड़ा नैशनल अचीवमेंट सर्वे 2021 जिहड़ी एक पूरी क्रेडिबल बॉडी है गवर्नमेंट सपोर्टेड, उन्होंने देखने दे लई कि अड-अड स्टेटां दे विच जिहड़े सरकारी स्कूल ने उन्हां च स्टूडेंट्स दा लैवल की है, उन्हां दा किस लैवल दी इंटैलीजेंस है, उहदे च उन्होंने 3री क्लास, 5वीं क्लास, 8वीं क्लास ते 10वीं क्लास, ये एवरेज सैंपल्स के तौर पर उन्हें सारिया स्टेटां का सर्वे किया। और अज जिहड़ी मेन, क्योंकि ये नवंबर महीने च हुंदा, तुसीं अंदाजा लाओ भी फरवरी दे विच वोटां पंजाब च पैंदियां ने और ये सारा प्रचार जिहड़ा है क्योंकि उन्हां 2-3 महीनों च ही हुंदा है पंजाब दे विच कि जी एजुकेशन मॉडल और ये साडी सरकार लियाओ, असीं पंजाब दे स्कूलां नूं जिहड़ा है वो दिल्ली लैवल दे उत्ते लैके जावांगे। और जदों भगवंत मान बनिया उस तो बाद वो अपने सारे अफसरां नूं भी और टीचरां दे भी बैच ऑलरेडी दिल्ली जा चुके हैं कि दिल्ली चों ट्रेनिंग लैन कि जी उन्होंने पब्लिक स्कूलों का किवें जिहड़ा कायाकल्प कर दिता है। हुण ये नवंबर महीने जिहदे नाल कोई लागा देगा इन्हां दी सरकार दा नहीं है, जे तां ये किते 6 महीने बाद दा सर्वे हुंदा उन्हें कहना सी देखो जी साडा आम आदमी पार्टी दा करिश्मा असीं अपने। हुण वो जिहड़ा सर्वे दसदा है और ये अज खबर सारे ही मीडिया च है और ज़ाहिर है कि इन्हां नूं काफ़ी आम आदमी पार्टी नूं क्रिटिसिज्म दा सामना करना पै रिहा कि ये जिहड़ी रिपोर्ट नैशनल अचीवमेंट सर्वे दी है उहदे मुताबक पंजाब जिहड़ा है लर्निंग ग्राफ, पंजाब आउटडोज दिल्ली स्कूल्स, पंजाब दे स्कूल मच मोर बैटर ने दिल्ली च। और जिवें 3री क्लास के विद्यार्थियों का इस रिपोर्ट के मुताबक पंजाब ने 71.4% जिहड़ा है वो बढ़त लई, जदों कि दिल्ली 48.7% थे। और जिहड़ा नैशनल एवरेज है भारत भर दी 59% है। सो पंजाब दे पब्लिक स्कूलों के सरकारी स्कूलों के विद्यार्थी ना सिर्फ नैशनल एवरेज नूं बीट कर रहे हैं, वो दिल्ली की भी जी 48.7 है उस नूं बीट करके 71.4% है। फिर क्लास 5वीं पंजाब 61.7% है उन्होंने परफॉर्मेंस पंजाब के विद्यार्थियों, दिल्ली की 45% है। ये नहीं कि 1-2% तुसीं लीप देखो किन्ने। फिर 8वीं क्लास पंजाब 53.8% है परफॉर्मेंस पंजाब के स्टूडेंट्स की। और
ਦਿੱਲੀ ਦੀ 43.6% ਸਾਰੀਆਂ ਕਲਾਸਾਂ 'ਚ ਦਿੱਲੀ ਨੂੰ ਕਹਿੰਦੇ ਨੇ ਚੰਗੀ ਤਰ੍ਹਾਂ ਲੰਮੇ ਪਾ ਕੇ ਕੁੱਟਣ ਵਾਲਾ ਕੰਮ। 10ਵੀਂ ਕਲਾਸ ਪੰਜਾਬ 50.6% ਹੈ ਪਰਫਾਰਮੈਂਸ, ਦਿੱਲੀ ਦੀ 45.4% ਹੈ। ਸੋ ਹੁਣ ਤੁਸੀਂ ਦੇਖੋ ਵੀ ਆਲਰੇਡੀ ਇਹ ਨਵੰਬਰ ਮਹੀਨੇ 'ਚ ਦੀ ਰਿਪੋਰਟ ਇਹ ਦੱਸਦੀ ਹੈ ਔਰ ਇਹ ਸਾਰਾ ਸਰਵੇ ਨੈਸ਼ਨਲ ਅਚੀਵਮੈਂਟ ਸਰਵੇ ਦਾ, ਔਰ ਠੀਕ ਤਿੰਨੋਂ ਜਿਹੜੀਆਂ ਮੇਨ ਆਪੋਜੀਸ਼ਨ ਧਿਰਾਂ ਨੇ ਉਹਨਾਂ ਨੇ ਠੀਕ ਧੁਰਿਆ ਇਹਨਾਂ ਨੂੰ ਕਿ ਪ੍ਰਤਾਪ ਸਿੰਘ ਬਾਜਵੇ ਨੇ ਕਿਹਾ, ਜਿਹੜਾ ਲੀਡਰ ਹੈ ਕਾਂਗਰਸ ਲੈਜਿਸਲੇਚਰ ਪਾਰਟੀ ਦਾ, ਕਿ ਇਟ ਇਜ਼ ਟਾਈਮ ਟੂ ਟੇਕ ਪੰਜਾਬ ਮਾਡਲ ਆਫ ਐਜੂਕੇਸ਼ਨ ਟੂ ਦਿੱਲੀ, ਨਾਟ ਵਾਈਸ ਵਰਸਾ, ਕਿ ਕੇਜਰੀਵਾਲ ਨੂੰ ਕਹੋ ਕਿ ਪੰਜਾਬ ਦਾ ਮਾਡਲ ਦਿੱਲੀ ਲੈ ਕੇ ਜਾਏ ਕਿ ਦਿੱਲੀ ਦੇ ਸਟੂਡੈਂਟਸ ਨੂੰ ਕਿਵੇਂ ਸਮਾਰਟ ਬਣਾਉਣਾ। ਔਰ ਇਸੇ ਤਰ੍ਹਾਂ ਅਮਰਿੰਦਰ ਸਿੰਘ ਨੇ ਕਿਹਾ ਕਿ schools in Punjab have done much better than the national average on all indicators, ਸਾਰੇ ਇੰਡੀਕੇਟਰਸ। ਇਹ ਤਾਂ ਮੈਂ ਜਨਰਲ ਐਵਰੇਜ ਪੜ੍ਹੀ ਹੈ ਕਿਉਂਕਿ ਉਹਨਾਂ ਨੇ ਇੱਕ ਪੂਰੇ ਇੰਡੀਕੇਟਰਸ ਦੇ ਨਾਲ ਉਸ ਨੂੰ ਕੀਤਾ। ਔਰ ਦਲਜੀਤ ਚੀਮਾ ਅਕਾਲੀ ਦਲ ਬਾਦਲ ਕਹਿੰਦਾ CM should reject Delhi model, not doing so will amount to betraying the interests of Punjab, ਕਿ ਵੀ ਆਲਰੇਡੀ ਪੰਜਾਬ ਨੇ ਸਾਬਤ ਕਰ ਦਿੱਤਾ ਹੈ ਵੀ ਉਹਨਾਂ ਦਾ ਮਾਡਲ ਕੀ ਹੈ ਕਿ ਭਾਈ ਇਹਨੂੰ ਰਿਜੈਕਟ ਕਰ ਔਰ ਜਿਹੜਾ ਹੈ ਉਹ ਮਾਫੀ ਮੰਗੋ ਕਿ ਭਾਈ ਤੁਸੀਂ ਇਹ ਝੂਠ ਵੇਚਿਆ ਹੋਇਆ। ਇਹ ਹੈ ਪ੍ਰੋਪੇਗੈਂਡੇ ਦੀ ਝੂਠ ਦੀ ਤਾਕਤ। ਸੋ ਘੱਟੋ ਘੱਟ ਪਹਿਲੇ 2-2.5 ਮਹੀਨੇ 'ਚ ਜਿਹੜਾ ਸੋ ਕਾਲਡ ਦਿੱਲੀ ਮਾਡਲ ਸੀ ਸਕੂਲਾਂ ਦਾ, ਉਹਦੀ ਫੂਕ ਨਿਕਲ ਗਈ ਹੈ ਕਿ ਪੰਜਾਬ 'ਚ ਜਿਹੜੀ ਹਾਲਾਂਕਿ ਇਹ ਨਹੀਂ ਹੈ ਵੀ ਪੰਜਾਬ 'ਚ ਬਹੁਤ ਵਧੀਆ ਹਾਲਤ ਹੈ, ਪਰ ਜਿਹੜੀ ਹਾਲਤ ਹੈ ਉਹ ਵੀ ਜਿਸ ਦਿੱਲੀ ਨੂੰ ਬਹੁਤ ਇੰਪਰੂਵ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਉਹਦੇ ਮੁਕਾਬਲੇ ਮਚ ਬੈਟਰ ਹੈ ਔਰ ਨੈਸ਼ਨਲ ਐਵਰੇਜ ਦੇ ਮੁਕਾਬਲੇ ਵੀ ਮਚ ਬੈਟਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁਕਤੀ ਪਰ ਸਿੰਘਾਂ ਨੇ ਮੱਥਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤਖਤ ਨੂੰ ਘੇਰਾ ਪਾ ਲਿਆ ਏ। ਬਰੇਸ਼ੀਆ ਅਤੇ ਨਵਲਾਰਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਇਟਲੀ ਵਿਖੇ ਤੀਜਾ ਸੈਂਟਰ ਕਾਜ਼ਲ ਮੋਰਾਨੋ ਕਰਮੋਨਾ। ਕਾਜ਼ਲ ਮੋਰਾਨੋ ਵਿਖੇ ਵੋਟਾਂ 29 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਵੇਰੇ 9 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਹੋਰ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤੀ ਹੁਕੂਮਤ ਵੱਲੋਂ ਜੰਮੂ ਕਸ਼ਮੀਰ ਵਿੱਚ ਜ਼ਬਰ ਦੀ ਜਿਹੜੀ ਚੱਕੀ ਹੈ ਬਹੁਤ ਤੇਜ਼ੀ ਨਾਲ ਘੁੰਮਦੀ ਹੈ। ਕਸ਼ਮੀਰੀ ਨੇਤਾ ਜਾਸਨ ਮਲਕ ਨੂੰ ਉਮਰ ਕੈਦ ਦੇਣ ਤੋਂ ਬਾਅਦ ਹੁਣ ਈਡੀ ਵੱਲੋਂ ਮਨੀ ਲਾਂਡਰਿੰਗ ਕੇਸ ਵਿੱਚ ਫਾਰੂਕ ਅਬਦੁੱਲਾ ਨੂੰ ਤਲਬ ਕਰ ਲਿਆ ਗਿਆ ਹੈ ਔਰ ਨਾਲ ਹੀ ਨਾਲ ਲਗਭਗ 34 ਸਾਲ ਪੁਰਾਣੇ ਕੇਸ ਵਿੱਚ ਰੁਬਈਆ ਨੂੰ ਵੀ CBI ਵੱਲੋਂ ਤਲਬ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੰਮੂ ਕਸ਼ਮੀਰ 'ਚ ਜ਼ਬਰ ਦੀ ਚੱਕੀ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ। ਪਿਛਲੇ 24 ਘੰਟਿਆਂ 'ਚ ਵੀ ਆਲਮੋਸਟ 6 ਨੌਜਵਾਨ ਕਸ਼ਮੀਰੀ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਨੇ। ਕਿਸੇ ਨੂੰ ਲਸ਼ਕਰੇ ਤਾਇਬਾ ਨਾਲ ਜੋੜਿਆ ਗਿਆ, ਕਿਸੇ ਨੂੰ ਹੋਰ ਨਾਲ ਜੋੜਿਆ ਗਿਆ। ਸੋ ਉਹਨਾਂ ਦੀ ਹੁਣ ਇਹ ਮੁਹਿੰਮ ਕਿ ਨੌਜਵਾਨੀ ਖਤਮ ਕਰੋ, ਨਸਲਕੁਸ਼ੀ ਕਰੋ। ਹੁਣ ਕਿਉਂਕਿ ਯਾਸਿਨ ਮਲਕ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਝੂਠੇ ਕੇਸ UAPA ਦੇ ਥੱਲੇ, ਔਰ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਨੂੰ ਈਵਨ ਮੈਂ ਦੇਖ ਰਿਹਾ ਸੀ ਕਿ ਵੀ ਕਿਤੇ ਵੀ ਅਦਾਲਤਾਂ ਦੇ ਵਿੱਚ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਕੋਈ ਝੂਠੇ ਸੱਚੇ ਗਵਾਹ ਤੇ ਖੜੇ ਕੀਤੇ ਜਾਂਦੇ ਨੇ। ਔਰ ਉਹਦੇ 'ਚ ਇਹ ਵੀ ਸਾਹਮਣੇ ਆਇਆ ਕਿ ਯਾਸਿਨ ਮਲਕ ਦੇ ਲਈ ਜਿਹੜੀਆਂ ਵਿਟਨੈਸਿਸ ਸੋ ਕਾਲਡ ਖੜੀਆਂ ਕੀਤੀਆਂ ਗਈਆਂ ਉਹਨਾਂ ਦੇ ਨਾਂ ਤੱਕ ਨਹੀਂ ਦਿੱਤੇ ਗਏ ਔਰ ਉਹਨਾਂ ਦੇ ਨਾਂ ਰੱਖੇ ਗਏ ਜੈਕ, ਜੌਨ, ਐਲਫਾ। ਇਹ ਦੱਸਣ ਦੇ ਲਈ ਕਿ ਜੀ ਇਹ ਅਸੀਂ ਉਹਨਾਂ ਦੇ ਅਸਲੀ ਨਾਂ ਨਹੀਂ ਦੱਸ ਸਕਦੇ,
ਇਹ ਉਹਨਾਂ ਦੇ ਜਿਹੜੇ ਨੇ, ਕਿਉਂਕਿ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਸੋ ਹੁਣ ਇਹ ਜੌਨ ਜੈਕ ਅਲਫਾ ਜਿਨ੍ਹਾਂ ਦੀ ਕੋਈ ਆਇਡੈਂਟੀਟੀ ਨਹੀਂ ਹੈ, ਉਹਨਾਂ ਨੂੰ ਅੱਗੇ ਜਿਹੜਾ ਉਹਨਾਂ ਦੇ ਨਾਵਾਂ ਨਾਲ ਜੋੜ ਕੇ ਝੂਠੀ ਜਿਹੜੀ ਐਵੀਡੈਂਸ ਕ੍ਰੀਏਟ ਕੀਤੀ ਗਈ ਔਰ ਉਸ ਨੂੰ ਜਿਹੜੀ ਹੈ ਯਾਸਿਨ ਮਲਿਕ ਨੂੰ ਜਿਹੜਾ ਪੀਸਫੁਲੀ ਜਿਹੜਾ ਵਾਜਪਾਈ, ਮਨਮੋਹਨ ਸਿੰਘ, ਇਹ ਸਾਰੇ ਦੌਰ 'ਚ ਇਹਨਾਂ ਸਾਰੇ ਲੀਡਰਾਂ ਨੂੰ ਮਿਲਿਆ, ਉਹਨੂੰ ਇੱਕ ਕ੍ਰੈਡੀਬਲ ਓਵਰਗਰਾਊਂਡ ਲੀਡਰ ਦੇ ਤੌਰ ਤੇ ਤਸਲੀਮ ਕੀਤਾ ਹੋਇਆ ਸੀ। ਔਰ ਇਹ ਜ਼ਾਹਰ ਹੈ ਕਿ ਇਹਦੇ ਮਿਸਟਰ ਮਲਿਕ ਦੇ, ਯਾਸਿਨ ਮਲਿਕ ਦੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ 'ਚ ਪ੍ਰੋਟੈਸਟ ਹੋਇਆ। ਈਵਨ ਜਿਹੜਾ ਹੈ ਉਹ OIC ਔਰ ਦੂਸਰਿਆਂ ਨੇ ਵੀ ਇਹਨਾਂ ਦੇ ਉੱਤੇ ਕੀਤਾ ਔਰ ਅੱਜ ਇੰਡੀਆ ਨੇ ਜਿਹੜਾ ਈਵਨ ਇਸ ਦੇ ਉੱਤੇ ਵੀ ਪ੍ਰੋਟੈਸਟ ਕੀਤਾ ਹੈ। India finds unacceptable the comments made by OIC and Independent Permanent Human Rights Commission on Friday criticizing India for judgment in the case of Kashmiri separatist leader Yasin Malik. ਉਹਨਾਂ ਨੂੰ ਇਹ ਵੀ ਤਕਲੀਫ ਹੈ ਵੀ ਇਸ ਜਜਮੈਂਟ ਨੂੰ ਜਿਹੜੀ ਕਿ ਬਿਲਕੁਲ ਜਿਹੜੀ ਪ੍ਰੈਜੂਡਿਸਡ ਹੋ ਕੇ ਦਿੱਤੀ ਗਈ ਹੈ ਵੀ ਇਹਦੇ ਤੇ ਕੋਈ ਪ੍ਰੋਟੈਸਟ ਵੀ ਕਿਉਂ ਕਰ ਰਿਹਾ। ਔਰ ਉਹਨਾਂ ਨੇ ਕਿਹਾ ਜੀ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ। OIC ਹੁਣ OIC 57 ਇਸਲਾਮਿਕ ਮੁਲਕਾਂ ਦੀ ਆਰਗੇਨਾਈਜੇਸ਼ਨ ਹੈ। ਉਹਨਾਂ ਨੇ ਕਿਹਾ ਕਿ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਕਿ ਵੀ ਤੁਸੀਂ ਇਸ ਦੇ ਉੱਤੇ ਕੋਈ ਕਮੈਂਟ ਕਰੋ। ਪਰ ਗੱਲ ਕੱਲੀ ਯਾਸਿਨ ਮਲਿਕ ਤਾਂ ਜੋ ਉਹਦੇ ਨਾਲ ਵਾਪਰਿਆ ਜਾਂ ਅੱਗੋਂ ਵਾਪਰੇਗਾ ਸਾਹਮਣੇ ਹੀ ਹੈ। ਇਹਨਾਂ ਨੇ ਹੁਣ ਜਿਹੜੇ ਥੋੜੇ ਬਹੁਤ ਬਚੇ ਨੇ ਜਿਹੜੇ ਭਾਵੇਂ ਬਿਲਕੁਲ ਟੂ ਦਾ ਬੂਟ ਪ੍ਰੋ ਇੰਡੀਆ ਰਹੇ, ਦੋਵੇਂ ਹੀ ਨੇ। ਖਾਸ ਤੌਰ ਤੇ ਜੇ ਅਸੀਂ ਦੇਖੀਏ ਕਿ ਵੀ ਅਬਦੁੱਲੇ ਦੀ ਫੈਮਿਲੀ, ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਫਾਰੂਕ ਅਬਦੁੱਲਾ ਸਿਟਿੰਗ MP ਹੈ ਕਸ਼ਮੀਰ ਤੋਂ। ਹੁਣ ਅੱਜ ਤੁਸੀਂ ਖਬਰ ਦੇਖੋਗੇ ਐਨਫੋਰਸਮੈਂਟ ਡਾਇਰੈਕਟੋਰੇਟ ਸਮਨਸ ਫਾਰੂਕ ਅਬਦੁੱਲਾ ਇਨ ਮਨੀ ਲਾਂਡਰਿੰਗ ਕੇਸ। ਇਹ ਹੈ ਜਿਹਨੂੰ ਕਹਿੰਦੇ ਨੇ ਖਵਾਰ ਕਰਨਾ ਕਿਸੇ ਨੂੰ, ਕਿ ਵੀ ਉਹਨੂੰ ਤਲਬ ਕੀਤਾ ਹੈ, ਉਹਨੂੰ ਘੰਟਿਆਂ ਬੱਧੀ ਬਿਠਾਣਗੇ, ਉਸ ਨੂੰ ਕਰਨਗੇ। ਇੱਕ ਬੁੱਢਾ ਬੰਦਾ 80s ਦੇ ਵਿੱਚ ਉਹਦੀ ਉਮਰ ਹੈ ਔਰ ਉਹਦੇ 'ਚ ਉਹਨੂੰ ਸੱਦ ਕੇ ਉਹਨਾਂ ਨੇ ਕਿਹਾ ਕਿ ਇਹਨੇ ਮਨੀ ਲਾਂਡਰਿੰਗ ਕੇਸ ਇਨ ਦਿੱਲੀ ਔਨ May 31 ਉਹਨੂੰ 31 ਮਈ ਨੂੰ ਕਿਹਾ ਵੀ ਤੂੰ ਆ ਕੇ ਪੇਸ਼ ਹੋ। ਔਰ ਇਸ ਤੋਂ ਪਹਿਲਾਂ ਵੀ ਕਿਉਂਕਿ ਇਹਨਾਂ ਨੂੰ ਹਾਊਸ ਅਰੈਸਟ ਥੱਲੇ ਵੀ ਰੱਖਿਆ ਔਰ ਅਦਰਵਾਈਜ਼ ਵੀ ਕੀਤਾ ਹੈ। ਪਰ ਮੇਰੇ ਲਈ ਇਹ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਨਾ ਅਸੀਂ ਆਲਮੋਸਟ ਹੁਣ 34 ਸਾਲ ਬਾਅਦ ਸੁਣਿਆ। ਜਦੋਂ 1999 ਦੇ ਵਿੱਚ VP ਸਿੰਘ ਦੀ ਗਵਰਨਮੈਂਟ ਸੀ, ਇੱਕ ਕਹਾਣੀ, ਕਿਉਂਕਿ ਮੈਂ ਤਾਂ ਅਮਰੀਕਾ ਆ ਚੁੱਕਾ ਸੀ ਪਰ ਉਹਦਾ ਇੰਟਰਸਟ ਦਾ ਵਰਲਡ ਲੈਵਲ ਤੇ ਸੀ ਕਿ VP ਸਿੰਘ ਦੀ 1999 ਹੀ ਉਹ ਵਰ੍ਹਾ ਜਦੋਂ ਕਿ ਸਰ ਸਿਮਰਨਜੀਤ ਸਿੰਘ ਮਾਨ, ਨਤਿੰਦਰਪਾਲ ਸਿੰਘ, ਬੀਬੀ ਰਜਿੰਦਰ ਕੌਰ ਬੁਲਾਰਾ, ਬੀਬੀ ਵਿਮਲ ਕੌਰ ਖਾਲਸਾ, ਸੁੱਚਾ ਸਿੰਘ ਮਲੋਆ ਜਿਹੜੇ 9 ਕੈਂਡੀਡੇਟ ਪੰਥਕ ਪੰਜਾਬ ਚੋਂ ਜਿੱਤੇ ਸੀ। ਸਿਮਰਨਜੀਤ ਸਿੰਘ ਮਾਨ ਜੇਲ੍ਹ 'ਚ ਬੈਠਿਆਂ ਹੀ ਜਿੱਤੇ ਸੀ ਲੱਖਾਂ ਵੋਟਾਂ ਦੇ ਨਾਲ। ਇਹ ਸਾਰੇ ਬਾਹਰ ਆਏ ਔਰ ਗੱਲ ਚੱਲ ਰਹੀ ਸੀ ਔਰ VP ਸਿੰਘ ਤੋਂ ਇਹ ਹੋਪ ਵੀ ਸੀ ਕਿ ਉਹ ਕੋਈ ਨਾ ਕੋਈ ਕਿਸੇ ਕੰਡੇ ਲਾਏਗਾ। ਇਹ ਵੱਖਰੀ ਕਹਾਣੀ ਹੈ ਕਿ ਉਹ ਵੀ ਕਿਵੇਂ ਦਬਾਅ ਹੇਠ ਆਇਆ ਔਰ ਉਹਨੇ ਪੰਜਾਬ 'ਚ ਅਸੈਂਬਲੀ ਚੋਣਾਂ ਹੀ ਨਹੀਂ ਕੀਤੀਆਂ। ਪਰ ਉਹਨੇ ਇੱਕ ਸਾਂਝੀ ਸਰਕਾਰ ਬਣਾ ਕੇ ਕੋਸ਼ਿਸ਼ ਕੀਤੀ ਕਿ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਦੀਆਂ ਨੀਤੀਆਂ ਤੋਂ ਵਿੱਥ ਕਰਕੇ ਲੋਕਾਂ ਨੂੰ ਦੱਸਿਆ ਜਾਏ ਕਿ ਭਾਈ ਅਸੀਂ ਇੱਕ ਜਸਟਿਸ ਵਾਲਾ ਸਿਸਟਮ ਕ੍ਰੀਏਟ ਕਰਨਾ ਚਾਹੁੰਦੇ। ਔਰ VP ਸਿੰਘ ਦੀ ਹਕੂਮਤ ਦੇ ਵਿੱਚ ਮੁਫਤੀ ਮੁਹੰਮਦ ਸੈयद ਕਸ਼ਮੀਰ ਦੇ ਜਿਹੜੇ ਸਾਬਕਾ ਚੀਫ ਮਿਨਿਸਟਰ ਵੀ ਰਹੇ, ਉਹ ਹੋਮ ਮਿਨਿਸਟਰ ਸੀ। ਔਰ ਉਸ ਵੇਲੇ JKLF ਆਰਗੇਨਾਈਜੇਸ਼ਨ ਜਿਹਦੇ 'ਚ ਇਹ ਮਿਸਟਰ ਯਸੀਨ ਉਦੋਂ ਮਿਲੀਟੈਂਟ ਸੀ, ਇਹ ਤਾਂ 1994 'ਚ ਉਹਨੇ ਹਥਿਆਰ ਰੱਖੇ। JKLF ਨੇ ਜਿਹੜੀ ਇਹ ਮੁਫਤੀ ਮੁਹੰਮਦ ਸੈयद ਹੋਮ ਮਿਨਿਸਟਰ ਸੀ ਇੰਡੀਆ ਦਾ, ਇਹਦੀ ਡਾਟਰ, ਯੰਗ ਡਾਟਰ ਰੁਬਈਆ ਸੈयद, ਉਹਨੂੰ ਕਿਡਨੈਪ ਕਰ ਲਿਆ ਸੀ, ਅਗਵਾ ਕਰ ਲਿਆ ਸੀ। ਔਰ ਉਸ ਵੇਲੇ ਉਸ VP ਸਿੰਘ ਸਰਕਾਰ ਦੀ ਹਮਾਇਤ BJP ਵੀ ਕਰ ਰਹੀ ਸੀ। ਇਹ ਦੇਖਣ ਵਾਲੀ ਗੱਲ ਹੈ। ਔਰ ਉਹਨਾਂ ਨੇ JKLF ਨੇ ਰੁਬਈਆ ਸੈयद ਨੂੰ ਕਿਡਨੈਪ ਕੀਤਾ ਔਰ ਉਹਨਾਂ ਨੇ ਸ਼ਰਤ ਇਹ ਰੱਖੀ ਕਿ ਆਹ 5 ਸਾਡੇ ਜੁਝਾਰੂ ਜਿਹੜੇ ਤੁਸੀਂ ਫੜੇ ਹੋਏ ਨੇ ਇਹਨਾਂ ਨੂੰ ਰਿਲੀਜ਼ ਕਰੋ, ਫਿਰ ਅਸੀਂ ਇਹਨੂੰ ਜਿਹੜਾ ਰੁਬਈਆ ਨੂੰ ਰਿਲੀਜ਼ ਕਰਾਂਗੇ। ਔਰ BJP ਵੀ ਉਦੋਂ ਮੰਨ ਗਈ ਔਰ ਹਕੂਮਤ ਵੀ ਮੰਨ ਗਈ ਔਰ ਉਹਨਾਂ 5 ਨੂੰ ਰਿਲੀਜ਼ ਕੀਤਾ ਗਿਆ ਤੇ ਰੁਬਈਆ ਸੈयद ਵੀ ਜਿਹੜੀ ਆ ਉਹ ਬਾਹਰ ਆਈ। ਉਸ ਤੋਂ ਬਾਅਦ ਹਾਲਾਂਕਿ ਸ਼ਾਇਦ ਉਦੋਂ ਇਹ ਡਾਕਟਰੀ ਦੀ ਸਟੂਡੈਂਟ ਸੀ, MBBS ਕਰ ਰਹੀ ਸੀ। ਉਸ ਤੋਂ ਬਾਅਦ ਬਹੁਤਾ ਕਦੇ ਸੁਣਿਆ ਹੀ ਨਹੀਂ ਵੀ ਕੀ ਹੋਇਆ, ਕਿਉਂਕਿ 99 ਤੋਂ ਬਾਅਦ ਪੰਜਾਬ ਦੇ ਵਿੱਚ ਵੀ ਕਿੰਨਾ ਕੁਝ ਬਦਲਿਆ, ਕਸ਼ਮੀਰ 'ਚ ਵੀ। ਹੁਣ ਆਲਮੋਸਟ 33 ਸਾਲ ਬਾਅਦ, 34 ਸਾਲ ਬਾਅਦ ਇਹ ਖਬਰ CBI ਸਮਨਸ ਰੁਬਈਆ ਸੈयद ਇਨ ਕੇਸ ਰਿਲੇਟਡ ਟੂ ਹਰ ਐਬਡਕਸ਼ਨ। ਹੁਣ ਉਹ ਰਹਿੰਦੇ ਵੀ ਨਹੀਂ ਕਸ਼ਮੀਰ 'ਚ, ਪਤਾ ਨਹੀਂ ਕਿੰਨੇ ਸਾਲਾਂ ਤੋਂ ਚੇਨਈ 'ਚ ਰਹਿੰਦੇ ਆ, ਮਦਰਾਸ 'ਚ। ਔਰ CBI ਨੇ ਹੁਣ ਆਲਮੋਸਟ 33 ਸਾਲ ਬਾਅਦ, 1999 ਤੋਂ ਬਾਅਦ ਅਸੀਂ 2022 'ਚ ਗੱਲ ਕਰ ਰਹੇ ਹਾਂ, ਉਹਨੂੰ
ਤਲਬ ਕੀਤਾ ਹੈ ਕਿ ਵੀ ਤੂੰ ਆ ਕੇ ਦੱਸ ਹੁਣ ਮਕਸਦ ਕੀ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਇਹ ਯਾਸਿਨ ਮਲਕ ਦੇ ਕੇਸ ਨੂੰ ਲੈ ਕੇ ਦੁਨੀਆ 'ਚ ਕਾਫੀ ਰੌਲਾ ਪਿਆ ਹੈ ਵੀ ਇਹ ਝੂਠ। ਹੁਣ ਕਿਉਂਕਿ ਉਦੋਂ ਯਾਸਿਨ ਮਲਕ JKLF ਦੇ ਹਥਿਆਰਬੰਦ ਸੰਘਰਸ਼ ਨਾਲ ਜੁੜਿਆ ਹੋਇਆ ਸੀ ਔਰ ਰੁਬਈਆ ਸੈयद ਦੀ ਉਦੋਂ ਕਿਡਨੈਪਿੰਗ ਹੁੰਦੀ ਹੈ, ਸੋ ਉਸ ਕੇਸ 'ਚ ਵੀ ਉਹਨੂੰ ਫਸਾਉਣਾ ਚਾਹਣਗੇ ਔਰ ਦੁਨੀਆ ਨੂੰ ਦੱਸਣਾ ਚਾਹਣਗੇ ਕਿ ਭਾਈ ਇਹ ਹੈ। ਪਰ ਇੱਕ ਜਿਹੜੇ ਆਲਰੇਡੀ ਕਿੰਨੇ ਦਿਨ ਉਹ ਹਿਰਾਸਤ ਰਹੀ, ਕਿਸ ਟੌਰਚਰ 'ਚੋਂ ਲੰਘੀ, ਉਹਨੇ ਵੈਲੀ ਛੱਡ ਦਿੱਤੀ ਜਾ ਕੇ, ਉਹ ਉੱਥੇ ਚੇਨਈ 'ਚ ਰਹਿੰਦੀ ਹੈ, ਉਹਦੀ ਕੀ ਜ਼ਿੰਦਗੀ ਹੈ। ਹੁਣ ਤੁਸੀਂ 33 ਸਾਲ 34 ਸਾਲ ਬਾਅਦ ਉਹਨੂੰ ਸੱਦ ਕੇ ਉਹਦੇ ਜ਼ਖਮਾਂ ਦੇ ਉੱਤੇ ਲੂਣ ਪਾ ਰਹੇ ਹੋ, ਪਰ ਇਹ ਕਸ਼ਮੀਰੀਆਂ ਨੂੰ ਮੈਸੇਜ ਦਿੱਤਾ ਜਾ ਰਿਹਾ ਕਿ ਭਾਈ ਤੁਹਾਡੇ ਖਿਲਾਫ ਇਹ ਜਿਹੜੇ ਦਮਨ ਦਾ ਚੱਕਰ ਹੈ ਚੱਲਦਾ ਰਹੇਗਾ ਔਰ ਤੁਹਾਡੇ ਲਈ ਕੋਈ ਜਿਹੜੀ ਹੈ ਕੋਈ ਵੀ ਸੌਫਟ ਲਾਈਨ ਨਹੀਂ। ਔਰ ਜਿਵੇਂ ਅਸੀਂ ਰੋਜ਼ਾਨਾ ਰੂਹਾਨੀਅਤ ਦੀ ਵਿਚਾਰ ਕਰਦੇ ਹਾਂ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ, ਗੁਣ ਗਾਵਾਂ ਗੁਣ ਵਿਥਰਾਂ ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ, ਹੀਰਾ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ, ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ, ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ। ਰਹਾਉ ਦੀ ਤੁਕ ਤੋਂ ਵਿਚਾਰ ਦੀ ਸ਼ੁਰੂਆਤ ਹੁੰਦੀ ਹੈ ਕਿ हे ਮੇਰੇ ਗੋਬਿੰਦ, हे ਮੇਰੇ ਪਿਆਰੇ, ਤੇਰੇ ਗੁਣ ਗਾ ਕੇ ਹੀ ਮੇਰੇ ਮਨ ਦੇ ਅੰਦਰ ਤ੍ਰਿਪਤੀ ਹੁੰਦੀ ਹੈ, ਕੰਟੈਂਸ਼ਨ ਹੁੰਦੀ ਹੈ, ਮੈਨੂੰ ਸਕੂਨ ਮਿਲਦਾ ਹੈ। ਅੰਤਰ ਪਿਆਸ ਹਰ, ਮੇਰੇ ਅੰਦਰ ਤੇਰੇ ਨਾਂ ਦੀ, ਵਾਹਿਗੁਰੂ ਦੇ ਨਾਂ ਦੀ ਪਿਆਸ ਹੈ। ਗੁਰ ਤੁਸ ਮਿਲਾਵੇ ਸੋਏ, ਕਿ ਰੱਬ ਕਿਰਪਾ ਕਰਕੇ ਟੁੱਟ ਕੇ, ਜਦੋਂ ਅਸੀਂ ਤੁਸ ਸ਼ਬਦ ਆਉਂਦਾ ਕਿ ਟੁੱਟ ਕੇ ਖੁਸ਼ ਹੋ ਕੇ ਜਿਹੜਾ ਮੈਨੂੰ ਵਾਹਿਗੁਰੂ ਦੇ ਨਾਲ ਮਿਲਾਉਂਦਾ ਹੈ। ਗੁਣ ਗਾਵਾਂ ਗੁਣ ਵਿਥਰਾਂ, ਕਿ ਮੇਰੀ ਇਹੀ ਚਾਹਨਾ ਹੈ ਕਿ ਮੈਂ ਵਾਹਿਗੁਰੂ ਦੇ ਗੁਣ ਗਾਵਾਂ, ਵਿਥਰਾਂ ਕਿ ਉਹਨਾਂ ਗੁਣਾਂ ਦਾ ਹੀ ਵਿਸਥਾਰ ਕਰਾਂ, ਕਿ ਗੁਣ ਗਾਉਂਦੇ ਜਾਵਾਂ, ਉਹਨਾਂ ਦੀ ਵਡਿਆਈ ਕਰਦੀ ਜਾਵਾਂ। ਗੁਣ ਬੋਲੀ ਮੇਰੀ ਮਾਏ, ਹੈ ਮੇਰੀ ਮਾਂ, ਮੈਂ ਦਿਨ ਰਾਤ ਉਸ ਵਾਹਿਗੁਰੂ ਦੇ ਗੁਣ ਗਾਵਾਂ, ਗੁਣ ਬੋਲਾਂ, ਗੁਣਾਂ ਦਾ ਇਹ ਉੱਤੇ ਹੀ ਗੱਲ ਕਰਾਂ। ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ, ਕਿ ਮੇਰੀ ਇਹ ਚਾਹਨਾ ਹੈ ਕਿ ਮੈਨੂੰ ਉਹਨਾਂ ਗੁਰਮੁਖਾਂ ਦੀ ਸੰਗਤ ਮਿਲੇ, ਉਹਨਾਂ ਗੁਰਮੁਖਾਂ ਦੇ ਨਾਲ ਮੇਲ ਹੋਏ ਜਿਨ੍ਹਾਂ ਦੇ ਨਾਲ ਮਿਲ ਕੇ ਮੈਂ ਵਾਹਿਗੁਰੂ ਦੇ ਗੁਣਾਂ ਦੇ ਵਿੱਚ ਹੀ ਹਮੇਸ਼ਾ ਜਿਹੜਾ ਉਹ ਜੁੜਿਆ ਰਵਾਂ, ਉਹਨਾਂ ਦੇ ਵਿੱਚ ਹੀ ਭਿੱਜਿਆ ਰਵਾਂ। ਹੀਰਾ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ, ਕਿ ਉਸ ਵਾਹਿਗੁਰੂ ਨੇ ਕਿਵੇਂ ਆਪਣੇ ਨਾਮ ਦੇ ਤੀਰ ਨਾਲ ਮੇਰੇ ਦਿਲ ਨੂੰ ਵਿੰਨ ਦਿੱਤਾ ਹੈ, ਮੇਰੇ ਦਿਲ ਦੇ ਅੰਦਰ ਉਸ ਨੇ ਥਾਂ ਬਣਾਈ ਹੈ। ਉਸ ਵਾਹਿਗੁਰੂ ਨੇ ਜਿਹੜਾ ਉਹ ਹੀਰਾ, ਵਾਹਿਗੁਰੂ ਹੀਰਾ ਹੈ, ਤੇ ਉਹਨੇ ਹੀਰੇ ਨੇ, ਵਾਹਿਗੁਰੂ ਹੀਰੇ ਨੇ ਮੇਰੇ ਹੀਰ, ਮੇਰੇ ਦਿਲ ਨੂੰ ਵਿੰਨਿਆ। ਕਾਦੇ ਨਾਲ? ਰੰਗ ਚਲੂਲਾ ਨਾਲ, ਵਾਹਿਗੁਰੂ ਦੇ ਨਾਮ ਦੇ ਗੂੜੇ ਰੰਗ ਦੇ ਨਾਲ। ਚਲੂਲਾ ਲਫ਼ਜ਼ ਜਿੱਥੇ ਵੀ ਗੁਰਬਾਣੀ ਜਾਂਦਾ ਗੂੜਾ, ਜਿਹੜਾ ਰੰਗ ਚਲੂਲ ਹੈ ਕਿ ਭਾਈ ਗੂੜਾ ਰੰਗ, ਉਸ ਦੇ ਨਾਲ ਮੇਰਾ ਮਨ ਜਿਹੜਾ ਉਹ ਵਿੰਨਿਆ ਗਿਆ। ਮਨ ਰੰਗੋ ਵੱਡ ਭਾਗਿਓ ਗੁਰ ਤੁੱਠਾ ਕਰੇ ਪਸਾਓ, ਕਿ ਵੱਡੇ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਦੇ ਮਨ ਰੰਗੇ ਜਾਂਦੇ ਨੇ ਜਦੋਂ ਗੁਰੂ ਟੁੱਟ ਕੇ ਕਿਰਪਾ ਕਰਦਾ, ਤਰਸ ਕਰਕੇ ਕਿਰਪਾ ਕਰਦਾ। ਗੁਰ ਨਾਮ ਦਰੜਾਏ ਰੰਗ ਸਿਉ ਹੋ ਸਤਿਗੁਰ ਕਹਿ ਬਲ ਜਾਓ, ਗੁਰੂ ਨੇ ਮੈਨੂੰ ਉਸ ਰੰਗ ਦੇ ਨਾਲ ਜੋੜ ਦਿੱਤਾ ਹੈ, ਵਾਹਿਗੁਰੂ ਦੀ ਪ੍ਰੀਤ ਦਾ ਰੰਗ, ਰੰਗ ਚਲੂਲਾ ਡੂੰਘਾ ਗੂੜਾ ਰੰਗ, ਕਿ ਮੈਂ ਉਸ ਗੁਰੂ ਤੋਂ ਬਰਿਹਾਰ ਜਾਂਦਾ ਜਿਹਨੇ ਮੇਰੇ ਅੰਦਰ ਇਹ ਰੱਬ ਦੀ ਪ੍ਰੀਤ ਪੈਦਾ ਕੀਤੀ ਹੈ। ਬਿਨ ਸਤਿਗੁਰ ਹਰ ਨਾਮ ਨਾ ਲੱਭਈ ਲੱਖ ਕੋਟੀ ਕਰਮ ਕਮਾਓ, ਕਿ ਭਾਵੇਂ ਹੋਰ ਲੱਖਾਂ ਤੁਸੀਂ ਕਰਮ ਕਰੋ, ਬਿਨਾਂ ਸਤਿਗੁਰੂ ਦੀ ਰਹਿਮਤ ਤੋਂ ਵਾਹਿਗੁਰੂ ਦੇ ਨਾਮ ਦੇ ਨਾਲ, ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ। ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆਂ ਨਿਕਟ ਨਿਤ ਪਾਸ, ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਬੂਢਾ ਬੇੜੀ ਪਾਸ। ਇੱਕ ਪਾਸੇ ਉਹ ਨੇ ਜਿਹੜੇ ਗੁਰੂ ਦੀ ਬਖਸ਼ਿਸ਼, ਉਸ ਦੇ ਤਰਸ, ਉਸ ਦਾ ਟੁੱਟਣਾ, ਉਸ ਦੇ ਪ੍ਰਸਾਦ ਨਾਲ ਰੰਗ ਚਲੂਲੇ ਦੇ ਵਿੱਚ ਮਨ ਦਾ ਭਿੱਜ ਜਾਣਾ, ਉਸ ਦੇ ਲਈ ਸ਼ੁਕਰਗੁਜ਼ਾਰੀ ਚ ਨੇ। ਤੇ ਇਹ ਵਾਹਿਗੁਰੂ ਦੇ ਨਾਲ ਮੇਲ ਬਿਨ ਭਾਗਾਂ ਸਤਿਗੁਰ ਨਾ ਮਿਲੇ, ਬਿਨਾਂ ਭਾਗਾਂ ਤੋਂ ਇਹ ਸਤਿਗੁਰੂ ਨਹੀਂ ਮਿਲਦਾ। ਇੱਕ ਉਹ ਨੇ ਘਰ ਬੈਠਿਆਂ ਨਿਕਟ ਨਿਤ ਪਾਸ। ਹੁਣ ਵਾਹਿਗੁਰੂ ਤਾਂ ਹਰ ਇੱਕ ਦੇ ਅੰਦਰ ਹੈ, ਮਨਮੁਖ ਦੇ ਵੀ ਗੁਰਮੁਖ ਦੇ ਵੀ,
ਪਰ ਮਨਮੁਖ ਨੂੰ ਨਜ਼ਰ ਹੀ ਨਹੀਂ ਆਉਂਦਾ। ਨੇੜੇ ਹੈ ਉਹ, ਪਰ ਨੇੜੇ ਹੁੰਦਿਆਂ ਵੀ ਉਹਦੇ ਲਈ ਦੂਰ ਹੈ, ਕਿਉਂਕਿ ਉਸ ਦਾ ਇਤਕਾਦ ਹੀ ਨਹੀਂ ਹੈ, ਉਸ ਦੇ ਉੱਤੇ ਰਹਿਮਤ ਹੀ ਨਹੀਂ ਹੈ। ਅੰਤਰ ਅਗਿਆਨ ਦੁੱਖ ਭਰਮ ਹੈ। ਉਹ ਤਾਂ ਦੁੱਖ ਔਰ ਭਰਮ ਦੇ ਵਿੱਚ, ਅਗਿਆਨਤਾ ਦੇ ਵਿੱਚ ਗਵਾਚਿਆ ਹੋਇਆ ਹੈ, ਵਿੱਚ ਪੜਦਾ ਦੂਰ ਪਈ ਆਸ। ਉਸੇ ਦਿਲ ਦੇ ਅੰਦਰ ਅਗਿਆਨਤਾ ਦੇ ਪਰਦੇ ਨੇ ਉਸ ਵਾਹਿਗੁਰੂ ਤੋਂ ਵਿੱਥ ਪਾਈ ਹੋਈ ਹੈ। ਇਸ ਲਈ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ। ਹੁਣ ਜਿਵੇਂ ਪਾਰਸ ਦਾ ਜ਼ਿਕਰ ਹੁੰਦਾ ਹੈ ਕਿ ਇਹ ਇੱਕ ਜਿਹਨੂੰ ਫਿਲਾਸਫਰ ਸਟੋਨ ਕਿਹਾ ਜਾਂਦਾ ਹੈ, ਕਿ ਇੱਕ ਮੈਟਲ ਹੈ ਕਿ ਜਿਹਦੇ ਨਾਲ ਜੇ ਕੋਈ ਵੀ ਧਾਤੂ ਲੱਗੇ ਤੇ ਉਹ ਸੋਨਾ ਬਣ ਜਾਂਦੀ ਹੈ। ਹੁਣ ਸਤਿਗੁਰੂ ਨੂੰ ਕੰਚਨ ਕਿਹਾ ਵਾਹਿਗੁਰੂ ਦੇ ਨਾਲ ਮਿਲਾਉਣ ਲਈ। ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਅਭਾਗੇ ਨੇ, ਵਿਛੜੇ ਹੋਏ ਨੇ, ਉਹ ਮਨੂਆ, ਉਹਨਾਂ ਦੇ ਮਨ ਲੋਹੇ ਵਾਂਗ ਨੇ, ਪਰ ਉਹਨਾਂ ਨੂੰ ਸਤਿਗੁਰੂ ਰੂਪੀ ਕੰਚਨ ਨਹੀਂ ਮਿਲਿਆ ਜਿਹੜਾ ਉਸ ਲੋਹੇ ਨੂੰ ਸੋਨਾ ਬਣਾ ਦੇ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ, ਮਨਮੁਖ ਲੋਹ, ਉਹ ਮਨਮੁਖ ਲੋਹੇ ਦਾ ਲੋਹਾ ਹੀ ਰਹਿੰਦੇ ਨੇ। ਬੂਢਾ ਬੇੜੀ ਪਾਸ, ਕਿ ਉਹਨਾਂ ਦੇ ਕੋਲ ਬੇੜੀ ਹੈ, ਸਤਿਗੁਰੂ ਕੋਲ ਨੇ, ਲੇਕਿਨ ਉਹ ਡੁੱਬ ਰਹੇ ਨੇ ਕਿਉਂਕਿ ਉਹਨਾਂ ਦਾ ਇਤਕਾਦ ਨਹੀਂ ਹੈ, ਉਹਨਾਂ ਦੇ ਉੱਤੇ ਕਿਰਪਾ ਨਹੀਂ ਹੈ। ਤੇ ਅਖੀਰ ਚੌਥੇ ਪਾਤਸ਼ਾਹ ਫਰਮਾਉਂਦੇ ਨੇ, ਸਤਿਗੁਰ ਬੋਹਿਤ ਹਰ ਨਾਮ ਹੈ, ਸਤਿਗੁਰ ਬੋਹਿਤ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ, ਸਤਿਗੁਰ ਕੈ ਭਾਣੇ ਜੋ ਚੱਲੇ, ਵਿੱਚ ਬੋਹਿਤ ਬੈਠਾ ਆਏ, ਧਨ ਧਨ ਵੱਡ ਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲੈ ਮਿਲਾਏ। ਕਿ ਸਤਿਗੁਰੂ ਬੋਹਿਤ ਕਹਿੰਦੇ ਨੇ ਜਹਾਜ਼ ਨੂੰ। ਜਿਵੇਂ ਅਸੀਂ ਅਕਸਰ ਉਹ ਪੰਜਾਬੀ ਫੋਕਲੋਰ ਬਣ ਗਿਆ ਸੀ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਬਿਨ ਬੰਦੇ, ਨਸੀਬਾਂ ਵਾਲੇ ਤਰ ਜਾਣਗੇ, ਰਹਿ ਜਾਣਗੇ ਨਿਕਰਮਣ ਬੰਦੇ। ਹੁਣ ਇਹ ਬੋਹਿਤ ਹੈ, ਸਤਿਗੁਰ ਬੋਹਿਤ ਹਰ ਨਾਮ ਹੈ, ਕਿ ਇਹ ਵਾਹਿਗੁਰੂ ਦੇ ਨਾਮ ਦਾ ਜਹਾਜ਼ ਸਤਿਗੁਰੂ ਨੇ ਕਿਤ ਬਿਦ ਚੜਿਆ ਜਾਏ। ਕਿਵੇਂ ਇਸ ਦੇ ਉੱਤੇ ਅਸੀਂ ਸਵਾਰ ਹੋਈਏ ਤਾਂ ਕਿ ਇਸ ਮਾਇਆ ਦੇ ਭਵਜਲ ਨੂੰ ਪਾਰ ਕਰ ਸਕੀਏ? ਤੇ ਜਵਾਬ ਹੈ, ਸਤਿਗੁਰ ਕੇ ਭਾਣੇ ਜੋ ਚੱਲੇ, ਵਿੱਚ ਬੋਹਿਤ ਬੈਠਾ ਹੈ। ਜਿਹੜਾ ਰਜ਼ਾ ਦੇ ਵਿੱਚ, ਵਾਹਿਗੁਰੂ ਦੇ ਸ਼ੁਕਰ ਦੇ ਵਿੱਚ, ਰਜ਼ਾ ਦੇ ਵਿੱਚ ਜਿਉਣਾ ਸਿੱਖ ਜਾਂਦਾ ਹੈ, ਉਹ ਇਸ ਜਹਾਜ਼ ਦੇ ਉੱਤੇ ਮਾਨੋ ਸਵਾਰ ਹੋ ਜਾਂਦਾ ਹੈ। ਤੇ ਚੌਥੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਬਹੁਤ ਭਾਗਾਂ ਵਾਲਾ, ਧਨ ਧਨ ਵੱਡ ਭਾਗੀ ਨਾਨਕਾ। ਨਾਨਕ ਕਹਿੰਦੇ ਨੇ ਚੌਥੇ ਕਿ ਉਹ ਵੱਡੇ ਭਾਗਾਂ ਵਾਲਾ ਜਿਨ੍ਹਾਂ ਸਤਿਗੁਰ ਲੈ ਮਿਲਾਏ, ਜਿਨ੍ਹਾਂ ਨੂੰ ਸਤਿਗੁਰੂ ਨੇ ਰਹਿਮਤ ਕਰਕੇ ਇਸ ਚਲੂਲੇ ਰੰਗ ਦੇ ਵਿੱਚ ਰੰਗ ਦਿੱਤਾ ਹੈ, ਵਾਹਿਗੁਰੂ ਦੇ ਨਾਲ ਮਿਲਾਪ ਕਰ ਦਿੱਤਾ ਹੈ, ਤੇ ਫਿਰ ਉਹਨਾਂ ਦਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਨੂੰ ਪ੍ਰਾਪਤ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।